ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 3 ਜੂਨ 2024 20 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਸ ਵੀਕ ਦਾ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਜੋ ਸਾਡੇ ਟੀਵੀ 84 ਨੂੰ ਸਪੋਰਟ ਕਰ ਰਹੇ ਨੇ ਮਦਦ ਕਰ ਰਹੇ ਨੇ ਉਹਨਾਂ ਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਪਾਂਸਰਸ਼ਿਪ ਭੇਜਦੇ ਨੇ। ਸੋ ਇਸੇ ਤਰ੍ਹਾਂ ਭੇਜਦੇ ਰਹਿਣਾ ਕਿਉਂਕਿ ਸਾਨੂੰ ਸਪੋਰਟ ਮਿਲਦੀ ਹੈ ਔਰ ਆਪਾਂ ਜਿਹੜੇ ਵੱਧ ਤੋਂ ਵੱਧ ਜਿਹੜੇ ਕਰੰਟ ਇਸ਼ੂ ਨੇ ਜੋ ਹੱਕ ਸੱਚ ਇਨਸਾਫ ਦੀ ਲੜਾਈ ਨਾਲ ਜਿਹੜੇ ਸੰਬੰਧਿਤ ਹੁੰਦੇ ਨੇ ਉਹ ਆਪਾਂ ਇਸ਼ੂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇ ਤਾਂ ਵੱਧ ਤੋਂ ਵੱਧ ਸਪਾਂਸਰ ਕਰੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਡਾਲਸ ਟੈਕਸਸ ਗਏ ਸਨ ਸ਼ਹੀਦ ਸਿੰਘਾਂ ਦੀ ਜਿਹੜੀ ਯਾਦ ਨੂੰ ਸਮਰਪਿਤ ਉੱਥੇ ਪ੍ਰੋਗਰਾਮ ਰੱਖੇ ਗਏ ਸਨ। ਡਾਕਟਰ ਅਮਰਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਵੀ ਸੀ। ਸੋ ਉੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਿੱਖ ਸੰਗਤਾਂ ਦੇ ਜਿਹੜੇ ਦਰਸ਼ਨ ਵੀ ਕੀਤੇ ਨੇ ਔਰ ਆਪਣੇ ਜਿਹੜੇ ਵਿਚਾਰ ਨੇ ਆਪਣੇ ਉਹਨਾਂ ਨਾਲ ਸਾਂਝੇ ਵੀ ਕੀਤੇ ਨੇ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਔਰ ਜਿਹੜਾ ਸਾਡਾ ਮੇਨ ਇਸ਼ੂ ਹੈਗਾ ਉਹ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜਿਹੜਾ ਆਪਣਾ ਕਰੰਟ ਇਸ਼ੂ ਹੈ ਔਰ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਜਿਹੜਾ ਹੈਗਾ ਇਹ ਪ੍ਰੋਗਰਾਮ ਹੋਏਗਾ ਔਰ ਸਾਰਾ ਵੀਕ ਅਸੀਂ ਇਸ ਦੇ ਬਾਬਤ ਹੀ ਆਪਾਂ ਗੱਲਬਾਤ ਕਰਾਂਗੇ। ਔਰ ਸਾਡਾ ਕੋਟ ਪ੍ਰਣਾਮ ਹੈ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ। ਸੋ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਅੱਜ ਤੋਂ ਠੀਕ 40 ਸਾਲ ਪਹਿਲਾਂ 3 ਜੂਨ 1984 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਭਾਰਤੀ ਸਟੇਟ ਵੱਲੋਂ ਜੂਨ 84 ਦਾ ਜਿਹੜਾ ਘੱਲੂਘਾਰਾ ਜਿਹੜਾ ਉਹ ਵਰਤਾਇਆ ਗਿਆ ਸੀ। ਸੋ ਇਹ ਸਿੱਖ ਕੌਮ ਦੇ ਸਰਵਨਾਸ਼ ਲਈ ਟੋਟਲ ਵਾਰ ਦੀ ਸ਼ੁਰੂਆਤ ਸੀ। 40 ਵਰੇ ਬਾਅਦ ਅੱਜ 35 ਮਿਲੀਅਨ ਸਿੱਖ ਕੌਮ ਕਿੱਥੇ ਖੜੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦਾ ਪ੍ਰੋਗਰਾਮ ਇਸੇ ਲਈ ਕਿਸੇ ਇੰਡੀਵਿਜੂਅਲ ਦੇ ਨਾਂ ਸਮਰਪਿਤ ਨਹੀਂ ਹੈ ਜਾਂ ਸਪਾਂਸਰਡ ਨਹੀਂ ਹੈ ਕਿਉਂਕਿ ਇਹ ਅੱਜ 3 ਜੂਨ ਦਾ ਦਿਨ ਜਦੋਂ ਹੀ 3 ਜੂਨ ਲਫ਼ਜ਼ ਔਰ ਡੇਟ ਅੱਖਾਂ ਦੇ ਸਾਹਮਣੇ ਆਉਂਦੀ ਹੈ ਤੇ ਫਿਰ ਉਹ ਦਿਨ ਜਿਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 40 ਵਰੇ ਪਹਿਲਾਂ ਉਸ ਦਿਨ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਟੋਟਲ ਵਾਰ ਜਿਸ ਨੂੰ ਅਸੀਂ ਘੱਲੂਘਾਰਾ 84 ਦਾ ਜਾਂ ਘੱਲੂਘਾਰਾ ਜੂਨ 84 ਦਾ ਨਾਂ ਪੰਥ ਨੇ ਦਿੱਤਾ ਹੈ। ਔਰ ਇਸ ਘੱਲੂਘਾਰੇ ਨੂੰ 18ਵੀਂ ਸਦੀ ਦੇ 2 ਘੱਲੂਘਾਰਿਆਂ ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਇੱਕ ਜਿਹੜਾ 1761 'ਚ ਕੁਪਰੀੜੇ ਦੇ ਪਿੰਡਾਂ 'ਚ ਮੀਲਾਂ ਤੱਕ ਫੈਲੇ ਉਸ ਦਾਇਰਾ ਕਾਰ 'ਚ ਹੁੰਦਾ ਔਰ ਦੂਸਰਾ ਜਿਹੜਾ 1746 ਦੇ ਵਿੱਚ ਕਾਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਛੰਭ 'ਚ ਹੁੰਦਾ। ਉਸ ਤੋਂ ਬਾਅਦ ਅਸੀਂ ਇਸ ਘੱਲੂਘਾਰਾ 84 ਨੂੰ ਹਾਲਾਂਕਿ ਇਸ ਨੂੰ ਅਸੀਂ ਐਨਾਲਾਈਜ਼ ਕਰੀਏ ਤੇ ਇਹ ਉਹਨਾਂ ਘੱਲੂਘਾਰਿਆਂ ਤੋਂ ਵੀ ਬਹੁਤ ਖਤਰਨਾਕ ਕਿਉਂਕਿ ਉਹ ਤਾਂ ਜੇ ਵੱਡੇ ਘੱਲੂਘਾਰੇ ਦੀ ਗੱਲ ਕਰੀਏ ਤਾਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸੀ। ਇਸੇ ਤਰ੍ਹਾਂ ਛੋਟਾ ਘੱਲੂਘਾਰਾ ਕੁਝ ਹਫ਼ਤਿਆਂ ਦਾ ਹੋਏਗਾ ਵੱਧ ਤੋਂ ਵੱਧ ਕੁਝ ਮਹੀਨੇ ਹੋਣਗੇ ਕਾਨੂੰਵਾਨ ਦੇ ਛੰਭ ਨੂੰ ਘੇਰ ਕੇ। ਪਰ ਇਹ ਜਿਹੜਾ ਘੱਲੂਘਾਰਾ 84 ਵਰਤਾਇਆ ਗਿਆ 40 ਵਰਿਆਂ ਬਾਅਦ ਵੀ ਅਸੀਂ
ਇੰਡੀਅਨ ਸਟੇਟ ਦੀ ਸਿੱਖ ਦੁਸ਼ਮਣੀ ਜਿਹੜੀ ਕਿ ਭਾਰਤੀ ਸਟੇਟ ਦੀਆਂ ਹੱਦਾਂ ਟੱਪ ਕੇ ਇਸ ਵੇਲੇ ਇੰਟਰਨੈਸ਼ਨਲ ਲੈਵਲ ਤੇ ਜਿਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਾਂ ਦੁਨੀਆ ਦੇ ਐਕਸਪਰਟਸ ਨੇ ਦਿੱਤਾ, ਉਸ ਲੈਵਲ ਤੱਕ ਪਹੁੰਚਿਆ ਹੈ। ਇਸ ਲਈ ਅਸੀਂ ਇਸ ਜੂਨ 84 ਦੇ ਘੱਲੂਘਾਰੇ ਦੇ ਅੱਡ-ਅੱਡ ਜਿਹੜੇ ਆਸਪੈਕਟ ਨੇ, ਕੁਝ ਉਹਨਾਂ 'ਚ ਆਲਰੇਡੀ ਡਿਸਕਸ ਹੁੰਦੇ ਨੇ, ਹੋ ਰਹੇ ਨੇ, ਕੁਝ ਉਸ ਦੇ ਨਵੇਂ ਤੱਥ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ। ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਆਲਰੇਡੀ ਡਿਸਕਸਡ ਪਾਰਟ ਹੈ ਜਾਂ ਜਿਸ ਦੀ ਜਾਣਕਾਰੀ ਅਵੇਲੇਬਲ ਹੈ ਉਸ ਦੀ ਥਾਂ ਅਸੀਂ ਉਹਨਾਂ ਐਸਪੈਕਟਸ ਦੀ ਗੱਲ ਕਰੀਏ ਜਿਨ੍ਹਾਂ ਨੂੰ ਜਾਂ ਤਾਂ ਇੱਕ ਤਬਕਾ ਅੰਡਰ ਦਾ ਕਾਰਪਟ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਜਿਨ੍ਹਾਂ ਬਾਰੇ ਜਾਣਕਾਰੀ ਨੂੰ ਬੜੇ ਡੈਲੀਬਰੇਟ ਅੰਦਾਜ਼ ਦੇ ਵਿੱਚ ਜਿਹੜਾ ਉਹ ਦੱਬਿਆ ਜਾਂਦਾ ਹੈ ਜਾਂ ਉਸ ਦੀ ਇੰਟਰਪ੍ਰੀਟੇਸ਼ਨ ਹੋਰ ਕੀਤੀ ਜਾਂਦੀ ਹੈ। ਕੁਝ ਅਸੀਂ ਅੱਜ ਦੇ ਇਸ ਪ੍ਰੋਗਰਾਮ 'ਚ ਵੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦਾ ਅਸੀਂ ਜਿਹੜਾ ਹੈ ਉਸ ਨੂੰ ਅੱਡ-ਅੱਡ ਐਂਗਲਸ ਤੋਂ ਉਹਦਾ ਮੁਤਾਲਿਆ ਕਰਾਂਗੇ। ਔਰ ਇਸ ਕੋਈ ਸ਼ੱਕ ਨਹੀਂ ਹੈ, ਜਿਵੇਂ ਤੁਸੀਂ ਡਾਲਸ ਦਾ ਜ਼ਿਕਰ ਕੀਤਾ, ਡਾਲਸ 2 ਜੂਨ ਯਾਨੀ ਕਿ ਬੀਤੇ ਕੱਲ੍ਹ ਦਾ ਸਮਾਗਮ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ ਔਰ ਬੇਸ਼ੱਕ ਉਸ ਦਾ ਕੇਂਦਰੀ ਸਥਾਨ ਗੁਰਦੁਆਰਾ ਸਿੰਘ ਸਭਾ ਸੀ, ਲੇਕਿਨ ਡਾਲਸ ਦੇ ਅੱਡ-ਅੱਡ ਗੁਰਦੁਆਰਿਆਂ ਦੇ ਪ੍ਰਬੰਧਕ, ਨੁਮਾਇੰਦੇ ਔਰ ਸੰਗਤਾਂ ਵੀ ਇਸ ਸਮਾਗਮ ਦਾ ਹਿੱਸਾ ਸਨ ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਮਾਗਮ ਹੋਇਆ ਕਿਉਂਕਿ ਜੂਨ ਦੇ ਮਹੀਨੇ 'ਚ ਹੀ ਡਾਕਟਰ ਰਣਜੀਤ ਸਿੰਘ ਜਿਹੜੇ ਸਾਡੇ TV 84 ਦੇ ਬਾਨੀਆਂ 'ਚੋਂ ਨੇ, ਇੱਥੋਂ ਮੂਵ ਕਰਕੇ ਕੁਝ ਹਫ਼ਤੇ ਪਹਿਲਾਂ ਹੀ ਉਹ ਡਾਲਸ ਗਏ ਸਨ ਜਿੱਥੇ ਉਹਨਾਂ ਨੇ ਆਪਣਾ ਸਰੀਰ ਛੱਡਿਆ। ਸੋ ਜ਼ਾਹਿਰ ਹੈ ਲੋਕਲ ਸੰਗਤ ਦੀ ਚਾਹਨਾ ਵੀ ਸੀ, ਪਰਿਵਾਰ ਦੀ ਚਾਹਨਾ ਵੀ ਸੀ ਔਰ ਹੈ, ਔਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ TV 84 ਜਿਹੜਾ ਕਿ ਪਿਛਲੇ ਲਗਭਗ 12 ਸਾਲਾਂ ਤੋਂ ਇਸ ਨਾਂ ਦੇ ਨਾਲ ਹੀ, ਜਦੋਂ ਅਸੀਂ ਦਾ ਨਾਂ ਹੀ TV 84 ਰੱਖਿਆ, ਸੋ ਜ਼ਾਹਿਰ ਹੈ ਕਿ ਜੂਨ 84 ਦਾ ਘੱਲੂਘਾਰਾ ਹੋਏ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, ਉਸ ਤੋਂ ਬਾਅਦ ਦਹਾਕਿਆਂ ਬੱਧੀ ਜਿਹੜੀ ਭਾਰਤੀ ਸਟੇਟ ਦੀ ਸਿੱਖ ਕਿਲਿੰਗ ਨੀਤੀ ਹੈ ਉਸ ਦੇ ਉੱਤੇ ਮਬਨੀ ਹੋਏ। ਇਹ ਡਾਕਟਰ ਸਾਹਿਬ ਦਾ ਬੇਬੀ ਹੈ, ਉਹਨਾਂ ਦਾ ਡ੍ਰੀਮ ਹੈ ਔਰ ਇਸ ਨੂੰ ਜਾਰੀ ਰੱਖਣ ਲਈ ਫਿਰ ਡਾਲਸ ਦੇ ਵਿੱਚ ਹੀ ਸਾਡੇ ਵੀਰ ਗੋਬਿੰਦਰ ਸਿੰਘ, ਹਰਦੀਪ ਸਿੰਘ ਜਿਹੜੇ ਡਾਕਟਰ ਸਾਹਿਬ ਦੇ ਸਾਥੀ ਪਿਆਰੇ ਇੱਥੋਂ ਹੀ ਉਹ ਵੀ ਗਏ। ਉਹਨਾਂ ਨੇ ਇਹ ਕਿਉਂਕਿ 2 ਸਾਲ ਪਹਿਲਾਂ ਡਾਕਟਰ ਸਾਹਿਬ ਨੇ ਸਾਨੂੰ ਵਿਛੋੜਾ ਦਿੱਤਾ, ਸੋ ਉਹਨਾਂ ਨੇ ਇਸ ਨੂੰ ਇੱਕ ਨੁਕਤਾ ਬਣਾਇਆ ਕਿ ਭਾਈ ਉੱਥੇ ਹੀ ਅਸੀਂ ਜੂਨ ਦੇ ਮਹੀਨੇ 'ਚ ਸਮਾਗਮ ਕਰਿਆ ਕਰੀਏ। TV 84 ਦੀ ਫਾਈਨੈਂਸ਼ੀਅਲ ਹੈਲਪ ਵੀ ਹੋਏ ਪਰ ਨਾਲ ਦੀ ਨਾਲ ਇਹ 84 ਨਾਲ ਜੁੜਿਆ, ਘੱਲੂਘਾਰੇ ਨਾਲ ਜੁੜੇ ਜਿਹੜੇ ਪ੍ਰਸੰਗ ਨੇ, ਰੈਫਰੈਂਸਿਸ ਨੇ, ਇਹਨਾਂ ਦੇ ਉੱਤੇ ਵੀ ਫੋਕਸ ਹੋਏ ਔਰ ਜ਼ਾਹਰ ਹੈ ਕਿ ਡਾਕਟਰ ਸਾਹਿਬ ਦਾ ਪਰਿਵਾਰ, ਭੈਣ ਜੀ ਅਵਨਾਸ਼ ਕੌਰ, ਉਹਨਾਂ ਦੇ ਬੇਟੇ ਮਨਵੀਰ ਸਿੰਘ, ਹਰਬੀਰ ਸਿੰਘ, ਬ੍ਰਹਮਜੋਤ ਕੌਰ, ਇਹ ਵੀ ਸਾਰੇ ਸਮਾਗਮ ਦਾ ਹਿੱਸਾ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਸੀ ਔਰ ਹੋਰ ਵੀ ਡਾਕਟਰ ਸਾਹਿਬ ਦੇ ਹਿਤੈਸ਼ੀ ਪ੍ਰੇਮੀ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਭਾਈ ਨਰਿੰਦਰ ਸਿੰਘ ਚੇਚਾ ਵਰਜੀਨੀਆ ਤੋਂ ਆਪਣੇ ਟਾਈਟ ਔਰ ਬਿਜ਼ੀ ਸਕੈਜੂਲ 'ਚੋਂ ਵਕਤ ਕੱਢ ਕੇ ਪਹੁੰਚੇ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਆਪਣੀ ਸਿੰਘਣੀ ਸਾਹਿਬਾਂ ਬੱਚੀ ਦੇ ਨਾਲ ਆਏ ਔਰ ਹੋਰ ਵੀ ਜਿਹੜੀ ਪਾਰਟਿਸਪੇਸ਼ਨ ਹਿਊਸਟਨ ਤੋਂ ਸਰਦਾਰ ਜੀਤ ਸਿੰਘ ਆਲੋਆਰਖ ਜਿਨ੍ਹਾਂ ਦਾ ਬਹੁਤ ਪੁਰਾਣਾ ਡਾਕਟਰ ਸਾਹਿਬ ਦੇ ਪਰਿਵਾਰ ਨਾਲ ਕੌਮੀ ਸੰਘਰਸ਼ ਦੇ ਵਿੱਚ ਸਬੰਧ ਹੈ, ਉਹ ਵੀ ਪਹੁੰਚੇ। ਨਾਲ ਦੀ ਨਾਲ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਵੀ ਦੇਖ ਸਕਦੇ ਨੇ। ਸੋ ਇੱਕ ਬੜਾ ਜਿੱਥੇ ਤੁਸੀਂ ਸਮਝਦੇ ਹੋ ਕਿ ਵੀ ਇੱਕ ਉਹ ਮਾਹੌਲ ਜਿੱਥੇ ਇੱਕ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਤਾਂ ਹੋਣੀ ਸੀ। ਅਖੰਡ ਪਾਠ ਸਾਹਿਬ ਦੀ ਆਰੰਭਤਾ ਵੇਲੇ ਵੀ ਫਰਾਈਡੇ ਔਰ ਸਵੇਰੇ, ਹਾਲਾਂ ਬਹੁਤ ਵਾਰੇ ਹੁੰਦਾ ਹੈ ਕਿ ਸੰਗਤ ਜਦੋਂ ਮੁੱਖ ਦੀਵਾਨ ਹੁੰਦਾ ਉਸ ਦੇ ਵੇਲੇ ਆਉਂਦੀ ਹੈ, ਅਖੰਡ ਪਾਠ ਵੇਲੇ ਪਰਿਵਾਰ ਦੇ ਹੀ ਜੀ ਹੁੰਦੇ ਨੇ, ਲੇਕਿਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਵੇਲੇ ਵੀ ਔਰ ਸਮਾਪਤੀ ਵੇਲੇ ਵੀ ਜਿਸ ਕਮਰੇ 'ਚ ਅਖੰਡ ਪਾਠ ਸਾਹਿਬ ਰੱਖਿਆ ਸੀ ਔਰ ਬਾਹਰ ਖੁੱਲ੍ਹੇ ਵਰਾਂਡੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਮੌਜੂਦ ਸਨ ਔਰ ਸਮਾਗਮ ਵੀ ਲਗਭਗ 4 ਘੰਟੇ ਤੋਂ ਜ਼ਿਆਦਾ ਚੱਲਿਆ, ਲਾਈਵ ਚੱਲਿਆ। ਇੱਥੇ ਵੀ ਸਾਡੀ ਟੀਮ ਦੇ ਮੈਂਬਰ ਮੌਜੂਦ ਸਨ। ਥੋੜੀ ਸਾਊਂਡ ਪ੍ਰੋਬਲਮ ਹੈ ਉਸ ਦੇ ਵਿੱਚ, ਬੜੀ ਮਾਈਨਰ ਇੱਕ ਸਟ੍ਰੀਕ ਜਿਹੀ ਆਵਾਜ਼ ਦੀ ਹੈ, ਲੇਕਿਨ ਕਿਉਂਕਿ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ, ਹਰ ਇੱਕ ਨੇ ਆਪੋ ਆਪਣੇ ਵਿਊਜ਼ ਦਿੱਤੇ। ਮੇਰਾ ਕਨਕਲੂਜਨ ਦੇ ਉੱਤੇ ਸੀ ਆਲਮੋਸਟ 1 ਘੰਟੇ ਦੀ ਪ੍ਰੈਜੈਂਟੇਸ਼ਨ ਜਿਹੜੀ ਸਾਡੀ
ਟੈਕਨੀਕਲ ਟੀਮ ਨੇ ਇਸ ਨੂੰ ਯਕੀਨੀ ਬਣਾਇਆ ਕਿ ਉਹ ਕੱਲ ਹੀ ਅਪਲੋਡ ਹੋ ਜਾਏ। ਜਿਹੜੇ ਦਿਲਚਸਪੀ ਰੱਖਦੇ ਨੇ ਉਹ ਦੇਖ ਸਕਦੇ ਨੇ। ਬਾਕੀ ਸਮੁੱਚਾ ਪ੍ਰੋਗਰਾਮ ਵੀ 4-4.5 ਘੰਟੇ ਦਾ ਉਹ ਅਪਲੋਡਡ ਹੈ ਪੇਜ ਦੇ ਉੱਤੇ, ਉਹਨੂੰ ਦੇਖਿਆ ਜਾ ਸਕਦਾ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਘੱਲੂਘਾਰਾ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ, ਔਰ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਮੈਂ ਇਹ ਕਿਹਾ ਕਿ ਜਦੋਂ ਕੌਮਾਂ ਭਿੜਦੀਆਂ ਨੇ ਆਪਣੀ ਆਨ ਅਣਖ ਜਾਂ ਆਪਣੀ ਹੋਂਦ ਦੇ ਲਈ, ਹੋਂਦ ਤੇ ਆਨ ਅਣਖ ਲਫ਼ਜ਼ ਇਹ ਟੁਗੈਦਰ ਹੀ ਨੇ। ਕਿਉਂਕਿ ਜੇ ਤੁਸੀਂ ਬੇਗੈਰਤੀ ਦਾ ਜੀਵਨ ਜਿਉਣਾ ਚਾਹੋ ਤੇ ਜਿਵੇਂ ਇਹ ਸ਼ਾਇਦ ਟੀਪੂ ਸੁਲਤਾਨ ਦੇ ਨਾਲ ਜੋੜ ਕੇ ਵਾਕਿਆ ਕਿਹਾ ਜਾਂਦਾ ਹੈ ਕਿ ਗਿੱਦੜ ਦੀ 100 ਸਾਲ ਦੀ ਉਮਰ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਚੰਗੀ ਹੁੰਦੀ ਹੈ। ਹੁਣ ਇਹ ਆਨ ਤੇ ਅਣਖ ਦੀ ਗੱਲ ਹੈ। ਇੱਕ ਪਾਸੇ ਜੇ ਤੁਸੀਂ ਗੁਲਾਮੀ ਕਬੂਲ ਕੇ ਦੂਸਰੇ ਦੀਆਂ ਸ਼ਰਤਾਂ ਤੇ ਡਰ ਕੇ ਦੁਬਕ ਕੇ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਤੇ ਉਹ ਤਾਂ ਜੇ 1000 ਸਾਲ ਦੀ ਗੁਲਾਮੀ ਉਸ ਖਿੱਤੇ ਦੇ ਵਿੱਚ ਰਹੀ, ਉਹ ਭਾਵੇਂ ਉਸ ਤੋਂ ਪਹਿਲਾਂ 1000 ਸਾਲ ਤਾਂ ਮਹਿਮੂਦ ਗਜ਼ਨਵੀ ਦੇ ਨਾਲ ਜੋੜ ਕੇ ਕਿਹਾ ਜਾਂਦਾ ਹੈ। ਹਾਲਾਂਕਿ ਉਹ ਖਿੱਤਾ ਤਾਂ ਜਿੱਦਣ ਅਲੈਗਜ਼ੈਂਡਰ 2500 ਸਾਲ ਪਹਿਲਾਂ ਆਇਆ, ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਕੌਣ ਰੋਕਣ ਵਾਲਾ ਸੀ? ਜਿਹੜੇ ਆਉਂਦੇ ਸੀ ਉਹਨਾਂ ਦੇ ਅੱਗੇ ਜਿਹੜਾ ਹੈ ਉਹ ਲੰਮੇ ਪੈ ਜਾਂਦੇ ਸੀ ਉੱਥੋਂ ਦੇ ਵਸਨੀਕ। ਔਰ ਇਹੀ ਕਾਰਨ ਹੈ ਕਿ ਆਪਣੇ ਆਪ ਨੂੰ ਅੱਜ ਜਿਹੜੇ ਕਿ ਵੱਡੇ ਨਾਢੂ ਖਾਂ ਦੇ ਸਾਲੇ ਬਣੇ ਹੋਏ ਨੇ ਦਿੱਲੀ ਦੇ ਹਾਕਮ, ਇਹਨਾਂ ਦੇ ਹੀ ਵਡੇਰਿਆਂ ਨੇ ਇਹ ਸ਼ਲੋਕ ਕਢਿਆ ਸੀ ਕਿ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਇਹ ਉਸ ਧਰਤੀ ਦਾ, ਖਾਸ ਤੌਰ ਤੇ 5 ਦਰਿਆਵਾਂ ਦੀ ਧਰਤੀ ਜਿਹੜੀ ਬਿਲਕੁਲ, ਜਦੋਂ ਅਸੀਂ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਦੀ ਗੱਲ ਕਰਦੇ ਹਾਂ, ਜੇਹਲਮ ਦੇ ਪਾਰ ਜਿਹੜਾ ਅਗਲਾ ਦਰਿਆ ਹੈ ਇੰਡਸ ਹੈ, ਇੰਡਸ ਦੇ ਨਾਲ ਜੁੜਿਆ ਹੋਇਆ ਜਿਹੜਾ ਇੰਡਸ ਤੱਕ ਪੰਜਾਬ ਦਾ ਦਾਇਰਾ ਕਰ, ਇੰਡਸ ਪਾਰ ਫਿਰ ਜਿਹਨੂੰ ਅੱਜ ਅਫਗਾਨਿਸਤਾਨ ਕਿਹਾ ਜਾਂਦਾ ਹੈ, ਕਦੇ ਇਹ ਖੁਰਾਸਾਨ ਪ੍ਰੋਵਿੰਸ ਸੀ ਜਾਂ ਦੂਸਰੇ ਨਾਂ ਉਹਦੇ ਬਦਲਦੇ ਰਹੇ ਨੇ, ਇਹ ਦੂਸਰਾ ਸ਼ੁਰੂ ਹੋ ਜਾਂਦਾ। ਸੋ ਇਸ ਪੰਜਾਬ ਤੱਕ, ਔਰ ਇਹੀ ਪੰਜਾਬ ਇੱਕ ਰਸਤਾ ਹੈ ਜਿਹਦੇ ਰਾਹੀਂ ਫਿਰ ਅੱਜ ਦੇ ਤੁਸੀਂ ਹਰਿਆਣਾ, ਰਾਜਸਥਾਨ, ਗੁਜਰਾਤ, ਵੈਸਟ ਬੰਗਾਲ, ਹੈਦਰਾਬਾਦ ਜਿਹਨੂੰ ਦੱਖਣ ਕਹਿੰਦੇ ਸੀ ਜਾਂ ਦੱਖਣ, ਉੱਥੋਂ ਤੱਕ ਜਾਇਆ ਜਾਂਦਾ। ਸੋ ਜੇ ਸਰੈਂਡਰ ਸੀ ਤਾਂ ਵੀ ਉਸ ਖਿੱਤੇ ਦੇ ਲੋਕਾਂ ਦਾ ਹੀ ਸੀ, ਤੇ ਜੇ ਉਹ ਨਹੀਂ ਸੀ ਰੋਕ ਪਾਉਂਦੇ ਤਾਂ ਫਿਰ ਉਹਨਾਂ ਨੂੰ ਉਹ ਸੋਮਨਾਥ ਹੋਏ ਗੁਜਰਾਤ ਦੇ ਵਿੱਚ ਜਾਂ ਦਵਾਰਕਾ ਹੋਏ ਗੁਜਰਾਤ ਦੇ ਵਿੱਚ ਜਾਂ ਕਰਨਾਟਕਾ ਤੱਕ, ਉਹਨਾਂ ਨੂੰ ਕੌਣ ਰੋਕਣ ਵਾਲਾ ਸੀ? ਬਿਲਕੁਲ। ਔਰ ਇਹ ਸਿਲਸਿਲਾ ਸਦੀਆਂ ਤੋਂ ਹੀ ਨਹੀਂ, ਮਿਲੇਨੀਅਮਸ ਤੋਂ, ਹਜ਼ਾਰਾਂ ਸਾਲਾਂ ਤੋਂ ਹੀ ਜਾਰੀ ਸੀ, ਕਿਉਂਕਿ ਸਦੀਆਂ ਤਾਂ ਉਸ ਇਸਲਾਮਿਕ ਇਨਵੇਡਰਸ ਦੇ ਨਾਲ ਜੋੜ ਕੇ ਮੁਹੰਮਦ ਬਿਨ ਕਾਸਮ ਜਾਂ ਮਹਿਮੂਦ ਗਜ਼ਨਵੀ ਬਾਅਦ ਇਸ ਨੂੰ ਕਿਹਾ ਜਾਂਦਾ। ਸੋ ਟੋਟਲ ਸਰੈਂਡਰ ਵਾਂਗ ਸੀ, ਕੋਈ ਜਿਹੜਾ ਕੁਸਕਦਾ ਨਹੀਂ ਸੀ, ਆਵਾਜ਼ ਨਹੀਂ ਸੀ ਕੱਢਦਾ। ਪਰ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਨੇ ਉਸ ਧਰਤੀ ਦੇ ਉੱਤੇ ਉਸ ਧਰਤੀ ਦਾ ਖਮੀਰ ਬਦਲਿਆ। ਸਭ ਤੋਂ ਪਹਿਲਾਂ ਥਾਟ, ਕਿਉਂਕਿ ਲੜਾਈ ਅਲਟੀਮੇਟਲੀ ਵਿਚਾਰਾਂ ਦੀ ਹੁੰਦੀ, ਔਰ ਵਿਚਾਰਧਾਰਕ ਲੜਾਈ ਨੂੰ ਕੋਈ ਜਿਹੜਾ ਵਿਚਾਰਾਂ ਵਾਲਾ ਹੈ, ਮਾੜੇ ਵਿਚਾਰਾਂ ਵਾਲਾ ਹੈ, ਉਹਨੂੰ ਜਿਹੜੀ ਮਰਜ਼ੀ ਰੰਗਤ ਦੇ ਕੇ ਸੱਚ ਨੂੰ ਦੱਬਣਾ ਚਾਹੇ, ਪਰ ਅਲਟੀਮੇਟ ਨਿਸ਼ਾਨਾ ਤਾਂ ਉਹਨਾਂ ਦਾ ਇਹੀ ਹੁੰਦਾ ਹੈ ਕਿ ਵੀ ਅਸੀਂ ਕਿਵੇਂ ਜਿਹੜਾ ਦੂਸਰੀ ਸੱਚ ਦੀ ਆਵਾਜ਼ ਨੂੰ ਬੰਦ ਕਰੀਏ। ਤੇ ਗੁਰੂ ਨਾਨਕ ਸਾਹਿਬ ਤਾਂ ਸੱਚ ਦੇ ਪੈਗੰਬਰ ਨੇ, ਸੱਚ ਦੇ ਅਲੰਬਰਦਾਰ ਨੇ, ਜਿਨ੍ਹਾਂ ਨੇ ਦੁਸ਼ਮਣ ਦੀ ਟੈਰੀਟਰੀ 'ਚ ਖਲੋ ਕੇ ਦੁਸ਼ਮਣ ਦੇ ਰੂਬਰੂ ਹੁੰਦਿਆਂ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਪਰ ਉਹ ਸੱਚ ਐਸਾ ਸੁਣਾਇਆ ਵੇਲੇ ਦੇ ਹਾਕਮਾਂ ਨੂੰ ਵੀ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਸੱਚ ਸੁਣਾਇਆ ਉਸ ਬ੍ਰਾਹਮਣਵਾਦ ਦੇ ਲੋਕਾਂ ਨੂੰ ਜਿਨ੍ਹਾਂ ਨੇ 3-3.5 ਸਾਲ ਤੋਂ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ ਹੋਇਆ ਸੀ, ਜ਼ਾਤ ਪਾਤ ਨਾਲ, ਵਰਨ ਆਸ਼ਰਮ ਨਾਲ। ਜਦੋਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਲੋਕਾਂ ਨੂੰ ਦੱਸਿਆ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਇਹ ਜਗਤ ਕਸਾਈ ਹੈ, ਬੁੱਚਰ ਆਫ ਦਾ ਵਰਲਡ ਹੈ, ਮੱਥੇ ਤੇ ਟਿੱਕਾ ਤੇੜ ਧੋਤੀ। ਔਰ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਮੁੱਢਲੇ ਉਹਨਾਂ ਤੋਂ ਇਨਸਾਨੀ ਹੱਕ ਕੀ ਜਾਨਵਰਾਂ ਨਾਲੋਂ ਵੀ ਬਦਤਰ ਹਾਲਾਤ 'ਚ ਰੱਖਿਆ ਹੋਇਆ ਸੀ, ਉਹਨਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ਿਸ਼।
ਤੇ ਜਿਸ ਨੂੰ ਅਬਲਾ ਕਹਿ ਕੇ, ਨਰਕ ਦੁਆਰੀ ਕਹਿ ਕੇ, ਪੈਰਾਂ ਦੀ ਜੁੱਤੀ ਕਹਿ ਕੇ ਇਹਨਾਂ ਬ੍ਰਾਹਮਣਵਾਦੀਆਂ ਨੇ ਔਰ ਮਨੂ ਸਮ੍ਰਿਤੀ ਨੇ ਸਾਰੇ ਹੱਕਾਂ ਤੋਂ ਜਿਹੜਾ ਮਹਿਰੂਮ ਰੱਖਿਆ ਹੋਇਆ ਸੀ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਉਸ ਪਰ ਥਾਏ ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਜ ਨਾ ਕੋਏ, ਨਾਨਕ ਪੰਡੈ ਬਾਹਰਾ, ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਨੈਕਸਟ ਟੂ ਗੋਡ, ਰੱਬ ਤੋਂ ਅੱਗੇ। ਹੁਣ ਇਹ ਜਦੋਂ ਅਸੀਂ ਵਿਚਾਰਾਂ ਦੀ ਲੜਾਈ ਦੀ ਗੱਲ ਕਰਦੇ ਹਾਂ, ਇਹ ਉਹ ਰੈਵੋਲੂਸ਼ਨਰੀ ਥਾਟ ਨੇ ਜਿਨ੍ਹਾਂ ਨੇ ਧਰਤੀ ਦੇ ਲੋਕਾਂ ਨੂੰ ਉਸ ਸਾਰੀ ਦੁਨੀਆ ਚੋਂ ਜਿਹੜੀ ਬ੍ਰਾਹਮਣਵਾਦ ਦੀ ਸਿਰਜੀ ਹੋਈ ਸੀ ਝੰਜੋੜ ਕੇ ਉਠਾਇਆ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਫਿਰ ਉਠੀ ਆਖਰ ਸਦਾ ਆਵਾਜ਼, ਬੁਲੰਦ ਆਵਾਜ਼, ਸੱਦ ਦੇਣਾ ਕਹਿੰਦੇ ਨੇ, ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਤੌਹੀਦ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਜੇ ਤੁਸੀਂ ਸਾਰੇ ਇੱਕ ਰੱਬ ਦੇ ਬਣਾਏ ਹੋਏ ਹੋ, ਕੋਈ ਉੱਚਾ ਨੀਵਾਂ ਨਹੀਂ ਹੈ, ਤੇ ਰੱਬ ਤੋਂ ਬਿਨਾ ਕਿਸੇ ਦਾ ਖੌਫ, ਕਿਸੇ ਦਾ ਡਰ ਨਹੀਂ ਹੈ। ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। ख्वाब ਹੁੰਦਾ ਸੁਪਨਿਆਂ 'ਚ। ਉਹ ਲੋਕ ਜਿਹੜਾ ਸੁਪਨਾ ਵੀ ਜਿਨ੍ਹਾਂ ਦੇ ਨਹੀਂ ਸੀ ਦੇਖਿਆ ਜਾ ਸਕਦਾ ਜਾਂ ਦੇਖ ਸਕਦੇ ਕਿ ਉਹ ਕਦੇ ਲਿਬਰੇਟ ਹੋਣਗੇ, ਉਹ ਕਦੇ ਇਨਸਾਨੀ ਜਾਮੇ 'ਚ ਇਨਸਾਨ ਵਾਂਗ ਵਿਚਰ ਸਕਣਗੇ। ਔਰ ਗੁਰੂ ਨਾਨਕ ਸਾਹਿਬ ਨੇ ਆ ਕੇ ਉਹਨਾਂ ਨੂੰ ਇੰਨਾ ਕੁ ਐਮਬੋਲਡਨ ਕੀਤਾ, ਇੰਨਾ ਕੁ ਤਾਕਤਵਰ ਕੀਤਾ, ਇੰਨਾ ਕੁ ਉਹਨਾਂ ਦੇ ਅੰਦਰ ਜਜ਼ਬਾ, ਅਹਿਸਾਸ, ਹੌਸਲਾ ਭਰਿਆ ਕਿ ਫਿਰ ਉਸ ਧਰਤੀ ਦੇ ਉਹ ਗੁਰੂ ਨਾਨਕ ਦੇ ਸਪੁੱਤਰ ਸਪੁੱਤਰੀਆਂ ਨੇ ਕਿਵੇਂ ਇਤਿਹਾਸ ਸਿਰਜਿਆ। 10 ਜਾਮੇ, ਲਗਭਗ 230 ਵਰੇ, 1469 ਤੋਂ 1699 ਤੱਕ ਉਸ ਮਨੁੱਖ ਨੂੰ ਘੜਨ ਤੇ ਲੱਗੇ, ਉਸ ਨੂੰ ਰੂਹਾਨੀਅਤ ਦਾ ਸਹਾਰਾ ਇੱਕ ਰੱਬ ਦੇ ਨਾਲ ਜੋੜਿਆ, ਉਸ ਨੂੰ ਬੌਧਿਕ ਪੱਧਰ ਦੇ ਉੱਤੇ ਠੀਕ ਤੇ ਗਲਤ 'ਚ ਪਛਾਣ ਕਰਨ ਦੀ ਜਿਹੜੀ ਹੈ ਉਹ ਤੌਫੀਕ ਬਖਸ਼ੀ, ਉਸ ਨੂੰ ਸਰੀਰਕ ਤੌਰ ਤੇ ਨਰੋਆ ਬਣਾਉਣ ਲਈ ਮੱਲ ਅਖਾੜੇ, ਗੱਤਕੇ, ਘੋੜ ਸਵਾਰੀਆਂ, ਇਹ ਸਾਰੇ ਅਮਲ ਕੀਤੇ। ਔਰ ਉਸ ਦੇ ਅੰਦਰ ਉਹ ਮਿਸ਼ਨ ਭਰਿਆ ਸਰਬੱਤ ਦਾ ਭਲਾ ਕਿ ਉਸ ਨੇ ਇਨਸਾਨ ਦਾ ਇਨਸਾਨ ਨਾਲ ਜਿਹੜਾ ਰਿਸ਼ਤਾ ਹੈ ਪਿਆਰ ਦਾ, ਕਿਉਂਕਿ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਔਰ ਉਹ ਬੁਲੰਦ ਆਵਾਜ਼ ਉਸ ਫਿਜ਼ਾ ਦੇ ਵਿੱਚ ਵਿਸਰ ਗਈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮਕੋ ਬਨਾਈ। ਇਹ ਹੈ ਵਿਚਾਰਧਾਰਾ ਜਿਹੜੀ ਸਿੱਖ ਥਾਟ, ਸਿੱਖ ਰੈਵੋਲੂਸ਼ਨ ਜਿਹੜੀ ਜਦੋਂ ਉਸ ਧਰਤੀ ਦੇ ਉੱਤੇ ਨਾਜ਼ਲ ਹੋਈ, ਤੇ ਜ਼ਾਹਰ ਹੈ ਜਿਹੜੀ ਵਿਚਾਰਧਾਰਾ ਸਭ ਤੋਂ ਪ੍ਰਬਲ, ਜਿਹਨੇ 3000 ਸਾਲ ਤੋਂ ਜ਼ਿਆਦਾ ਸਮੇਂ ਤੋਂ ਧਰਤੀ ਦੇ ਲੋਕਾਂ ਨੂੰ ਜਕੜਿਆ ਹੋਇਆ ਸੀ, ਉਹਨਾਂ ਦੇ ਅੰਦਰ ਘਬਰਾਹਟ ਪੈਦਾ ਹੋਈ। ਪਹਿਲਾਂ ਸੁਭਗੁਬਾਹਟ ਹੋਈ ਜਦੋਂ ਗੁਰੂ ਨਾਨਕ ਸਾਹਿਬ ਨੇ 11 ਸਾਲ ਦੀ ਉਮਰ 'ਚ ਪੰਡਤ ਦਾ ਹੱਥ ਫੜ ਲਿਆ ਕਿ ਜਨੇਊ ਨਹੀਂ ਪਾਉਣਾ, ਤੇ ਉਹ 4 ਚਫੇਰੇ ਜਿੰਨੇ ਕੁੱਲ ਪ੍ਰੋਤਾਂ ਤੋਂ ਲੈ ਕੇ ਇਕੱਠੇ ਹੋਏ, ਉਹਨਾਂ ਨੇ ਕਿਹਾ ਵੀ ਇਹ ਕੀ ਹੋ ਗਿਆ, ਇਹ ਕੌਣ ਹੌਸਲਾ ਕਰ ਸਕਦਾ ਹੈ। ਸ਼ਾਸਤਰਾਂ ਦੀ ਪਰੰਪਰਾ, ਜਿਹੜੇ ਸ਼ਾਸਤਰਾਂ ਦੀ ਪਰੰਪਰਾ, ਬ੍ਰਹਮਾ ਦੇ ਮੂੰਹ ਚੋਂ ਨਿਕਲੇ ਵੇਦ ਔਰ ਦੂਜਾ, ਉਹਨਾਂ ਦੀ ਵਿਚਾਰਧਾਰਾ ਨੂੰ ਚੈਲੰਜ ਕਰਨ ਵਾਲਾ ਕੌਣ ਆਇਆ। ਔਰ ਉਹਨਾਂ ਨੇ ਦੇਖਿਆ ਕਿ ਵੀ ਜੋ ਵੀ ਆਇਆ ਬਹੁਤ ਖਤਰਨਾਕ ਆਇਆ, ਔਰ ਉੱਥੋਂ ਇਹ ਲੜਾਈ ਦੀ ਸ਼ੁਰੂਆਤ ਹੋਈ ਹੈ। ਮੈਂ ਹਮੇਸ਼ਾ ਇਹ ਕਹਿੰਦਾ ਵੀ ਠੀਕ ਹੈ, ਅਸੀਂ ਬਹੁਤ ਸਾਰੀਆਂ ਹੁਣ ਤਾਂ ਡਾਕੂਮੈਂਟਰੀਜ਼ ਅਵੇਲੇਬਲ ਨੇ, ਕਿਤਾਬਾਂ ਅਵੇਲੇਬਲ ਨੇ, ਫੌਜੀ ਜਰਨੈਲਾਂ ਨੇ ਲਿਖੀਆਂ, ਬਿਊਰੋਕਰੈਟਸ ਨੇ ਲਿਖੀਆਂ, ਜੂਨ 84 ਤੇ ਪਾਂਡੇ ਜਿਹੜਾ ਗਵਰਨਰ ਸੀ ਜਿਹਦੇ ਵੇਲੇ ਲਿਖੀਆਂ, ਉਹਨੇ ਲਿਖੀਆਂ। ਪਹਿਲੀ ਕਿਤਾਬ ਮਾਰਕ ਟਲੀ ਔਰ ਸਤੀਸ਼ ਜੈਕਬ ਦੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਇਹ ਆਈ। ਹੁਣ ਅਸੀਂ ਦੇਖਦੇ ਹਾਂ ਉਹ ਜਿਹੜਾ ਜੂਨ 84 'ਚ ਗੁਰਦੇਵ ਸਿੰਘ ਬਰਾੜ ਨੂੰ ਛੁੱਟੀ ਤੇ ਭੇਜ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ DC ਲਾਇਆ ਸੀ ਰਮੇਸ਼ ਇੰਦਰ ਸਿੰਘ, ਜਿਹੜਾ ਬਾਅਦ ਦੇ ਵਿੱਚ ਚੀਫ ਸੈਕਟਰੀ ਵੀ ਰਿਹਾ ਬਾਦਲਾਂ ਦੇ ਵੇਲੇ, ਬਾਅਦ 'ਚ ਰਿਟਾਇਰ ਹੋਣ ਤੋਂ ਬਾਅਦ BJP ਜੁਆਇਨ ਕੀਤੀ। ਉਹਨੇ ਪਿੱਛੇ ਜੇ ਕਿਤਾਬ ਵੀ ਲਿਖੀ, ਅੱਜ ਵੀ ਉਹਦਾ ਲੰਮਾ ਚੌੜਾ ਇੱਕ ਆਰਟੀਕਲ ਟ੍ਰਿਬਿਊਨ ਨੇ ਛਾਪਿਆ, ਬਲੂ ਸਟਾਰ ਵਾਜ਼ ਇਲ ਪਲੈਨਡ ਬੈਡਲੀ ਐਗਜ਼ੀਕਿਊਟਡ। ਔਰ ਇਸ ਦੇ ਵਿੱਚ ਕੁਝ ਵੇਰਵੇ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ, ਜਿਹੜੇ ਕਮਿੰਗ ਫਰੋਮ ਦਾ ਹਾਰਸ ਮਾਊਥ ਨੇ। ਲੇਕਿਨ ਇਹ ਸਾਰਿਆਂ ਦੇ ਬਾਵਜੂਦ ਇਹ ਸਾਰੇ ਵਕਤੀ ਤੌਰ ਤੇ ਹੀ, ਜਿੰਨਾ ਕੁ ਵੀ ਤੁਸੀਂ ਨੈਰੇਟਿਵ ਕਿਤਾਬਾਂ ਤਾਂ
ਹੁਣ ਸ਼ਾਇਦ 200 ਤੋਂ ਜ਼ਿਆਦਾ ਹੋਣਗੀਆਂ। ਫਿਰ ਜਰਨਲਿਸਟ ਜਿਹੜੇ ਸੀ ਉਹਨਾਂ ਨੇ ਲਿਖਿਆ, ਕੁਲਦੀਪ ਨਈਅਰ, ਖੁਸ਼ਵੰਤ ਸਿੰਘ ਨੇ ਉਦੋਂ ਲਿਖੀ ਟ੍ਰੈਜਡੀ ਆਫ ਪੰਜਾਬ। ਹੁਣ ਕਿੰਨੀਆਂ ਹੀ ਕਿਤਾਬਾਂ ਜਿਹੜੀਆਂ ਨੇ ਭਰੇ ਹੋਣਗੀਆਂ, ਲਾਇਬ੍ਰੇਰੀਆਂ ਲਿਖੀਆਂ ਨੇ, ਪਰ ਕੋਈ ਵੀ ਇਸ ਪਾਸੇ ਵੱਲ ਪੁਆਇੰਟ ਆਊਟ ਨਹੀਂ ਕਰਦਾ। ਇਹੀ ਹੋਏਗਾ ਜੀ ਇੰਦਰਾ ਗਾਂਧੀ ਨੇ ਇਲੈਕਸ਼ਨਾਂ ਜਿੱਤਣੀਆਂ ਸੀ, ਪਾਰਲੀਮੈਂਟ ਚੋਣਾਂ, ਔਰ ਅਨਪੋਪੂਲਰ ਸੀ, ਉਹਨੇ ਪੋਲਰਾਈਜ਼ ਕਰਨਾ ਸੀ, ਸਿੱਖਾਂ ਨੂੰ ਨਿਸ਼ਾਨਾ ਬਣਾਇਆ ਔਰ ਇੰਨਾ ਕੁ ਕਰ ਲਿਆ। ਜਿਹੜੇ ਬਹੁਤ ਪ੍ਰੋਬਿੰਗ ਸਿੱਖ ਨੇ ਜਾਂ ਥੋੜੀ ਬਹੁਤ ਜਿਹੜੀ ਹੈ ਉਹ ਸਿੱਖ ਮਾਈਂਡਸੈਟ ਨਾਲ ਇਨਵੈਸਟੀਗੇਟ ਕਰਦੇ ਨੇ, ਉਹ ਇਹਨੂੰ ਥੋੜਾ ਜਿਹਾ ਪਿੱਛੇ ਲੈ ਜਾਂਦੇ ਨੇ ਕਿ ਜੀ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਕਿਉਂਕਿ ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ ਸੀ ਔਰ ਬਾਕੀ ਸਾਰੇ ਸੁਸਰੀ ਵਾਂਗ ਸੌਂ ਗਏ ਸੀ। ਤਾਂ ਉਹਨੂੰ ਲੱਗਦਾ ਸੀ ਵੀ ਜੇ ਇਹ ਨਾ ਹੁੰਦੇ ਤੇ ਇਵੇਂ ਨਹੀਂ ਸੀ ਹੋਣਾ, ਜਿਹੜਾ ਉਹ ਸਦਾ ਹੀ ਮੇਰਾ ਖਾਨਦਾਨੀ ਰਾਜ ਰਹਿਣਾ ਸੀ। ਕੋਈ ਇਸ ਨੂੰ ਦੋਨਾਂ ਧਿਰਾਂ ਦੇ ਨਾਲ ਜੀ ਦੇਖੋ, ਜੇ ਭਿੰਡਰਾਂਵਾਲੇ ਹਿੰਸਾ ਦਾ ਸਹਾਰਾ ਨਾ ਲੈਂਦੇ, ਹਥਿਆਰ ਲੈ ਕੇ ਅਕਾਲ ਤਖਤ ਤੇ ਨਾ ਬੈਠਦੇ, ਤੁਹਾਨੂੰ ਸਿੱਖਾਂ 'ਚ ਅੱਜ ਵੀ ਮਿਲ ਜਾਣਗੇ 40 ਸਾਲ ਬਾਅਦ ਵੀ ਇਸ ਕਿਸਮ ਦੀਆਂ ਗੱਲਾਂ ਕਰਨ। ਇੱਕ ਉਹ ਤਬਕਾ ਹੈ, ਪਰ ਬਹੁਤ ਘੱਟ ਨੇ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਆਪਣੇ ਸੋ ਕਾਲਡ ਬੁੱਧੂ ਜੀਵੀਆਂ ਦੀ ਸੋਚ ਦੇ ਉੱਤੇ ਵੀ ਕਿ ਵੀ ਉਹਨਾਂ ਨੂੰ ਇਹ ਗੱਲ ਸਮਝਣ 'ਚ ਕਿਉਂ ਦਿੱਕਤ ਹੁੰਦੀ ਹੈ। ਜੇ 9 ਜੂਨ ਨੂੰ ਲਹਿੰਦੇ ਪੰਜਾਬ ਦੇ ਇੱਕ ਥਾਂ ਤੇ ਬੈਠਾ ਅਫਜ਼ਲ ਅਹਿਸਨ ਰੰਧਾਵਾ ਰੋ ਕੇ ਜਿਹੜੀ ਨਜ਼ਮ ਲਿਖਦਾ, ਜਿਹੜੀ ਕਲਾਸਿਕ ਨਜ਼ਮ ਹੈ ਇਸ ਪੀਰੀਅਡ ਦੀ, ਜਿਹੜੀ ਡਾਇਗਨੋਸਿਸ ਵੀ ਕਰਦੀ ਹੈ ਬਿਮਾਰੀ ਦਾ ਤੇ ਜਿਹੜੀ ਟ੍ਰੀਟਮੈਂਟ ਵੀ ਦਿੰਦੀ ਹੈ ਕਿ ਓੜਕ ਮੁੱਕੇਗੀ, ਇਹ ਰਾਤ ਦੀ ਟ੍ਰੀਟਮੈਂਟ ਹੈ। ਪਰ ਇੱਕ ਲਾਈਨ ਉਹਨਾਂ ਦੀ ਉਹ ਸਾਰੀ ਕਹਾਣੀ ਕਹਿੰਦੀ ਹੈ ਕਿ ਇਹ ਦੁਸ਼ਮਣੀ ਜਿਹੜੀ ਉਹਨਾਂ ਨੇ ਵੈਰੀਆਂ ਨੇ ਪੁਗਾਈ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਤੁਸੀਂ ਇੱਕ ਲਾਈਨ ਤੁਹਾਨੂੰ 5 ਸਦੀਆਂ ਪਹਿਲਾਂ ਉਹ ਜਨਊ ਦੇ ਵਾਕਿਆ ਤੇ ਲੈ ਜਾਂਦੀ ਹੈ, ਤੁਹਾਨੂੰ ਕੰਧ ਸਾਹਿਬ ਦੇ ਵਾਕਿਆ ਤੇ ਲੈ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਜਦੋਂ ਅੱਗ ਨਾਲ ਫੇਰੇ ਕਰਨ ਤੋਂ ਨਾ ਕੀਤੀ, ਉਹਨਾਂ ਕਿਹਾ ਮੈਂ ਤਾਂ ਇੱਕ ਓਂਕਾਰ ਨਾਲ ਵਿਆਹਿਆ ਹੋਇਆ, ਉਹਨਾਂ ਕਿਹਾ ਕੰਧ ਸੁੱਟ ਕੇ ਹੀ ਮਾਰ ਦਿਓ। ਔਰ ਫਿਰ ਤੁਹਾਨੂੰ 5 ਸਦੀਆਂ ਦਾ ਇਤਿਹਾਸ ਸਮਝ ਆਉਂਦਾ ਹੈ ਕਿ ਬਈ ਉਹ ਗੋਂਦਾ ਮਰਵਾਹਾ ਖੱਤਰੀ ਹੋਏ, ਉਹ ਅਕਬਰ ਦੇ ਦਰਬਾਰ 'ਚ ਸ਼ਿਕਾਇਤ ਕਰਨ ਵਾਲੇ ਹੋਣ, ਉਹ ਚੰਦੂ ਹੋਏ, ਉਹ ਗੰਗੂ ਹੋਏ, 18ਵੀਂ ਸਦੀ ਤੱਕ ਪਹੁੰਚਦੇ ਆ ਲੱਖੂ ਜੱਸੂ ਹੋਏ ਤੇ 47 ਤੱਕ ਪਹੁੰਚਦੇ ਆ ਫਿਰ ਕਸ਼ਮੀਰੀ ਕੌਲ ਬ੍ਰਾਹਮਣ ਨਹਿਰੂ ਹੋਏ, ਜਿਹੜਾ ਗੰਗੂ ਬ੍ਰਾਹਮਣ ਦਾ ਡਿਸੈਂਡੈਂਟ ਚੋਂ ਨੇ। ਤੇ ਇਹ 5 ਸਦੀਆਂ ਦਾ ਵੈਰ ਕੀ ਜਾਂ 22 ਤਾਰ ਦੇ ਪਹਾੜੀ ਰਾਜੇ ਹੋਣ ਜਿਨ੍ਹਾਂ ਨੇ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ ਆਪਣੇ ਜੀਵਨ ਦੀਆਂ, 12 ਤਾਂ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਨੇ। ਸੋ ਜਦੋਂ ਤੱਕ ਇਹ ਬੇਸਿਕ ਕਨਸੈਪਟ, ਇਸ ਲਈ ਮੈਂ ਬਹੁਤ ਦਰਦ ਭਰੇ ਅੰਦਾਜ਼ ਦੇ ਵਿੱਚ ਸਾਰੀ ਗਾਥਾ ਨੂੰ ਸੁਣਾ ਸਕਦਾ। 1 ਜੂਨ 84 ਦਾ ਵਾਕਿਆ ਜਿਹੜਾ ਉਹ ਅਥਰੂਆਂ ਦਾ ਹੜ ਲਿਆ ਸਕਦਾ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਫੈਕਟ ਹੈ ਜੋ ਉਹਨਾਂ ਨੇ ਸਾਡੇ ਤੇ ਜਿਹੜਾ ਉਹ ਥੋਪਿਆ। ਪਰ ਸਾਡੇ ਤਬਕੇ ਨੂੰ ਸਮਝਣਾ ਹੋਏਗਾ ਕਿ ਇਹ ਲੜਾਈ ਮਹਿਜ਼ ਇੰਦਰਾ ਗਾਂਧੀ ਜਾਂ ਕਾਂਗਰਸ ਜਾਂ ਵੋਟਾਂ ਦੀ ਲੜਾਈ ਨਹੀਂ ਸੀ। ਔਰ ਜੇ ਤੁਸੀਂ ਉਸ ਨੂੰ ਦੇਖਣਾ ਹੋਏ ਕਿ ਕਲੈਕਟਿਵਲੀ ਉਹ ਬੀਜੇਪੀ ਹੋਏ, ਉਹ ਕਮਿਊਨਿਸਟ ਹੋਣ, ਉਹ ਸੋ ਕਾਲਡ ਸੈਕੂਲਰ ਹੋਣ, ਲਿਬਰਲ ਹੋਣ, ਏਥੀਇਸਟ ਹੋਣ, ਤੁਸੀਂ 40 ਸਾਲ ਪਹਿਲਾਂ ਦੇ ਵੇਰਵੇ ਕੱਢ ਲਓ, ਕਿਹਨੇ ਸਿੱਖਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਜਾਂ ਕਿਸ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਆਪਣੀ ਫੌਜ ਨੂੰ, ਆਪਣੇ ਲੋਕਾਂ ਨੂੰ ਮਾਰਨ ਲਈ, ਔਰ ਉਹ ਵੀ ਉਸ ਮੁਕੱਦਸ ਦਿਨ ਨੂੰ 3 ਜੂਨ ਦਾ ਚੁਣਿਆ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ। ਕਿਉਂਕਿ ਜਦੋਂ ਤੁਸੀਂ ਕਿਸੇ ਕੌਮ ਦਾ ਜਿਹੜਾ ਉਹ ਸਰਵਨਾਸ਼ ਕਰਨਾ ਹੁੰਦਾ ਹੈ, ਤੁਸੀਂ ਉਸ ਥਾਂ ਤੇ ਜਿਹਨੂੰ ਅਸੀਂ ਮਰਮਕ ਸਥਾਨ ਕਹਿੰਦੇ ਆ ਉੱਥੇ ਹਿੱਟ ਕਰਦੇ ਹੋ ਜਿੱਥੇ ਸਭ ਤੋਂ ਜ਼ਿਆਦਾ ਤਕਲੀਫ ਹੁੰਦੀ ਹੈ। ਔਰ ਠੀਕ ਜੋਇਸ ਪੈਡੀਗਰੂ ਇੱਕੋ ਇੱਕ ਸਕਾਲਰ ਸੀ UK ਦੀ, ਜਿਹਨੂੰ ਆਪਣੀ ਜ਼ਿੰਦਗੀ ਦੇ ਵੇਲੇ ਜਿਹੜਾ ਉਹ ਮੌਕਾ ਬਣਿਆ ਸੰਤ ਪਿੰਡਾਂ ਵਾਲਿਆਂ ਨੂੰ ਵੀ ਇੰਟਰਵਿਊ ਕਰਨ ਦਾ। ਫਿਰ ਉਹਨੇ ਜੂਨ 84 ਤੋਂ ਬਾਅਦ ਵੀ ਕਿਤਾਬ ਲਿਖੀ ਔਰ ਉਹਨੇ ਆਪਣੀ ਕੋਟ ਦੇ ਵਿੱਚ ਈਵਨ 40 ਸਾਲ ਪਹਿਲਾਂ ਇਹ ਲਿਖਿਆ ਸੀ ਕਿ ਇਹ ਲੜਾਈ ਮਹਿਜ਼ ਕੋਈ ਧਾਰਮਿਕ ਸਥਾਨ ਢਾਣ ਤੱਕ ਜਾਂ ਪਿੰਡਾਂ ਵਾਲਿਆਂ ਨੂੰ ਮਾਰਨ ਤੱਕ ਨਹੀਂ ਸੀ। ਇਹ ਉਸ ਕੌਮ ਨੂੰ ਜਿਸ ਦਾ ਇਹ ਖੁਰਾ ਖੋਜ ਮਿਟਾਉਣਾ ਚਾਹੁੰਦੇ ਨੇ, ਉਸ ਦੇ ਖਿਲਾਫ ਹਰ ਲੈਵਲ ਦੀ ਜੰਗ ਦਾ ਐਲਾਨ ਸੀ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੈਨੋਸਾਈਡ ਲਫ਼ਜ਼ ਜਦੋਂ ਕਿਹਾ ਜਾਂਦਾ ਜਾਂ ਅਸੀਂ ਘੱਲੂਘਾਰਾ ਕਹਿੰਦੇ ਹਾਂ, ਉਸ ਦਾ ਇੱਕ ਆਸਪੈਕਟ ਤਾਂ ਫਿਜ਼ੀਕਲ ਕਿਲਿੰਗਸ ਨਾਲ ਹੁੰਦਾ ਹੈ। ਜਿਹੜੀਆਂ ਇੰਨੀਆਂ ਕੈਂਪਲ ਨੇ, ਗਿਣਤੀ ਤੁਸੀਂ 1.5 ਲੱਖ ਰੱਖੋ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ
ਜਿਨ੍ਹਾਂ ਦੇ ਵਿੱਚ ਤੁਹਾਨੂੰ ਫਿਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਅਣਪਛਾਤੀ ਲਾਸ਼ ਹੈ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਵੀ ਅਣਪਛਾਤੀ ਲਾਸ਼ ਹੈ। ਫਿਰ ਕੋਈ ਨੌਜਵਾਨਾਂ ਤੱਕ ਜਾਂ ਯੰਗਸਟਰਸ ਤੱਕ ਮਹਿਦੂਦ ਨਹੀਂ ਹੈ, ਬੱਚੇ ਵੀ ਨੇ, ਬੁੱਢੇ ਵੀ ਨੇ। ਔਰ ਉਸ ਦੇ ਲਈ ਜੇ ਅਸੀਂ ਜੂਨ 84 ਦੀ ਗੱਲ ਕਰ ਰਹੇ ਹਾਂ ਤੇ ਫਿਰ ਜਿਹੜਾ ਐਸੋਸੀਏਟਡ ਪ੍ਰੈਸ ਦਾ ਨੁਮਾਇੰਦਾ ਜਿਹੜਾ ਕਿ ਕਿਸੇ ਢੰਗ ਨਾਲ ਲੇਟ ਪਹੁੰਚਿਆ ਅੰਮ੍ਰਿਤਸਰ 'ਚ ਰਹਿ, ਕਿਉਂਕਿ ਬਾਕੀ ਤਾਂ ਇਹਨਾਂ ਨੇ ਪੰਜਾਬ ਨੂੰ ਕੱਟ ਆਫ ਕਰਤਾ ਸਾਰੀ ਦੁਨੀਆ ਨਾਲੋਂ, ਪੈਦਲ ਚੱਲਣ ਤੇ ਵੀ ਪਾਬੰਦੀ ਲਾ ਦਿੱਤੀ। ਉਸ ਤੋਂ ਪਹਿਲਾਂ ਹੀ ਡਿਸਟਰਬਡ ਏਰੀਆ ਐਲਾਨਿਆ ਹੋਇਆ ਸੀ। ਪਰ ਬ੍ਰਹਮ ਚਲਾਨੀ ਨਾਂ ਦਾ ਸਾਊਥ ਇੰਡੀਆ ਦਾ ਰਿਪੋਰਟਰ ਜਿਹੜਾ ਐਸੋਸੀਏਟਡ ਪ੍ਰੈਸ ਲਈ ਕੰਮ ਕਰਦਾ ਸੀ, ਉਸ ਦੀ ਟੈਸਟੀਮਨੀ ਜਿਸ ਨੂੰ ਦੁਨੀਆ ਨੇ ਦੇਖਿਆ, ਮੰਨਿਆ ਕਿ ਕਿਵੇਂ ਪੁਆਇੰਟ ਬਲੈਂਕ ਰੇਂਜ ਤੇ 80-80 ਸਾਲ ਦੇ ਬਜ਼ੁਰਗ ਵੀ ਗੋਲੀਆਂ ਦਾ ਨਿਸ਼ਾਨਾ ਬਣੇ, ਛੋਟੇ ਛੋਟੇ ਬੱਚੇ ਵੀ ਬਣੇ, ਕਈ ਬੱਚੇ ਜਿਹੜੇ ਅਜੇ ਮਾਂ ਦੀ ਕੁੱਖ ਦੇ ਵਿੱਚ ਸਨ ਉਹ ਵੀ, ਔਰ ਕਿਵੇਂ ਉਹਨਾਂ ਲਾਸ਼ਾਂ ਦੇ ਢੇਰ ਔਰ ਕਿਵੇਂ ਕਈ ਅੱਧ-ਮੋਏ ਜਿਹੜੇ ਸਿਸਕਦੇ ਨੇ ਉਹਨਾਂ ਨੂੰ ਡੈਂਪ ਜਿਹੜੇ ਉਹਨਾਂ ਦੇ ਡੰਪ ਕਰਨ ਵਾਲੇ ਉਹਨਾਂ ਦੇ ਮਿਊਨਿਸਪਲ ਕਮੇਟੀ ਅੰਮ੍ਰਿਤਸਰ ਦੇ ਟਰੱਕਾਂ 'ਚ ਕਿਵੇਂ ਉਹਨਾਂ ਨੂੰ ਧੋਇਆ ਗਿਆ, ਕਿਵੇਂ ਮਾਸ ਕ੍ਰੀਮੇਸ਼ਨਸ ਮਿੱਟੀ ਦਾ ਤੇਲ ਪਾ ਕੇ ਗੁਰਦੁਆਰਾ ਬਾਬਾ ਸ਼ਹੀਦਾਂ ਵਾਲੇ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਇਹ ਜੂਨ 84 ਘੱਲੂਘਾਰੇ ਦਾ। ਔਰ ਇਹ ਸਿਲਸਿਲਾ ਅਣਪਛਾਤੀਆਂ ਲਾਸ਼ਾਂ ਦਾ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ 92-93 ਦੌਰ ਦੀਆਂ ਉਹਨਾਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕੀਤੀ ਤੇ ਇਹ ਦੇਖਣਾ ਹੋਏਗਾ ਕਿ ਪੰਜਾਬ ਦੀ ਜਿੱਥੇ ਚੋਕਡ ਰਿਵਰਸ ਸਨ ਪੰਜਾਬ ਦੀਆਂ ਜਿਹੜੀਆਂ ਰਾਜਸਥਾਨ ਨੂੰ ਜਾਣ ਵਾਲੀਆਂ, ਕਿਉਂਕਿ ਮਾਰ-ਮਾਰ ਕੇ ਲਾਸ਼ਾਂ ਦਰਿਆਵਾਂ ਦੇ ਵਿੱਚ ਸੁੱਟੀਆਂ ਜਾਂਦੀਆਂ ਸੀ, ਉਹ ਬੰਦ ਹੋ ਜਾਂਦੇ ਸੀ ਜਿੰਨੇ ਉਹਨਾਂ ਦੇ ਮੋਗੇ ਜਦੋਂ ਕਿ ਉਹ ਐਂਟਰ ਕਰਦੇ ਨੇ। ਰਾਜਸਥਾਨ ਨੇ ਪੰਜਾਬ ਨੂੰ ਕਿਹਾ ਸੀ ਇੰਨੀਆਂ ਡੈਡ ਬੋਡੀ ਸਾਡੇ ਕੋਲ 1 ਮਹੀਨੇ ਚਾਹੀਆਂ, ਇਹਨਾਂ ਦਾ ਸਾਨੂੰ ਖਰਚਾ ਦਿਓ ਹੈ। ਔਰ ਉਹਦੇ ਤੇ ਉਦੋਂ ਦਾ ਪਾਇਨੀਅਰ ਨੇ ਲਿਖਿਆ ਸੀ ਕਿ ਹੂ ਡੰਪਡ ਦਾ ਬੋਡੀਜ਼ ਇਨ ਦਾ ਕੈਨਾਲ। ਤੇ ਇਵੇਂ ਹੀ ਪੰਜਾਬ ਦੇ ਸਿਵੇ ਜਿਹੜੇ ਨੇ 84 ਤੋਂ ਲੈ ਕੇ 94-95 ਤੱਕ ਬਲਦੇ ਹੀ ਰਹੇ ਨੇ ਅੱਧੀ ਅੱਧੀ ਰਾਤ ਨੂੰ ਔਰ ਦੂਜਿਆਂ ਨੂੰ, ਕਿਉਂਕਿ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਲਗਾਤਾਰਤਾ ਦੇ ਨਾਲ ਉਸ ਨੂੰ ਕੰਟੀਨਿਊ ਕੀਤਾ ਗਿਆ। ਹੁਣ ਇਸ ਸਾਰੇ ਦਾ ਪਿਛੋਕੜ ਇਸ ਦੇ ਨਾਲ ਹੀ ਜਾ ਕੇ ਜੁੜਦਾ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਪਹਿਲਾਂ ਇਹਨਾਂ ਦੇ ਕੋਲ ਸਿਆਸੀ ਪਾਵਰ ਨਹੀਂ ਸੀ, ਜਾਂ ਮੁਗਲਾਂ ਦੇ ਕੋਲ ਚੁਗਲਖੋਰ ਬਣ ਕੇ ਸ਼ਿਕਾਇਤੀ ਬਣ ਕੇ ਕੰਸਪਾਇਰ ਕਰਦੇ ਸੀ, ਜਾਂ ਜਿਹੜੇ ਸੈਮਾਈ ਇੰਡੀਪੈਂਡੈਂਟ 22 ਤਾਰ ਦੇ ਪਹਾੜੀ ਰਾਜੇ ਸੀ ਉਹਨਾਂ ਦੇ ਦਰਬਾਰਾਂ ਦੇ ਵਿੱਚ ਜਿਹੜੇ ਨੇ ਰਾਜ ਪ੍ਰੋਤ ਬਣ ਕੇ ਬੈਠੇ ਹੋਏ ਸੀ, ਉਹ ਕੋਈ ਪਰਮਾਨੰਦ ਹੋਏ ਬਿਲਾਸਪੁਰ ਕੈਲੂਰ ਦੇ ਵਿੱਚ ਜਾਂ ਉਹਨਾਂ ਦਾ ਇਸਤੇਮਾਲ ਕਰਦੇ ਸੀ। ਔਰ ਇਹ ਪਹਿਲੀ ਵਾਰ ਸੀ 5 ਸਦੀਆਂ ਬਾਅਦ 1469 ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਕਿ 15 ਅਗਸਤ 1947 ਨੂੰ ਇਹਨਾਂ ਦੇ ਹੱਥ ਸਿੱਧੇ ਤੌਰ ਦੇ ਉੱਤੇ ਪੋਲੀਟੀਕਲ ਪਾਵਰ ਆਈ। ਔਰ ਕਿੰਨੀ ਪਾਵਰ ਬ੍ਰਾਹਮਣਵਾਦ ਦੀ ਈਵਨ ਇਸ ਅਖੌਤੀ ਸੈਕੂਲਰ ਮੁਲਕ 'ਚ ਵੀ ਸੀ। ਤੁਸੀਂ ਅਮਰੀਕਨ ਜਰਨਲਿਸਟ ਜਿਨ੍ਹਾਂ ਨੇ ਫਰੀडम ਐਟ ਮਿਡਨਾਈਟ ਕਿਤਾਬ ਲਿਖੀ ਹੈ ਕਿ ਈਵਨ 14 ਤੇ 15 ਅਗਸਤ ਦੀ ਜਿਹੜੀ ਦਰਮਿਆਨੀ ਰਾਤ ਸੀ ਜਿਹਨੂੰ ਆਜ਼ਾਦੀ ਦੇ ਲਈ ਚੁਣਿਆ ਗਿਆ, ਆਜ਼ਾਦੀ ਦੀ ਘੋਸ਼ਣਾ ਲਈ ਨਹਿਰੂ ਨੇ ਜਿਹੜਾ ਸਟੇਟਮੈਂਟ ਦਿੱਤੀ, ਉਹ ਵੀ ਜੋਤਸ਼ੀਆਂ ਤੋਂ ਪੁੱਛ ਕੇ ਕਿ ਵੀ ਇਹ ਸ਼ੁਭ ਮੌਕਾ ਹੈ। ਸੋ ਇਹ ਹਿੰਦੂ ਰਾਜ ਦੀ ਭਾਵੇਂ ਸੈਕੂਲਰਿਜ਼ਮ ਦਾ ਲਬਾਦਾ ਸੀ, ਉਹ 14 ਤੇ 15 ਦੀ ਦਰਮਿਆਨੀ ਰਾਤ ਜਦੋਂ 40% ਦੀ ਸਿੱਖ ਕੌਮ ਪਨਾਹਗੀਰ ਬਣ ਕੇ ਆਪਣੇ ਘਰ ਦਾ ਕੋਈ ਨਾ ਕੋਈ ਜੀਵ ਮਰਵਾ ਕੇ ਵਾਘਾ ਔਰ ਹੁਸੈਨੀ ਵਾਲਾ ਦਾ ਬਾਰਡਰ ਟੱਪ ਕੇ ਇੱਧਰ ਆ ਰਹੀ ਸੀ ਤੇ ਇੱਧਰ ਸਾਡੇ ਲਈ ਤੋਹਫਾ ਤਿਆਰ ਸੀ ਜਿਹੜਾ 10 ਅਕਤੂਬਰ 1947 ਨੂੰ ਦਿੱਤਾ ਗਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਜਰਾਇਮ ਪੇਸ਼ਾ ਕਬੀਲਾ ਨੇ ਔਰ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਖਤਰਾ ਹੈ। 37 ਸਾਲ ਸਾਡੀ ਜ਼ਬਾਨ ਨੂੰ, ਸਾਡੇ ਕਿਰਦਾਰ ਨੂੰ, ਸਾਡੇ ਜਿਹੜਾ ਓਵਰਆਲ ਪ੍ਰਾਈਡ ਨੂੰ ਕਿਵੇਂ ਹਰਟ ਕੀਤਾ ਗਿਆ, ਲੇਕਿਨ ਇਹ ਕੌਮ ਨਾ ਤਾਂ ਦੱਬਣ ਵਾਲੀ ਸੀ ਨਾ ਇਹਨੇ ਕਦੇ ਦੱਬਣਾ। ਗੁਰੂਆਂ ਨੇ ਸਾਡੀ ਪ੍ਰੋਗਰਾਮਿੰਗ ਇਹ ਕੀਤੀ ਹੋਈ ਆ। ਪਿਛਲੇ ਦਿਨਾਂ 'ਚ ਇੱਕ ਹਿੰਦੂ ਯੋਗੀ ਆਪਣੇ ਕਿਸੇ ਪ੍ਰੋਗਰਾਮ 'ਚ ਕਹਿ ਰਿਹਾ ਸੀ ਕਿ ਦੁਨੀਆ ਦੇ 100 ਬੰਦਿਆਂ ਨੂੰ ਪੁੱਛੋ ਕਿ ਵੀ ਤੁਹਾਨੂੰ ਕਿਸ ਤੋਂ ਮੌਤ ਤੋਂ ਡਰ ਲੱਗਦਾ ਹੈ, ਕਹਿੰਦਾ 95 ਕਹਿਣਗੇ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ। ਕਹਿੰਦਾ 100 ਸਿੱਖ ਜਿੱਦਾਂ ਦੇ ਵੀ ਨੇ ਇਕੱਠੇ ਕਰ ਲਓ, ਉਹਨਾਂ ਨੂੰ ਪੁੱਛੋ, ਉਹਨਾਂ ਚੋਂ 95 ਕਹਿਣਗੇ ਸਾਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਹੁਣ ਇਹ ਜਿਹੜੀ ਟ੍ਰੇਨਿੰਗ ਹੈ, ਜਿਹੜੀ ਪ੍ਰੋਗਰਾਮਿੰਗ ਹੈ,
ਇਹ ਇਹਨਾਂ ਦੀ ਸਮਝ ਤੋਂ ਬਾਹਰ ਹੈ। ਇਹਨਾਂ ਨੇ ਸਮਝਿਆ ਵੀ ਠੀਕ ਹੈ ਇਹਦਾ ਖਰੀਦ ਲਿਆ, ਕੋਈ ਮਿਨਿਸਟਰ ਬਣਾਤਾ, ਕੋਈ ਪੰਜਾਬ 'ਚ ਕੈਰੋਂ ਵਰਗਿਆਂ ਤੋਂ ਸ਼ੁਰੂ ਹੋਈ ਉਹ ਗਦਾਰੀ ਦੀ ਗਦਾਰਾਂ ਦੀ ਨਸਲ ਤੇ ਦਰਬਾਰਾ ਚੀਫ ਮਿਨਿਸਟਰ ਜਿਹਨੂੰ ਸੰਤ ਪਿੰਡਾਂ ਵਾਲੇ ਜ਼ਕਰੀਆ ਕਹਿੰਦੇ ਸੀ, ਜ਼ਕਰੀਆ ਖਾਨ, ਉਹਦੇ ਤੱਕ ਪਹੁੰਚੀ ਜੀ ਕਿ ਵੀ ਇਹਨਾਂ ਦਾ ਕੀ ਹੈ, ਇਹਨਾਂ ਨੂੰ ਦੂਜਾ। ਪਰ ਅਸੀਂ ਸਮਝਦੇ ਹਾਂ ਕਿ ਜਿੱਥੇ ਦੁਸ਼ਮਣ ਨੇ ਤਾਂ ਅਨਹੋਣੀ ਕੀਤੀ, ਅਨਹੋਣੀ ਕਰ ਰਿਹਾ, ਅਨਹੋਣੀ ਕਰੇਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਦੋ ਆਸਪੈਕਟ ਘੱਲੂਘਾਰਾ 84 ਦੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਿਰਫ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਫੌਜੀ ਹਮਲਾ ਹੀ ਨਹੀਂ ਸੀ, ਇਸ 'ਚ ਨੇਵਲ ਡਾਈਵਰਸ ਵੀ ਇਸਤੇਮਾਲ ਕੀਤੇ ਗਏ, 에ਅਰ ਫੋਰਸ ਦਾ ਇਸਤੇਮਾਲ ਕੀਤਾ ਗਿਆ, ਪੋਇਜ਼ਨਸ ਗੈਸ, ਔਰ ਖਾਸ ਤੌਰ ਤੇ ਵਿਜੰਤਾ ਟੈਂਕਸ ਔਰ ਗਨਸ ਪੂਰੀਆਂ ਜਿਹੜੀਆਂ ਆਰਮੀ ਦੀਆਂ, ਔਰ ਇਹ ਸਾਰੇ ਦੇ ਨਾਲ ਈਵਨ ਦਰਬਾਰ ਸਾਹਿਬ ਤੋਂ ਇਲਾਵਾ 3 ਹੋਰ ਗੁਰਦੁਆਰਿਆਂ 'ਚ ਵੀ ਟੈਂਕ ਲਿਆਂਦੇ ਗਏ। ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। ਔਰ ਇਸ ਸਭ ਦੇ ਦੋ ਆਸਪੈਕਟ ਮੈਂ ਜਿਹੜਾ ਦੇਖਦਾ, ਇੱਕ ਤਾਂ ਉਹ ਹੈ ਜਿਹੜਾ ਚਮਕੌਰ ਦੀ ਗੜੀ ਦਾ ਆਸਪੈਕਟ ਹੈ, ਕਿਉਂਕਿ 1 ਜੂਨ 84 ਦਾ ਘੱਲੂਘਾਰਾ ਸਾਡੇ ਲਈ ਸੈਲੀਬ੍ਰੇਸ਼ਨ ਹੈ, ਸਾਡੇ ਲਈ ਉਸ ਚੋਂ ਪ੍ਰਾਈਡ ਲੈਣ ਦੀ ਗੱਲ ਹੈ। ਉਹ ਠੀਕ ਇਵੇਂ ਹੀ ਹੈ ਜਿਵੇਂ ਚਮਕੌਰ ਦੀ ਗੜੀ 'ਚ 40 ਸਿੱਖਾਂ ਦੇ ਨਾਲ 10ਵੇਂ ਪਾਤਸ਼ਾਹ ਜਦੋਂ ਆਪਣੇ ਉਸ ਥਾਂ ਦੇ ਉੱਤੇ 10 ਲੱਖ ਫੌਜ ਦਾ ਟਾਕਰਾ ਕਰ ਰਹੇ ਨੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਦੇ ਮੈਦਾਨ 'ਚ ਜਾਂਦੇ ਨੇ, ਪਿਤਾ ਉੱਤੋਂ ਦੇਖ ਰਹੇ ਨੇ ਉਹਨਾਂ ਨੂੰ ਜੂਝਦੇ, ਤੇ ਜਿਉਂ ਹੀ ਬਾਬਾ ਅਜੀਤ ਸਿੰਘ ਸ਼ਹੀਦੀ ਜਾਮ ਪੀਂਦੇ ਨੇ, ਗੁਰੂ ਕਲਗੀਧਰ ਪਾਤਸ਼ਾਹ ਖੁਸ਼ੀ ਦਾ ਜਕਾਰਾ ਛੱਡਦੇ ਨੇ। ਫਿਰ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜਾ ਕੇ ਜੂਝਦੇ ਨੇ, ਉਵੇਂ ਹੀ ਉਹ ਸ਼ਹੀਦੀ ਪਾਉਂਦੇ ਨੇ, ਖੁਸ਼ੀ ਦਾ ਜਕਾਰਾ ਛੱਡਦੇ ਨੇ। ਔਰ ਉਹ ਜਿਹੜਾ ਚਮਕੌਰ ਦੀ ਗੜੀ ਹੈ ਜਿਹੜੀ ਹਰ ਸਿੱਖ ਦੇ ਅੰਦਰ ਉਸਰ ਜਾਂਦੀ ਹੈ ਕਿ ਭਾਈ 10 ਲੱਖ ਫੌਜ ਵੀ ਹੋਏ, ਸਾਡਾ ਤਾਂ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ, 40 ਨੂੰ 1.25 ਲੱਖ ਨਾਲ ਜਰਬ ਦਿਓ, ਅਸੀਂ ਤਾਂ ਕਿੰਨੇ ਲੱਖ ਹੋ ਗਏ। ਉਹ ਸਿੱਖ ਨੂੰ ਕਦੇ ਵੀ ਕਿਤੇ ਸਰੈਂਡਰ ਨਹੀਂ ਕਰਨ ਦਿੰਦਾ, ਕਿਤੇ ਘਬਰਾਉਣ ਨਹੀਂ ਦਿੰਦਾ, ਕਿਤੇ ਦੂਜਾ ਨਹੀਂ ਹੋਣ ਦਿੰਦਾ। ਔਰ ਇਸੇ ਲਈ ਜਦੋਂ ਇਹ ਗੱਲ ਉਹਨਾਂ ਨੇ ਸਾਕਾ ਚਮਕੌਰ ਲਿਖਣ ਵਾਲੇ ਸ਼ਾਇਰ ਨੇ ਲਿਖੀ ਤੇ ਉਸਨੇ ਕਹੀ ਕਿ ਭਾਈ ਉਸ ਤੋਂ ਪ੍ਰੀਵੀਅਸ ਨਾਈਟ ਉਸੇ ਗੜੀ ਦੇ ਵਿੱਚ 10ਵੇਂ ਪਾਤਸ਼ਾਹ ਜਦੋਂ ਆਪਣੇ ਸਿੱਖਾਂ ਦੇ ਮੂੰਹ ਪਲੋਸ ਰਹੇ ਨੇ, ਉਹਨਾਂ ਨੂੰ ਨੀਂਦ ਦੇ ਵਿੱਚ ਥਾਪੜਾ ਦੇ ਰਹੇ ਨੇ, ਆਪਣੇ ਬੱਚਿਆਂ ਦੇ ਮੂੰਹ ਤੇ ਪਿਆਰ ਨਾਲ ਹੱਥ ਫੇਰ ਰਹੇ ਨੇ, ਤੇ ਫਿਰ ਉਹ ਜੋਗੀ ਕਹਿੰਦਾ ਕਿ ਗੁਰੂ ਸਾਹਿਬ ਕਹਿ ਰਹੇ ਨੇ, ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कल जाऊंगा चमकौर से मैं सुरखरू होकर। क्योंकि ये प्राइड है और इनू जदों असी बिल्कुल एकदम वो वाकया 1704 दे दसंबर महीने चमकौर दी गढ़ी चो कढ़ के तुसी जून 84 अकाल तख्त ते आ जाओ, तो फिर जिथे जरनैलों का जरनैल बैठा है सन जरनैल सिंह खालसा पिंडा वाले, जनरल सुबेग सिंह, भाई अमरीक सिंह, तो उन्होंने कुछ दर्जन साथी सिंघा ने जिन्हों ने फिर वो जंग मचाया। 72 घंटे भारत की फौज नेड़े नहीं लग सकी और अखीरले साह ते अखीरली गोली तक लड़े। ये वो चमकौर की गढ़ी का प्राइड 20वीं सदी दे विच इन्हां योधियां ने दोहराया। दूसरा आसपैक्ट जो असी 10वें पातशाह की जिंदगी का ही देखते हैं, साहिबजादा जोरावर सिंह, साहिबजादा फतेह सिंह की शहादत। अच्छा। राय कला का नौकर नूरा माही उसनूं भेजा जाता है कि खबर लैके आओ, आउंदा है, शाम का टाइम है, बाहर 10वें पातशाह रहरास का जिहड़ा दीवान सजिया होया है, संगत भी है और ज़ारो ज़ार हो रहा है, भाणा तो वापर चुका है, ये तो पता है, पर उन्होंने गुरु साहब कहते हैं तू उच्ची आवाज़ दे विच दस सारी संगत के सामने कि की वापरिया। हुण गुरु साहब गंभीर मुद्रा च ने, जमीन ते ही बैठे ने, बाहर खुले दे विच दीवान है, हाथ दे विच तीर है और एक काई दे बूटे दे नाल वो खेड भी रहे ने। उन्होंने नूरा माई ज़ारो ज़ार रोंदा है, वो शहादतां बयान करदा है, जिउंदा जिउंदियां उन्होंने कंधां विच चिण देना, माता गुजरी जी की शहादत, ते ज्यों ही वो इस वैराग की कहानी नूं होर वैरागमाई होकर समाप्त करदा है। 10वें पातशाह तीर की नोक नाल काई का बूटा पुट के कहते ने मुगलिया राज की जड़ पुट्टी गई। हुण चमकौर की गढ़ी प्राइड है, तो इस सरहंद जिहड़ी फिर गुरुमारी सरहंद बनती है,
ਜਿਹਦੀ ਇੱਟ ਨਾਲ ਇੱਟ ਸਿੱਖ ਖੜਕਾਉਂਦੇ ਨੇ, ਜਿਸ ਦਾ ਹਰ ਕੋਈ ਇੱਟ ਵੀ ਦੁਬਾਰਾ ਉਸਾਰੀ 'ਚ ਨਹੀਂ ਲੱਗਣ ਦਿੱਤੀ ਜਾਂਦੀ, ਖੋਤਿਆਂ ਨਾਲ ਹਲ ਚਲਾਇਆ ਜਾਂਦਾ ਹੈ। ਇਹ ਜ਼ੁਲਮ ਦੀ ਅਖੀਰ ਸੀ। ਸ਼ੀਰਖੋਰ ਬੱਚਿਆਂ ਨੂੰ ਜਿਹੜਾ ਉਹ ਨੀਹਾਂ 'ਚ ਚਿਣਨਾ, ਇਹ ਮੁਗਲਿਆ ਰਾਜ ਨੇ ਆਪਣੀ ਜੜ ਪੁਟਾ ਲਈ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਜੂਨ 84 ਦੇਖਦੇ ਹਾਂ, ਇੱਕ ਪਾਸੇ ਸਾਡਾ ਪ੍ਰਾਈਡ ਹੈ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣ ਵਾਲੇ, ਤੇ ਦੂਸਰੇ ਪਾਸੇ ਜੋ ਬੇਗੁਨਾਹ ਬੱਚੇ ਬੀਬੀਆਂ ਜਿਨ੍ਹਾਂ ਨੂੰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਭਾਈ ਸਰਾਲ ਵਾਂਗ ਘੇਰਾ ਇਸ ਕੁਲੱਖਣੀ ਨਾਰ ਨੇ ਪਾਇਆ, ਔਰ ਨੀਗਰ ਜਿਹੜੇ ਨੇ ਨੀਂਦ ਦੇ ਵਿੱਚ ਸੁੱਤੇ ਹੋਏ ਬੱਚੇ ਜਿਹੜੇ ਨੇ ਉਹਨਾਂ ਨੂੰ ਜਿਉਂਦਿਆਂ ਨਿਕਲਿਆ। ਇਹ ਜਿਹੜੀ ਜ਼ੁਲਮ ਦੀ ਕਹਾਣੀ ਹੈ, ਇਹ ਬ੍ਰਾਹਮਣ ਨੂੰ ਜਿਹਨੂੰ ਜੂਨ 84 ਤੋਂ ਠੀਕ 37 ਸਾਲ ਪਹਿਲਾਂ ਖਾਲਸੇ ਦੀਆਂ ਕੁਰਬਾਨੀਆਂ ਕਰਕੇ ਰਾਜ ਭਾਗ ਮਿਲਿਆ ਸੀ, ਇਹਨਾਂ ਨੇ ਆਪਣੀ ਜੜ ਪੁਟਾ ਲਈ ਹੈ। 40 ਸਾਲ ਬਾਅਦ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਤੇ ਉਹ ਇੰਡੀਅਨ ਸਟੇਟ ਜਿੱਥੇ ਪੰਜਾਬ ਨੂੰ ਕੱਟ ਆਫ ਕਰਕੇ ਸਭ ਖਬਰਾਂ ਦਾ ਸੈਂਸਰ ਕਰਕੇ ਲੀਡਰਸ਼ਿਪ ਸਾਰੀ ਮਾਰ ਕੇ ਉਹ ਸਮਝਦੇ ਸੀ ਕਿ ਅਸੀਂ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਦਿੱਲੀ ਦੇ ਪਾਵਰ ਕੋਰੀਡੋਰਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਯਾਦ ਤਾਂ ਇੰਦਰਾ ਗਾਂਧੀ ਵੀ ਕਰ ਰਹੀ ਹੈ, ਨਰਕਾਂ ਦੇ ਵਿੱਚ ਸੜ ਰਹੀ, ਵੈਦਿਆ ਵੀ ਕਰ ਰਿਹਾ ਹੈ, ਸੈਂਕੜਿਆਂ ਉਹਨਾਂ ਦੇ ਜਿਹੜੇ ਫੌਜੀ ਚੜ੍ਹ ਕੇ ਆਏ ਉਹ ਵੀ ਕਰ ਰਹੇ ਨੇ। ਪਰ ਖਾਲਸਾ ਅੱਜ ਵੀ 40 ਸਾਲ ਬਾਅਦ ਦੁਨੀਆ ਦਾ ਜਿੱਥੋਂ ਸੂਰਜ ਚੜ੍ਹਦਾ ਇਸ ਪਲੈਨਟ ਤੇ ਜਿੱਥੇ ਡੁੱਬਦਾ, ਕੋਈ ਥਾਂ ਐਸੀ ਨਹੀਂ ਹੈ ਜਿੱਥੇ ਖਾਲਸੇ ਦੇ ਨਿਸ਼ਾਨ ਨਾ ਝੂਲਦੇ ਹੋਣ। ਔਰ ਜਿੱਥੇ ਇਹ ਜੂਨ 84 ਦੇ ਘੱਲੂਕਾਰੇ ਦੀ ਯਾਦ ਔਰ ਰੈਜ਼ਿਲੀਅੰਸ ਇਹਨਾਂ 40 ਸਾਲਾਂ 'ਚ ਇਹੀ ਨਹੀਂ ਕਿ ਇਹਨਾਂ ਨੇ ਤਾਂ ਅਕਾਲ ਤਖਤ ਨੂੰ ਮਲਬਾ ਬਣਾ ਕੇ ਸਮਝਿਆ ਸੀ ਕਿ ਸਿੱਖਾਂ ਦੀ ਆਨ ਸ਼ਾਨ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਸਾਡਾ ਵੱਡਾ ਤਖਤ, ਔਰ ਉਹਨਾਂ ਨੇ ਬਾਬੇ ਸੰਤੇ ਵਰਗੇ ਜਿਹੜੇ ਨੇ ਉਹਨਾਂ ਦੇ ਜ਼ਰ ਖਰੀਦ ਉਹ ਅੱਗੇ ਲਾ ਕੇ, ਬੂਟੇ ਵਰਗੇ ਬੰਦੇ ਲੱਭ ਕੇ ਕਈ ਕਰੋੜ ਖਰਚ ਕਰਕੇ ਅਕਾਲ ਤਖਤ ਬਣਾ ਕੇ ਸਿੱਖਾਂ ਨੂੰ ਕਹਿ ਲਓ ਜੀ ਤੁਹਾਡਾ ਤਖਤ ਅਸੀਂ ਢਾਇਆ, ਤੁਸੀਂ ਕਹਿੰਦੇ ਆ ਲਓ ਜੀ ਅਸੀਂ ਤੁਹਾਨੂੰ ਨਵਾਂ ਨਕੋਰ ਬਣਾ ਕੇ ਦਿੱਤਾ। ਸਿੱਖਾਂ ਨੇ ਕਿਹਾ ਨਹੀਂ, ਇਹ ਅਸੀਂ ਢਾਵਾਂਗੇ ਇਸ ਨੂੰ, ਤੁਹਾਡੇ ਬਣਾਏ ਤਖਤ ਨੂੰ। ਇਹ ਗੁਰੂ ਕੀ ਸੰਗਤ, ਗੁਰੂ ਕਾ ਖਾਲਸਾ ਇਸ ਤਖਤ ਨੂੰ ਬਣਾਏਗਾ। ਔਰ ਇਹ ਬਹੁਤ ਵੱਡੀ ਇਤਿਹਾਸਕ ਕੁਝ ਚੀਜ਼ਾਂ ਜਿਨ੍ਹਾਂ ਦੇ ਉੱਤੇ ਫੋਕਸ ਨਹੀਂ ਹੁੰਦਾ, ਇੱਕ ਮਹਿਜ਼ ਖਬਰ ਬਣ ਗਈ ਜੀ ਸਿੱਖਾਂ ਨੇ ਢਾ ਦਿੱਤਾ ਤੇ ਨਵਾਂ ਬਣਾ ਦਿੱਤਾ। ਇਹ ਹੈ ਜਦੋਂ ਕੌਮਾਂ ਦੀ ਹੋਂਦ ਦੀ ਲੜਾਈ ਹੁੰਦੀ ਹੈ, ਤੁਸੀਂ ਉਸ ਲੜਾਈ ਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਹੋ। ਇਹਨਾਂ 40 ਵਰਿਆਂ ਦੀ ਸਿੱਖ ਕੌਮ ਦੀ ਰੈਜ਼ਿਲੀਅੰਸ, ਅੱਜ ਖਾਲਿਸਤਾਨ ਦੀ ਮੂਵਮੈਂਟ ਦੁਨੀਆ ਭਰ ਦੇ ਅੰਦਰ ਜਿਹੜੀ ਹੈ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਹੈ ਉਹ ਉਸ ਦਾ ਜਿਹੜਾ ਹੈ ਉਹ ਅੱਗੇ ਵੱਧ ਰਹੀ ਹੈ। ਔਰ ਜਿਹੜੀ ਇੰਡੀਅਨ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਸਿੱਖ ਕੌਮ ਦੇ ਖਿਲਾਫ ਐਲਾਨ ਐਲਾਨੀਆਂ ਜੰਗ ਤੋਂ ਪਹਿਲਾਂ ਸਿੱਖਾਂ ਨੂੰ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ, ਦਹਿਸ਼ਤਗਰਦ ਤੇ ਕੀ ਲਕਬ ਦਿੱਤੇ ਸੀ, ਅੱਜ 40 ਸਾਲ ਬਾਅਦ ਸਿੱਖ ਕੌਮ ਦੁਨੀਆ ਦੇ ਵਿੱਚ ਕੋਵਿਡ-19 ਦੇ ਵੇਲੇ ਦੇ ਯੋਧੇ ਵੀ ਨੇ, ਹਿਊਮੈਨਿਟੇਰੀਅਨ ਸੇਵਾ ਦੇ ਵਿੱਚ ਵੀ ਸਭ ਤੋਂ ਅੱਗੇ ਨੇ, ਬਹਾਦਰੀ ਦਾ ਵੀ ਕੋਈ ਆਲਮ ਨਹੀਂ। ਔਰ ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ, ਐਜ਼ ਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੀ ਸਟੇਟ, ਔਰ ਇਹਨਾਂ ਦਾ ਹਿੰਦੂਤਵੀ ਜਿਹੜਾ ਫਾਸ਼ਿਸਟ, ਨਾਰਸਿਸਿਸਟ ਜਿੰਨੇ ਲਫ਼ਜ਼ ਹਿਟਲਰ ਔਰ ਮੁਸੋਲਿਨੀ ਔਰ ਦੂਜੇ ਲਈ ਉਹ ਇਹਨਾਂ ਦੇ ਲਈ ਨੇ। ਸੋ ਇਹ ਇੱਕ ਜਨਰਲ ਬਰਡਸ ਆਈ ਵਿਊ ਹੈ। ਅਸੀਂ ਅੱਡ ਐਸਪੈਕਟ ਆਉਣ ਵਾਲੇ ਦਿਨਾਂ 'ਚ ਵੀ ਇਸ ਦੇ डिस्कस करेंगे। जी डॉक्टर साहब, बहुत बहुत शुक्रिया। सो हथ लेने ब्रेक और व्यूअर्स मिलते हैं छोटे जी ब्रेक तो बाद। देव गुरु ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ।
ਇਹਨਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨੇ ਦੇਵ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਨੇ ਸਿੱਖ ਕੌਮ ਦੀ ਦਸ਼ਾ ਤੇ ਦਿਸ਼ਾ ਦੋਨਾਂ ਨੂੰ ਤਾਂ ਬਦਲਿਆ ਹੀ ਹੈ, ਪਰ ਇਸ ਨੇ ਸਮੁੱਚੇ ਭਾਰਤ ਦੀ ਰਾਜਨੀਤੀ ਨੂੰ ਅਤੇ ਸੋਚ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਤੁਸੀਂ ਬੜਾ ਖੂਬਸੂਰਤ ਲਫ਼ਜ਼ ਕਿਹਾ ਹੈ ਕਿ ਵੀ ਦਸ਼ਾ ਤੇ ਦਿਸ਼ਾ। ਜੀ, ਹੁਣ ਦਸ਼ਾ ਤਾਂ ਹਾਲਾਤ ਹੁੰਦੇ ਨੇ ਕਿ ਵੀ ਤੁਹਾਨੂੰ ਕਿਵੇਂ ਇੱਕ ਉਸ ਕਿਸਮ ਦੇ ਸ਼ੌਕ ਦੇ ਨਾਲ ਉਹਨਾਂ ਨੇ ਪਸਤ ਕਰਨਾ ਚਾਹਿਆ ਜਿਸ ਨੇ ਤੁਹਾਡੇ ਹਾਲਾਤ ਨੂੰ ਬਦਲ ਕੇ ਰੱਖ ਦਿੱਤਾ ਹੈ, ਤੁਹਾਨੂੰ ਬਿਲਕੁਲ ਡੀਪਰਾਈਡ ਕਰ ਦਿੱਤਾ ਹੈ। ਤੁਸੀਂ ਬਿਲਕੁਲ ਇੱਕ ਸੋਗ, ਅਫਸੋਸ ਔਰ ਇਨ ਸਟੇਟ ਆਫ ਸ਼ੌਕ ਚਲੇ ਗਏ। ਫਿਰ ਉਸ ਚੋਂ ਦਿਸ਼ਾ ਕੀ ਨਿਕਲੀ? ਜਦੋਂ ਤੁਹਾਡੀ ਇਹ ਦਸ਼ਾ ਹੋਈ, ਦੁਸ਼ਮਣ ਨੇ ਤੁਹਾਡੀ ਇਹ ਦਸ਼ਾ ਕਰਕੇ ਤੁਹਾਨੂੰ ਦੁਬੈਲ ਬਣਾਉਣ ਜਾਂ ਤੁਹਾਡੇ ਗੋਡੇ ਲਵਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਆਪਣੀ ਕੌਮ ਨੂੰ ਉਸ ਚੋਂ ਕੀ ਦਿਸ਼ਾ ਦਿੱਤੀ, ਉਸ ਦੀ ਗੱਲ ਵੀ ਅਸੀਂ ਕੀਤੀ ਕਿ ਭਾਈ ਇਸ ਦਾ ਜਿਹੜਾ ਓਵਰਆਲ ਖਾਕਾ ਹੈ ਉਹ ਤਾਂ ਸਾਹਮਣੇ ਹੀ ਸੀ ਕਿ ਜਿਸ ਨੂੰ ਸੰਤ ਭਿੰਡਰਾਂ ਵਾਲਿਆਂ ਨੇ ਅਲਫਾਜ਼ ਦਿੱਤੇ ਹੋਏ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਦਿਸ਼ਾ ਤਾਂ ਕਲੀਅਰ ਸੀ ਕਿ ਭਾਈ ਹੁਣ ਇਹਨਾਂ ਦੇ ਨਾਲ ਸਾਡਾ ਟੋਟਲ ਜਿਹੜਾ ਹੈ ਉਹ ਕੱਟ ਆਫ ਲਾਈਨ ਹੋ ਗਈ। ਇੱਕ ਨਵਾਂ ਜਿਹੜਾ ਹੈ ਉਹ ਮੁਲਕ ਬਣਾਉਣਾ, ਜਿੱਥੇ ਕਿ ਜਿਹੜੇ ਅਲਫਾਜ਼ ਵੀ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਅਲਫਾਜ਼ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਪਾਕ ਤੇ ਪੂਰਾ ਕੰਟਰੋਲ ਹੋਵੇਗਾ। ਹੁਣ ਇਹ ਦਿਸ਼ਾ ਵੀ ਦੇ ਦਿੱਤੀ ਕਿ ਵੀ ਖਾਲਿਸਤਾਨ ਸਾਡਾ ਨਿਸ਼ਾਨਾ ਹੈ, ਔਰ ਇਹ ਇਸ ਲਈ ਕਿਉਂਕਿ ਇਸ ਮੁਲਕ ਦੇ ਵਿੱਚ ਸਾਡੀਆਂ ਚੌਂਕੀਆਂ, ਝੰਡੇ ਬੁੰਗੇ ਹੁਣ ਅਟੱਲ ਨਹੀਂ ਰਹਿ ਸਕਦੇ, ਅਸੀਂ ਗੁਲਾਮੀ ਫੇਸ ਕਰ ਰਹੇ ਹਾਂ। ਤੇ ਨਾਲ ਦੀ ਨਾਲ ਖਾਲਿਸਤਾਨ ਦਾ ਦਿਸ਼ਾ ਨਿਰਦੇਸ਼ ਵੀ ਹੈ ਕਿ ਉਹ ਮੁਲਕ ਹੋਏਗਾ ਜਿੱਥੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ, ਕਿ ਭਾਈ ਇਹ ਉਸ ਕਿਸਮ ਦਾ ਐਕਸਪਲੋਇਟਿਵ ਸਿਸਟਮ ਨਹੀਂ ਹੋਏਗਾ। ਅੱਜ ਤੁਸੀਂ ਜਦੋਂ ਇੰਟਰਨੈਸ਼ਨਲ ਰਿਪੋਰਟਾਂ ਦੇਖਦੇ ਹੋ ਕਿ 1% ਭਾਰਤੀਆਂ ਕੋਲ 40% ਮੁਲਕ ਦੀ ਦੌਲਤ ਹੈ। ਅੰਬਾਨੀ, ਅਡਾਨੀ ਔਰ ਪਿਛਲੇ 10 ਸਾਲਾਂ 'ਚ 2014 ਤੋਂ ਕਿਸ ਪੱਧਰ ਤੱਕ ਲੈ ਕੇ ਗਏ। ਸੋ ਇਹ ਤਾਂ ਜਿਹੜੀ ਵਿਜ਼ਨ ਹੈ, ਔਰ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅਸੀਂ ਖਾਲਿਸਤਾਨ ਮੁਲਕ ਦੀ ਗੱਲ ਕਰਦੇ ਹਾਂ, ਇਸ ਦਾ ਮਹਿਜ਼ ਇਹ ਮਤਲਬ ਨਹੀਂ ਹੈ ਕਿ ਕੋਈ ਅੰਮ੍ਰਿਤਧਾਰੀ ਸਿੱਖ ਮੁੱਖ ਮੰਤਰੀ ਬਣ ਜਾਏ, ਪ੍ਰਾਈਮ ਮਿਨਿਸਟਰ ਬਣ ਜਾਏ ਜਾਂ ਪਗੜੀ ਧਾੜੀ ਕੋਈ ਬਣ ਜਾਏ। ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਿਹਾ, 60 ਸਾਲ ਪੰਜਾਬੀ ਸੂਬਾ ਬਣਿਆ ਨੂੰ ਹੋ ਗਏ ਨੇ। ਆ ਹੁਣ ਵੀ ਭੰਡ ਜਿਹੜਾ ਜਾਲੀ ਜਿਹਾ
ਇਸ ਦੇ ਸਿਰ ਤੇ ਵੀ ਪੱਗ ਬਣਾਈ ਹੋਈ ਹੈ, ਪੱਗ ਵਾਲਾ ਹੀ ਹੈ, ਸਿੱਖਾਂ ਦੇ ਘਰ ਹੀ ਬਿਲਕੁਲ। ਜੰਮਿਆ ਭੰਤਾ। ਲੇਕਿਨ ਇਸ ਦਾ ਮਤਲਬ ਬਿਲਕੁਲ ਇਹ ਨਹੀਂ ਹੈ ਕਿ ਇਸ ਦਾ ਮਹਿਜ਼ ਕਿਸੇ ਇਸ ਕਿਸਮ ਦੇ ਸਿੰਬੋਲਿਜ਼ਮ ਨਾਲ ਜੀ ਕਿ ਇੱਕ ਸਿੱਖ ਹੈਡ ਆਫ ਦਾ ਸਟੇਟ ਹੋਏਗਾ। ਇਸ ਦਾ ਮਤਲਬ ਹੀ ਇਹ ਹੈ ਕਿ ਸਿਸਟਮ ਦੀ ਦਿਸ਼ਾ ਕੀ ਹੋਏਗੀ। 10 ਨੌਆਂ ਦੀ ਕਿਰਤ ਕਮਾਈ, ਐਜੂਕੇਸ਼ਨ, ਸੋਸ਼ਲ ਜਸਟਿਸ, ਪੋਲੀਟੀਕਲ ਫਰੀडम, ਉਸ ਸਾਰੇ ਦੇ ਨਾਲ ਉਸ ਕਿਸਮ ਦਾ ਸਟਰਕਚਰ ਜਿੱਥੇ ਨਿਆਂ ਹੈ, ਜਸਟਿਸ ਹੈ, ਜਿਹਨੂੰ ਅਮਰੀਕਨਾਂ ਨੇ ਪਰਸੂਟ ਆਫ ਹੈਪੀਨੈਸ, ਜਿਹਦੇ ਵਿੱਚ ਲਿਬਰਟੀ ਹੈ, ਜਸਟਿਸ ਹੈ, ਫਰੀडम ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਇਹ ਸਾਰੇ ਐਲੀਮੈਂਟ ਜਿਹਦਾ ਹਿੱਸਾ ਨੇ। ਹੁਣ ਇਹ ਸਿੱਖ ਕੌਮ ਨੇ ਤਾਂ ਉਸ ਦਿਸ਼ਾ ਨੂੰ ਵੀ ਸੰਭਾਲ ਲਿਆ। ਬਿਲਕੁਲ ਸੰਭਲੇ ਇਵੇਂ ਅੱਜ ਹੀ ਇੱਕ ਪ੍ਰੋਮੀਨੈਂਟ ਪੱਤਰਕਾਰ ਸੁਖਦੇਵ ਸਿੰਘ, ਜਿਹੜੇ ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਲਈ ਕਰਦੇ ਸੀ, ਬਾਅਦ ਚ ਉਹਨਾਂ ਨੇ ਸੰਘਰਸ਼ ਤੇ ਕਿਤਾਬਾਂ ਵੀ ਲਿਖੀਆਂ। ਸੰਤ ਭਿੰਡਰਾਂਵਾਲਿਆਂ ਦੇ ਵੀ ਬੜੇ ਨਜ਼ਦੀਕੂ ਸੀ, ਨੇੜਲੇ ਸੀ, ਔਰ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਲਾਸਟ ਮੀਟਿੰਗ 29 ਮਈ 1984 ਨੂੰ ਸੰਤ ਭਿੰਡਰਾਂਵਾਲਿਆਂ ਦੇ ਨਾਲ ਹੋਈ। ਔਰ 15 ਜੂਨ ਨੂੰ ਜਦੋਂ ਪਹਿਲੀ ਵਾਰ ਫੌਜ ਜਿਹੜੀ ਹੈ ਉਹਨਾਂ ਪੱਤਰਕਾਰਾਂ ਨੂੰ ਲੈ ਕੇ ਅੰਦਰ ਗਈ, ਉਹਨਾਂ ਨੇ ਕਿਹਾ ਅੱਜ ਵੀ ਮੈਂ ਮਹਿਸੂਸ ਕਰ ਸਕਦਾ ਹਾਂ ਲਾਸ਼ਾਂ ਦੀ ਬਦਬੂ ਜਿਹੜੀ ਹੈ ਮੈਂ ਮਹਿਸੂਸ ਕੀਤੀ। ਪਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਇਹ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਇਹਦਾ ਕਲੋਜ਼ਰ ਆਫ ਦਾ ਚੈਪਟਰ ਹੋਏ। ਔਰ ਬਹੁਤ ਸਾਰੇ ਆਰਟੀਕਲ ਜਿਵੇਂ ਇੱਕ ਡਾਕਟਰ ਪ੍ਰਮੋਦ ਕੁਮਾਰ ਦਾ ਅੱਜ ਪੰਜਾਬੀ BBC ਨੇ ਛਾਪਿਆ ਹੈ, ਪੰਜਾਬ ਆਪਰੇਸ਼ਨ ਬਲੂ ਸਟਾਰ, ਅੱਲੇ ਜ਼ਖਮਾਂ ਦੀ ਤਾਬ ਤੇ ਦਿਖਾਵੇ ਦੀ ਮੁਆਫੀ, ਇਨਸਾਫ ਦਾ ਹੋਰ ਕੀ ਰਾਹ। ਉਹ ਇਹ ਕਹਿ ਰਹੇ ਨੇ ਜੀ 40 ਸਾਲ ਹੋ ਗਏ ਨੇ, ਇਹ ਜਿਹੜਾ ਚੈਪਟਰ ਓਵਰ ਨਹੀਂ ਹੋ ਰਿਹਾ, ਇਸ ਨੂੰ ਓਵਰ ਕੀਤਾ ਜਾਏ। ਉਹ ਇਹ ਕਹਿ ਰਿਹਾ ਪ੍ਰਮੋਦ ਕੁਮਾਰ ਕਿ ਜੀ ਇੱਕ ਸ਼ਾਂਤੀ ਸਮਾਰਕ ਬਣਾਇਆ ਜਾਏ, ਇੱਕ ਪੀਸ ਦਾ ਇੱਕ ਮੈਮੋਰੀਅਲ ਬਣਾਇਆ ਜਾਏ, ਜਿਹੜਾ ਤਾਂ ਕਿ ਇਹ ਹੋਏ। ਕੋਈ ਹੋਰ ਕਹਿ ਰਿਹਾ ਸੀ ਕਿ ਚੈਪਟਰ ਕਲੋਜ਼ ਹੋਣਾ ਚਾਹੀਦਾ, ਨਹੀਂ ਤਾਂ ਇਹ ਵੀਪਿੰਗ ਵੂੰਡਸ ਨੇ, ਇਹ ਅੱਲੇ ਜ਼ਖਮ ਨੇ, ਰਿਸਦੇ ਨੇ, ਤਕਲੀਫ ਦੇ ਰਹੇ ਨੇ। ਇੰਡੀਅਨ ਸਟੇਟ ਔਰ ਸਿੱਖਾਂ ਦੇ ਵਿਚਾਲੇ ਜਿਹੜਾ ਸਬੰਧ ਨੇ ਇਹ ਤਲਖ ਹੁੰਦੇ ਚਲੇ ਜਾ ਰਹੇ ਨੇ, ਚੈਪਟਰ ਕਲੋਜ਼ ਹੋਣਾ ਚਾਹੀਦਾ। ਉਹਨੇ ਸੁਖਦੇਵ ਸਿੰਘ ਕਹਿ ਰਹੇ ਸੀ ਕਿ ਜੀ ਇਹ ਚੈਪਟਰ ਤਾਂ ਕਲੋਜ਼ ਹੋ ਗਿਆ ਸੀ ਜਿਸ ਦਿਨ ਬੇਅੰਤ ਸਿੰਘ, ਸਤਵੰਤ ਸਿੰਘ ਔਰ ਕੇਰ ਸਿੰਘ ਦੇ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ, ਪਰ ਹੋਇਆ ਨਹੀਂ ਕਲੋਜ਼। ਉਹਨਾਂ ਦੇ ਕਹਿਣ ਇਸ ਲਈ ਕਿ ਉਹਨਾਂ ਨੇ ਹਜ਼ਾਰਾਂ ਸਿੱਖ ਮਾਰ ਦਿੱਤੇ ਦਿੱਲੀ ਔਰ ਦੰਗਿਆਂ ਦੇ ਨਾਂ ਥੱਲੇ। ਸੋ ਗੱਲ ਇਹ ਹੈ ਵੀ ਈਵਨ ਇਸ ਲੈਵਲ ਦੇ ਬੰਦੇ ਵੀ ਜਿਹੜੇ ਸੰਤਾਂ ਨੂੰ ਵੀ ਸ਼ਹੀਦ ਮੰਨਦੇ ਨੇ, ਬੇਅੰਤ ਸਿੰਘ, ਸਤਵੰਤ ਸਿੰਘ ਦਾ ਨਾਮ ਲੈਣ ਲੱਗੇ ਵੀ, ਹਾਲਾਂ ਲੈਫਟਿਸਟ ਲੀਨਿੰਗ ਦਾ ਸੁਖਦੇਵ ਸਿੰਘ, ਉਹ ਜਿਹੜਾ ਆਪਣੇ ਸ਼ਹੀਦ ਕਹਿ ਰਿਹਾ। ਪਰ ਇੱਥੇ ਕਾ ਕੇ ਇਹ ਵੀ ਰੁਕ ਜਾਂਦੇ ਨੇ, ਇਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਇਸ ਕਿਸਮ ਦਾ ਹਿਸਾਬ ਕਿਤਾਬ ਹੈ। ਇਵੇਂ ਨਹੀਂ ਹੈ। ਇਹ ਜਦੋਂ ਅਸੀਂ 5 ਸਦੀਆਂ ਦੇ ਵੈਰ ਦੀ ਗੱਲ ਕਰਦੇ ਹਾਂ ਤੇ ਵੈਰ ਸਿਰਫ ਕੋਈ ਕਾਂਗਰਸ ਨੇ ਤਾਂ ਨਹੀਂ ਪੁਗਾਇਆ ਜਾਂ ਕਾਂਗਰਸ ਤਾਂ ਨਹੀਂ ਪੁਗਾ ਰਹੀ। ਤੁਸੀਂ ਇਹਨਾਂ 40 ਸਾਲਾਂ 'ਚ ਸਾਰਿਆਂ ਦਾ ਹੀ ਵਰਤਾਰਾ ਦੇਖੋ। ਸੋ ਜਦੋਂ ਵਿਚਾਰਧਾਰਾਵਾਂ ਦੀ ਲੜਾਈ ਹੁੰਦੀ ਹੈ, ਜੂਨ 84 ਫਾਈਨਲ ਵਾਟਰਸ਼ੈਡ ਸੀ, ਉਸ ਚੋਂ ਫਿਰ ਜਿਹੜਾ ਹੈ ਕਿਸ ਕਿਸਮ ਦੀ ਸੋਚ ਨਿਕਲਦੀ ਹੈ। ਕਿਉਂਕਿ ਅੱਜ ਵੀ ਇਹ ਕਪਲੇਟ ਜਿਹੜਾ ਹਰ ਸਾਲ ਪਤਾ ਨਹੀਂ ਲਿਖਿਆ ਕਿਨੇ ਹੈ, ਪਰ ਇਹ ਚਾਰ ਚਫੇਰੇ ਘੁੰਮ ਜਾਂਦਾ ਹੈ ਕਿ ਇੱਕ ਚੁੱਪ ਉਦਾਸ ਪੰਛੀ ਇੱਕ ਟਾਹਣੀ ਤੇ ਬੈਠਾ ਔਰ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ, ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ ਆਏ। ਹੁਣ ਇਹ ਵੀ ਜਦੋਂ ਅਸੀਂ ਇਹ ਡਿਸਕਸ ਕਰ ਰਹੇ ਹਾਂ ਕਿ ਇਹਨੇ ਸਿਰਫ ਸਿੱਖ ਕੌਮ ਦੀ ਦਸ਼ਾ ਤੇ ਦਿਸ਼ਾ ਨੂੰ ਹੀ ਨਹੀਂ ਬਦਲਿਆ, ਇਸ ਨੇ ਕਿਵੇਂ ਇੰਡੀਅਨ ਪੋਲਿਟਿਕਸ ਔਰ ਇੰਡੀਅਨ ਵਿਚਾਰਧਾਰਾ ਜਾਂ ਲੋਕਾਂ ਦੇ ਸਾਰੇ ਕਲੈਕਟਿਵ ਸਾਈਕੀ ਕੀ ਹੈ ਉਹਨੂੰ ਵੀ ਐਕਸਪੋਜ਼ ਕੀਤਾ। ਤੇ ਫਿਰ ਇਹਦੇ ਨਾਲ ਇਹ ਵੀ ਆਇਆ ਕਿ ਜਿਨ੍ਹਾਂ ਦੇ ਨਾਲ ਅਸੀਂ 37 ਵਰੇ ਪਹਿਲਾਂ 84 ਤੋਂ ਸਿੱਧੀ ਲੜਾਈ ਲੜੀ ਕਿਸੇ ਹੋਰ ਦੇ ਕਹਿਣ ਤੇ, ਭਾਵ ਪਾਕਿਸਤਾਨ ਦੇ ਨਾਲ, ਉੱਥੇ ਇਹਦਾ ਕੀ ਪ੍ਰਭਾਵ ਪਿਆ। ਉੱਥੋਂ ਹੀ ਇਹ ਨਿਕਲਦੇ ਆਉਂਦੀ ਹੈ ਗੱਲ ਕਿ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ। ਹੁਣ ਲਾਹੌਰ ਦੇ ਪਰਿੰਦੇ ਵੀ ਗੱਲ ਕਰ ਲਈ, ਅਫਜ਼ਲ ਅਹਿਸਨ ਰੰਧਾਵਾ ਵਰਗੇ ਔਰ ਹੋਰ ਉਹ ਲੱਖਾਂ ਜਿਨ੍ਹਾਂ ਨੇ ਅਥਰੂ ਕੇਰੇ ਸਿੱਖ ਕੌਮ ਦੇ ਲਈ, ਉਹੀ ਨਹੀਂ ਨੇ, ਈਵਨ ਪਰਿੰਦੇ ਵੀ ਰੋ ਰਹੇ ਨੇ। ਤੇ ਇਧਰ ਜਿਹੜੇ ਵਸਨੀਕ ਨੇ ਭਾਰਤ ਦੇ, ਈਵਨ ਅੰਮ੍ਰਿਤਸਰ ਸ਼ਹਿਰ ਦੇ ਉਹ ਲੋਕ ਜਿਹੜੇ ਉਸ ਗੁਰੂਆਂ ਦੀ ਵਰਸਾਈ ਧਰਤੀ ਤੇ ਲੱਖਾਂ ਕਰੋੜਾਂ ਕਮਾ ਰਹੇ ਨੇ,
ਉਹ ਤਾਂ ਪੂੜੀਆਂ ਛੋਲੇ ਹਲਵਾ ਉਹ ਤਾਂ ਜਸ਼ਨ ਮਨਾ ਰਹੇ ਨੇ, ਉਹ ਤਾਂ ਜਿਹੜਾ ਉਹ ਘਿਓ ਦੇ ਦੀਵੇ ਬਾਲ ਰਹੇ ਨੇ, ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ, ਫੌਜ ਨੂੰ ਜਿਹੜਾ ਉਹ ਸਪੈਸ਼ਲ ਪਕਵਾਨ ਖਵਾ ਰਹੇ ਨੇ। ਹੁਣ ਇਹ ਹੈ ਜਿਹੜਾ ਐਕਸਪੋਜ਼ਰ। ਬਹੁਤ ਵਾਰ ਲੜਾਈ ਦੇ ਵਿੱਚ ਜਿਹੜਾ ਪਹਿਲਾ ਪਾਰਟ ਹੁੰਦਾ ਹੈ ਐਨਮੀ ਦਾ ਆਇਡੈਂਟੀਫਾਈ ਹੋਣਾ, ਦੁਸ਼ਮਣ ਦੀ ਪਛਾਣ ਕੀ ਹੈ। ਅੱਛਾ, ਕਿਉਂਕਿ ਸਮਹਾਉ ਜਦੋਂ ਸਿੱਖ ਕੌਮ ਇੱਕ ਪਾਸੇ, ਬੇਸ਼ੱਕ ਇਹ ਆਪਣੀ ਦੁਸ਼ਮਣੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਪੁਗਾ ਰਹੇ ਸੀ, ਪਰ ਸਾਡੇ ਇੱਕ ਵੱਡੇ ਤਬਕੇ ਨੂੰ ਨਜ਼ਰ ਨਹੀਂ ਸੀ ਆ ਰਿਹਾ। ਔਰ ਇਹੀ ਗੱਲ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਸਿੱਖ ਲੀਡਰਸ਼ਿਪ ਨੂੰ ਕਹੀ ਸੀ ਕਿ ਤੁਸੀਂ ਪੋਲੀਟੀਕਲੀ ਨਾਈਵ ਹੋ, ਤੁਸੀਂ ਅਨਾੜੀ ਹੋ, ਸਿੱਖਸ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ-ਸਲੇਵ, ਤੁਸੀਂ ਸਹਿ ਗੁਲਾਮ ਦੇਖਿਆ ਇਹਨਾਂ ਨੂੰ, ਪਰ ਜਦੋਂ ਤੁਸੀਂ ਇਹਨਾਂ ਨੂੰ ਹਾਕਮ ਬਣਿਆ ਦੇਖੋਗੇ ਉਦੋਂ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਸਹਿ ਗੁਲਾਮ ਹੋਣ 'ਚ ਤੇ ਹਾਕਮ ਹੋਣ 'ਚ ਕੀ ਫਰਕ ਹੁੰਦਾ। ਇਹ ਹਾਕਮ ਬਣਨਗੇ ਤੇ ਤੁਸੀਂ ਗੁਲਾਮ ਹੋਵੋਗੇ। ਸੋ ਇਸ ਸਾਰੇ ਚੋਂ ਦੋ ਚੀਜ਼ਾਂ ਜਿਹੜੀਆਂ, ਜੇ ਅਸੀਂ ਆਪਣੀ ਦਸ਼ਾ ਤੇ ਦਿਸ਼ਾ ਦੀ ਗੱਲ ਕੀਤੀ ਹੈ ਤੇ ਜੇ ਦੁਸ਼ਮਣ ਦੇ ਐਂਗਲ ਤੋਂ ਦਸ਼ਾ ਤੇ ਦਿਸ਼ਾ ਦੇਖੀਏ ਤੇ ਉਹਨਾਂ 'ਚ ਤਾਂ ਸਟੇਟ ਆਫ ਜੂਬੀਲੇਸ਼ਨ ਸੀ। ਹੁਣ ਜੇ ਕੱਲ ਜਦੋਂ ਤੱਕ ਸਾਡਾ ਇਹ ਪ੍ਰੋਗਰਾਮ ਮੁੱਕੇਗਾ ਅਸੀਂ ਮਿਡਨਾਈਟ ਤੱਕ ਪਹੁੰਚਾਂਗੇ, ਦਨਾਦਨ ਨਤੀਜੇ ਆ ਰਹੇ ਹੋਣਗੇ ਜਿਹੜੀਆਂ ਕਿ ਜੀ 62 ਕਰੋੜ ਲੋਕਾਂ ਨੇ ਵੋਟਾਂ ਪਾਤੀਆਂ ਔਰ ਆਲਰੇਡੀ ਜਿਹੜੇ 6-7 ਐਗਜ਼ਿਟ ਪੋਲ ਨੇ ਉਹ ਬੀਜੇਪੀ ਨੂੰ 400 ਪਾਰ ਲਿਜਾ ਰਹੇ ਨੇ ਤੇ ਉਹ ਬਿਲਕੁਲ ਠੀਕ ਹੋਏਗਾ, ਜਿੱਤ ਰਹੀ ਹੈ ਸਾਰੇ ਪਾਸੇ ਇੱਧਰ ਉੱਧਰ। ਹੁਣ ਤਾਂ ਇਹ ਐਗਜ਼ਿਟ ਪੋਲ ਜਾਂ ਈਵੀਐਮ ਮਸ਼ੀਨਾਂ ਜਾਂ ਅਦਰਵਾਈਜ਼ ਦੇ ਸਹਾਰੇ, ਪਰ ਅਸਲ ਦੇ ਵਿੱਚ 400 ਪਾਰ ਭਾਰਤ ਦੇ ਕਰੋੜਾਂ ਹਿੰਦੂਆਂ ਨੇ ਰਾਜੀਵ ਗਾਂਧੀ ਨੂੰ ਕਰਵਾਇਆ ਹੋਇਆ ਨਵੰਬਰ-ਦਸੰਬਰ 84 ਦੀਆਂ ਚੋਣਾਂ ਵੇਲੇ। ਉਸ ਵੇਲੇ ਤੁਸੀਂ ਮਾਹੌਲ ਦੇਖੋ ਕੀ ਹੈ ਕਿ ਜੇ ਮੇਨਕਾ ਗਾਂਧੀ ਵਰਗੀ ਉਹਦੀ ਆਪਣੀ ਭਰਜਾਈ ਖੜੀ ਹੈ ਜਿਹੜੀ ਕੋਈ ਸਿੱਖਾਂ ਨਾਲ ਕੀ ਵਾਸਤਾ ਹੈ ਉਹਦਾ, ਤੇ ਸਾਰੇ ਸ਼ਹਿਰ 'ਚ ਇਸ਼ਤਿਹਾਰ ਲੱਗਦੇ ਨੇ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਜੇ ਵੱਡੇ ਵੱਡੇ ਪੋਸਟਰ ਲਾਏ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਇੱਕ ਸਿੱਖ ਟੈਕਸੀ ਡਰਾਈਵਰ ਹੈ ਤੇ ਥੱਲੇ ਕੈਪਸ਼ਨ ਹੈ ਕਿ ਕਿਆ ਆਪ ਇੱਕ ਸਰਦਾਰ ਕੀ ਟੈਕਸੀ में अपने आप को सुरक्षित महसूस करोगे। ਹੁਣ ਇਹ ਜੇ ਤੁਸੀਂ ਮੈਜੋਰਿਟੀ ਦਾ ਹਾਲ ਇਹੀ ਨਹੀਂ ਵੀ ਪੋਲੀਟੀਕਲ ਪਾਰਟੀਆਂ ਨੇ ਵਧਾਈਆਂ ਦਿੱਤੀਆਂ ਇੰਦਰਾ ਗਾਂਧੀ ਨੂੰ ਜਾਂ ਇੰਟਰਨੈਸ਼ਨਲੀ ਕੀ ਹੋਇਆ ਉਹ ਰੋਲ ਸਾਹਮਣੇ ਆਏਗਾ ਹੁਣ ਜਦੋਂ ਲੇਬਰ ਪਾਰਟੀ ਯੂਕੇ ਦੇ ਵਿੱਚ ਪਾਵਰ 'ਚ ਆਈ, ਕਮਿਸ਼ਨ ਬਣਿਆ ਮਾਰਗਰਟ ਥੈਚਰ ਤੋਂ ਲੈ ਕੇ ਬਾਕੀਆਂ ਦਾ। ਪਰ ਅਸੀਂ ਵਿਦਨ ਇੰਡੀਆ ਪਹਿਲਾਂ ਕਲੈਕਟਿਵ ਲੋਕਾਂ ਦੇ ਥਾਟ ਦੀ ਗੱਲ ਕਰ ਰਹੇ ਤੇ ਪੋਲੀਟੀਕਲ ਸਿਸਟਮ ਨੂੰ ਇਹਨੇ ਕਿਵੇਂ ਪ੍ਰਭਾਵਿਤ ਕੀਤਾ ਉਹ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦਾ ਤਾਂ ਖਾਤਮਾ ਹੋ ਗਿਆ ਜੀ, ਰਾਜੀਵ ਗਾਂਧੀ ਬੇਸ਼ੱਕ 400 ਪਾਰ ਪਹੁੰਚਿਆ। ਹਾਲਾਂ ਜਿਹੜਾ ਕੱਲ ਨੂੰ ਨਤੀਜਾ ਆਉਣਾ ਉਹ ਜੇ ਪੋਲ ਐਗਜ਼ਿਟ ਪੋਲਸ ਨੂੰ ਇੱਕ ਸਾਈਕੋਲੋਜੀਕਲ ਵਾਰ ਦੇਖੀਏ, ਮਨੋਵਿਗਿਆਨਕ ਤੌਰ ਤੇ ਲੋਕਾਂ ਨੂੰ ਤਿਆਰ ਕਰਨਾ, ਕਿਉਂਕਿ ਜਿਹੜੇ ਇੰਡੀਪੈਂਡੈਂਟ ਯੂਟਿਊਬਰ ਜਾਂ ਕੁਝ ਹੋਰ ਇਹ ਕਹਿ ਰਹੇ ਸੀ ਕਿ ਜੀ ਇਹ ਬੀਜੇਪੀ ਤਾਂ 200 ਤੋਂ ਵੀ ਥੱਲੇ ਜਾਏਗੀ ਔਰ ਇਹ ਇੱਕ ਵੱਡੀ ਪਾਰਟੀ ਤਾਂ ਜ਼ਰੂਰ ਹੋਏਗੀ ਲੇਕਿਨ ਸਰਕਾਰ ਬਣਾਉਣ ਲਈ ਬਾਕੀਆਂ ਦੀ ਮਦਦ ਹੋਏਗੀ। ਤੇ ਉਦੋਂ ਵੀ ਅਮਿਤ ਸ਼ਾਹ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੰਦਾ ਸੀ 400 ਪਾਰ, ਤਾਂ ਹੁਣ ਸਾਰੇ ਐਗਜ਼ਿਟ ਪੋਲ ਉਸ ਪਏ ਦਾ ਮਤਲਬ ਇਹ ਹੈ ਵੀ ਆਲਰੇਡੀ ਈਵੀਐਮ ਮਸ਼ੀਨਾਂ ਦੂਜਿਆਂ ਤੀਜਿਆਂ ਲਈ ਜੇ ਗੜਬੜ ਕਰਦੇ ਨੇ ਤੇ ਫਿਰ ਉਹ ਕਹਿਣ ਵਾਲੇ ਹੋਣਗੇ ਜੀ ਦੇਖੋ ਪਹਿਲਾਂ ਹੀ ਐਗਜ਼ਿਟ ਪੋਲਸ ਨੇ ਇਵੇਂ ਕਰ ਲਿਆ। ਪਰ ਰਾਜੀਵ ਗਾਂਧੀ ਨੂੰ ਤਾਂ ਅਸਲੀ 400 ਪਾਰ ਮਿਲੀ 3/4 ਕਿਉਂਕਿ ਸਿੱਖਾਂ ਨੂੰ ਨਾਮੋ ਨਿਸ਼ਾਨ ਮਿਟਾਉਣ ਦੀ ਲੜਾਈ ਉਹਨਾਂ ਦੇ ਖਿਲਾਫ ਇੰਦਰਾ ਗਾਂਧੀ ਨੂੰ ਇੱਕ ਵੱਡੇ ਸ਼ਹੀਦ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰਨਾ ਔਰ ਸਿੱਖਾਂ ਨੂੰ ਭਾਰਤ ਨੂੰ ਅਨਸਟੇਬਲ ਔਰ ਤੋੜਨ ਵਾਲੇ ਇੱਕ ਜਿਹੜਾ ਕੌਮ ਦੇ ਤੌਰ ਤੇ ਦੇਖਣਾ, ਇਹ ਮੈਸੇਜ ਜਿਹੜਾ ਉਹ ਵੱਡੇ ਲੈਵਲ ਤੇ ਸੀ। ਹਾਂ ਠੀਕ ਆ ਪੋਲੀਟੀਕਲੀ ਫਿਰ ਰਾਜੀਵ ਗਾਂਧੀ ਦਾ ਵੀ ਹਸ਼ਰ ਆਪਣੀ ਮਾਂ ਵਾਲਾ ਹੁੰਦਾ ਹੈ ਜਾਂ ਇਸ ਖਾਨਦਾਨ ਦੇ ਪੱਲੇ ਕੀ ਰਹਿੰਦਾ ਉਹ ਤਾਂ ਸਾਹਮਣੇ ਹੀ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇਸ਼ ਜੇ ਕਹਿਣਾ ਹੋਏ, ਕਹਿਣ ਨੂੰ ਇੱਕ ਪਾਸਿਓਂ ਸਾਨੂੰ ਲੱਗੇਗਾ ਇੱਕ ਤਬਕੇ ਆ ਜਿਹੜਾ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦਾ ਹੈ ਜੀ ਚੌਥੀ ਪੰਜਵੀਂ ਵੱਡੀ ਇਕਨੋਮੀ ਬਣ ਗਈ, ਸਟਰੋਂਗ ਹੋ ਗਿਆ ਦੂਜਾ। ਪਰ ਤੁਸੀਂ ਦੇਖੋ ਕਿ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਇਹਨਾਂ 40 ਸਾਲਾਂ ਦੇ ਵਿੱਚ ਜਿੱਥੇ ਇੰਡੀਅਨ ਸਟੇਟ ਨੂੰ ਵਟੋ ਵੱਟ ਪਾਇਆ ਹੁਣ ਔਰ ਲੇਟੈਸਟ ਟੂ ਦੀ ਐਗਜ਼ਾਮਪਲ 13 ਮਹੀਨੇ ਦਾ ਕਿਸਾਨ ਮੋਰਚਾ ਹੈ ਜਿੱਥੇ ਉਹ ਮੋਦੀ ਜਿਹੜੇ ਦੇ ਬਾਰੇ ਸੀ ਕਿ ਜੀ ਇਹ ਝੁਕਦਾ ਨਹੀਂ ਕੋਈ ਰੁਕਦਾ ਨਹੀਂ, 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ। ਸੋ ਇਹ ਕਿ ਸਿੱਖ ਤਾਂ ਕਿਸੇ ਨਾ ਕਿਸੇ ਅੰਦਾਜ਼ ਦੇ ਵਿੱਚ ਕਿਤਿਓਂ ਘੁੰਮ ਘੁਮਾ ਕੇ
ਨੁਕਸਾਨ ਕਰਾ ਕੇ ਜਾਂ ਦੂਜੇ ਰੈਜ਼ਿਲੀਅੰਸ ਦੇ ਨਾਲ ਵਾਪਸ ਆ ਰਹੇ ਨੇ, ਪਰ ਇੰਡੀਅਨ ਸਟੇਟ ਟੋਟਲੀ ਵਲਨਰੇਬਲ ਹੈ। ਤੇ ਜੇ ਇਸ ਸੋ ਕਾਲਡ ਸੈਕੂਲਰ ਸਟੇਟ ਦਾ ਸਿੱਖਾਂ ਪ੍ਰਤੀ ਰਵੱਈਆ ਐਕਸਪੋਜ਼ ਹੋ ਗਿਆ ਸੀ ਜੂਨ 84 'ਚ, ਤੇ ਫਿਰ ਮੋਦੀ ਦੇ ਥੱਲੇ ਪਿਛਲੇ 10 ਸਾਲ 'ਚ ਇਹਨਾਂ ਦਾ ਮੁਸਲਮਾਨਾਂ ਪ੍ਰਤੀ, ਈਸਾਈਆਂ ਪ੍ਰਤੀ, ਦਲਿਤਾਂ ਪ੍ਰਤੀ ਕਿ ਕਿਸ ਹੱਦ ਤੱਕ ਇਹ ਚਲੇ ਗਏ ਨੇ ਕਿ ਭਾਈ ਇਸ ਵੇਲੇ ਜਿਹੜਾ ਇੰਡੀਆ ਬਲਾਕ ਸੀ ਉਹ ਤਾਂ ਆਪਣੇ ਪ੍ਰੋਪੇਗੈਂਡੇ ਦੇ ਵਿੱਚ ਕਨਸਟੀਟਿਊਸ਼ਨ ਦੀ ਕਾਪੀ ਉਹ ਖੜਗੇ ਹੋਏ ਰਾਹੁਲ ਗਾਂਧੀ ਹੋਏ ਦਿਖਾਉਂਦੇ ਸੀ ਕਿ ਭਾਈ ਇਹ ਜਾਂਦਾ ਲੱਗੇਗਾ, ਕਿਉਂਕਿ ਹਿੰਦੂ ਰਾਸ਼ਟਰ ਮਨੂ ਸਮ੍ਰਿਤੀ ਦਾ ਵਾਪਸ ਮੁੜਨਾ ਲਗਭਗ ਯਕੀਨੀ ਹੈ ਜੇ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਂਦੀ ਹੈ। ਸੋ ਇਸ ਨੇ ਕਾਂਗਰਸ ਦੇ ਸਫਾਏ ਲਈ ਰਾਹ ਪੱਧਰਾ ਕੀਤਾ, ਬਿਲਕੁਲ ਭਾਰਤ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕੀਤਾ, ਸਿੱਖ ਐਂਗਰ ਵੀ ਔਰ ਸਿੱਖਾਂ ਦੀ ਸਟਰੈਂਥ ਨੂੰ ਵੀ ਦੁਨੀਆ ਨੇ ਦੇਖਿਆ ਕਿ ਭਾਈ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਨਾ ਬੇਅੰਤ ਸਿੰਘ ਸਤਵੰਤ ਸਿੰਘ ਦਾ ਕੋਈ ਇੰਦਰਾ ਗਾਂਧੀ ਨਾਲ ਜ਼ਮੀਨ ਦਾ ਰੌਲਾ ਨਹੀਂ ਸੀ ਕਿ ਉਹਨੇ ਹਮਲਾ ਕੀਤਾ, ਸਿੱਖਾਂ ਨੇ ਜਿਹੜਾ ਉਸ ਦਾ ਜਵਾਬ ਦਿੱਤਾ। ਔਰ ਇਹ ਜਿਹੜੀ ਟਿਟ ਫॉर ਟੈਟ ਹੈ, ਔਰ ਅਸੀਂ ਇਹ ਜ਼ਿਕਰ ਕਰਾਂਗੇ ਕਿ ਭਾਈ ਇਹ ਕਿਵੇਂ ਲੜਾਈ ਨੂੰ ਕਿੱਥੋਂ ਤੱਕ ਲੈ ਆਏ ਨੇ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੀ ਰੈਜ਼ਿਲੀਅੰਸ ਨੇ ਭਾਰਤ ਨੂੰ ਉਸ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਕਿ ਅਫਗਾਨਾਂ ਦੀ ਰੈਜ਼ਿਲੀਅੰਸ ਨੇ ਸੋਵੀਅਤ ਯੂਨੀਅਨ ਨੂੰ ਲਿਆ ਕੇ ਖੜਾ ਕਰ ਦਿੱਤਾ ਸੀ। ਔਰ ਉਸ ਤੋਂ ਅਗਲਾ ਸਟੈਪ ਸੋਵੀਅਤ ਯੂਨੀਅਨ ਦੇ 15 ਟੁਕੜੇ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜੂਨ 84 ਦੇ ਘੱਲੂਘਾਰੇ 'ਚ ਜਿਹੜਾ ਪ੍ਰਾਈਮ ਰੋਲ ਪਲੇ ਕਰਨ ਵਾਲੀ ਏਜੰਸੀ ਉਹ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ KGB ਸੀ। ਔਰ 84 ਤੋਂ 99 ਤੱਕ ਪਹੁੰਚਦੇ 5 ਸਾਲ ਦੇ ਵਿੱਚ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ। ਔਰ ਜਿਵੇਂ ਸਾਡੇ ਵੀਰ ਭਾਈ ਗੁਰਦੇਵ ਸਿੰਘ ਅਕਸਰ ਇਹ ਕਹਿੰਦੇ ਨੇ ਕਿ ਜੀ ਇਹ ਜਦੋਂ ਇਹਨਾਂ ਨੇ ਹਮਲਾ ਕੀਤਾ ਜੂਨ 84 ਨੂੰ ਤੇ ਇਹਨਾਂ ਦੀ ਜੜ ਵੀ ਪੱਟੀ ਗਈ ਸੀ। ਔਰ ਮੈਂ ਉਸ 'ਚ ਹਮੇਸ਼ਾ ਨਾਲ ਉਹਨਾਂ ਨੂੰ ਕਹਿੰਦਾ ਕਿ ਭਾਈ ਇਹ ਅਕਾਲ ਪੁਰਖ ਦੇ ਹੁਕਮ 'ਚ ਹੈ ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤੇ ਨਾ ਮਰਨਾ ਭਾਈ, ਕਿ ਵੀ ਇਹ ਮੈਟਰ ਆਫ ਟਾਈਮ ਹੁੰਦਾ ਹੈ ਕਿ ਵੀ ਜਦੋਂ ਜੇ 10ਵੇਂ ਪਾਤਸ਼ਾਹ ਨੇ ਕਾਹੀ ਦੇ ਬੂਟੇ ਨੂੰ ਪੁੱਟ ਕੇ ਕਿਹਾ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ, ਇੱਕਦਮ ਤਾਂ ਰਾਜ ਨਹੀਂ ਡਿੱਗਿਆ। ਉਸ ਤੋਂ ਬਾਅਦ ਅਸੀਂ ਸ਼ਹਾਦਤਾਂ ਦਾ, ਕੁਰਬਾਨੀਆਂ ਦਾ, ਘੱਲੂਘਾਰਿਆਂ ਦਾ ਕਿੰਨਾ ਵੱਡਾ ਇਤਿਹਾਸ ਸੁਣਾਉਂਦਾ ਹੈ, ਪਰ ਅਲਟੀਮੇਟਲੀ ਉਹੀ ਮੁਗਲਿਆ ਖਾਨਦਾਨ ਦੇ ਬਚੇ ਖੁਚੇ ਜਿਹੜੇ ਸ਼ਹਿਜ਼ਾਦੇ ਸੀ ਉਹ ਭਿੱਖ ਮੰਗਣ ਦੇ ਉੱਤੇ ਉਤਰ ਆਏ। ਅੱਜ ਵੀ ਜੇ ਕੋਈ ਸਰਵਾਈਵਰ ਹੈ ਤੇ ਕਿੱਥੇ ਨੇ, ਤੇ ਖਾਲਸਾ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਆਪਣੀ ਪੈਂਠ ਦੇ ਨਾਲ ਜਿਉਂ ਰਿਹਾ। ਇਵੇਂ ਹੀ ਇਹਨਾਂ ਦੀ ਜੜ ਪੁੱਟੀ ਗਈ ਜੂਨ 84 'ਚ। ਔਰ ਇਹਨਾਂ 40 ਵਰਿਆਂ ਦੇ ਵਿੱਚ ਇਹਨਾਂ ਦਾ ਹਿੰਦੂ ਫਾਸ਼ਿਸਟ ਚਿਹਰਾ ਵੀ ਔਰ ਇਹਨਾਂ ਵਿਚਲੀ ਹੌਲੋਨੈਸ ਵੀ ਔਰ ਇਹਨਾਂ ਦਾ ਵੀ ਜਿਹੜਾ ਫੇਟ ਹੈ ਉਹ ਤੈਅ ਹੈ, ਜੋ ਕਿ ਸੋਵੀਅਤ ਯੂਨੀਅਨ ਦਾ 15 ਟੁਕੜਿਆਂ 'ਚ ਸੀ। ਇਹਨਾਂ ਦੇ 15 ਹੋਣਗੇ ਕਿ 20 ਹੋਣਗੇ ਇਹ ਵਕਤ ਹੀ ਦੱਸੇਗਾ। ਪਰ ਜੂਨ 84 ਦਾ ਘੱਲੂਘਾਰਾ ਮਹਿਜ਼ ਇਸ ਨੇ ਸਿੱਖਾਂ ਦੀ ਦਸ਼ਾ ਤੇ ਦਿਸ਼ਾ ਹੀ ਨਹੀਂ ਬਦਲੀ, ਇਸ ਨੇ ਭਾਰਤ ਦੀ ਵੀ ਦਸ਼ਾ ਵੀ ਬਿਆਨ ਕਰ ਦਿੱਤੀ ਕਿ ਇਹਨਾਂ ਦੀ ਬਹੁ ਗਿਣਤੀ ਕਿਵੇਂ ਸੋਚਦੀ ਹੈ, ਔਰ ਇਹਨਾਂ ਦੀ ਦਿਸ਼ਾ ਵੀ ਉਸ ਤਬਾਹੀ ਵੱਲ ਤੋਰ ਦਿੱਤੀ ਜਿਹੜੀ ਤਬਾਹੀ ਦੇ ਕਗਾਰ ਦੇ ਉੱਤੇ ਅੱਜ ਖੜੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦੇਵ ਗੁਰੂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਹਨਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਾਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਸ਼ੱਕ ਜੂਨ 84 ਦਾ ਘੱਲੂਘਾਰਾ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਕੀਤਾ ਗਿਆ, ਪਰ ਪਿਛਲੇ 10 ਸਾਲਾਂ ਤੋਂ ਦਿੱਲੀ ਤਖਤ ਤੇ ਕਾਬਜ਼ ਬੀਜੇਪੀ ਨੇ ਇਸ ਨੂੰ ਦੁਨੀਆ ਭਰ ਵਿੱਚ ਸਿੱਖਾਂ ਦੇ ਖਿਲਾਫ ਟਾਰਗੇਟ ਕਿਲਿੰਗ ਤੱਕ ਪਹੁੰਚਾ ਦਿੱਤਾ, ਜਿਸ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 1996-97 ਜਦੋਂ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਔਰ ਖੁੱਲ੍ਹ ਕੇ ਅਲਾਇੰਸ ਜਿਹੜਾ ਪਹਿਲਾਂ ਭਾਰਤੀ ਜਨਸੰਘ ਨਾਲ ਸੀ, ਫਿਰ ਅਗਲੇ 25 ਵਰ੍ਹੇ ਤੋਂ ਜ਼ਿਆਦਾ ਬੀਜੇਪੀ ਨਾਲ ਕੀਤਾ, ਤੇ ਇੱਕ ਆਰਗੂਮੈਂਟ ਜਿਹੜਾ ਲਗਾਤਾਰਤਾ ਨਾਲ ਬੀਜੇਪੀ ਦੇ ਲੀਡਰ ਜਿਹੜੇ ਨੇ ਉਹ ਦਬੀ ਆਵਾਜ਼, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਵੀ ਇਸ ਸ਼ੈਤਾਨੀ ਦੌਰ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ। ਪਰ ਬਾਦਲ ਅਕਾਲੀ ਦਲ ਕਾਂਗਰਸ ਦੇ ਵਿਹੜੇ 'ਚ ਸਭ ਕੁਝ ਪਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਵੇਂ ਕਿ ਬੀਜੇਪੀ ਦੁੱਧ ਧੋਤੀ ਹੋਏ। ਹਾਲਾਂ ਫੈਕਟ ਆਫ ਦਾ ਮੈਟਰ ਜਿਹੜੇ ਸਾਹਮਣੇ ਨੇ, ਵਾਜਪਾਈ ਨੇ ਲੀਡ ਕੀਤੇ ਪ੍ਰੋਟੈਸਟ ਦਿੱਲੀ ਦੇ ਵਿੱਚ, ਅਡਵਾਨੀ ਸਮੇਤ ਸਾਰੇ, ਜਿਹਦੇ 'ਚ ਕਿ ਫੌਜ ਭੇਜਣ ਦੀ ਮੰਗ ਸੀ ਕਿ ਜੀ ਫੌਜ ਭੇਜੀ ਜਾਏ। ਫਿਰ ਈਵਨ ਅਡਵਾਨੀ ਨੇ ਜਦੋਂ ਬਿਲਕੁਲ ਉਹ ਪੀਕ 'ਤੇ ਸੀ, ਜਿਹੜੀ ਕਿਤਾਬ ਉਹਨੇ ਲਿਖੀ ਆਪਣੀ ਆਟੋਬਾਇਓਗ੍ਰਾਫੀ, ਉਹਦੇ 'ਚ ਉਹਨੇ ਬੜਾ ਇਸ ਦਾ ਪ੍ਰਾਈਡ ਲਿਆ ਕਿ ਜੀ ਬਾਕੀ ਮੰਗ ਤਾਂ ਕਰ ਰਹੇ ਸੀ ਫੌਜ ਭੇਜਣ ਦੀ, ਪਰ ਮੇਰਾ ਪਾਰਲੀਮੈਂਟ ਦੇ ਵਿੱਚ ਇੰਦਰਾ ਗਾਂਧੀ ਨੂੰ ਘੇਰਨਾ ਸੀ ਜਾਂ ਦੂਜਾ ਸੀ ਕਿ ਫੌਜ ਭੇਜ, ਤਾਂ ਹੀ ਉਸ ਨੇ ਭੇਜੀ। ਔਰ ਉਸ ਨੇ ਸੰਤ ਭਿੰਡਰਾਂ ਵਾਲਿਆਂ ਦੇ ਲਈ ਭਸਮਾਸੁਰ ਰਾਖਸ਼ਸ ਇਹ ਲਫ਼ਜ਼ ਇਸਤੇਮਾਲ ਕੀਤੇ। ਫਿਰ ਅਸੀਂ ਈਵਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਨਾਨਾ ਜੀ ਦੇਸ਼ਮੁਖ, ਜਿਸ ਨੂੰ ਭਾਰਤ ਰਤਨ ਦਾ ਖਿਤਾਬ ਮੋਦੀ ਨੇ ਦਿੱਤਾ, ਉਸ ਦੀ ਚਿੱਠੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ 84 'ਚ ਸੀ, ਜਿਹੜੀ ਸਾਰੇ ਮੈਂਬਰ ਪਾਰਲੀਮੈਂਟ ਔਰ ਸਿੱਖਾਂ ਨੂੰ ਐਡਵਾਈਸ ਕੀਤਾ ਵੀ ਇਹ ਤੁਸੀਂ ਡਿਜ਼ਰਵ ਕਰਦੇ ਸੀ ਜੋ ਤੁਹਾਡੇ ਨਾਲ ਹੋਇਆ, ਤੁਸੀਂ ਆਪਣੇ ਆਪ ਨੂੰ ਅੱਡ ਸਮਝਦੇ ਸੀ ਹਿੰਦੂਆਂ ਤੋਂ, ਹੁਣ ਚੁੱਪ ਕਰਕੇ ਬਹਿ ਜਾਓ ਔਰ ਆਰਾਮ ਨਾਲ ਜੋ ਤੁਹਾਡੇ ਨਾਲ ਵਾਪਰਿਆ ਉਹਨੂੰ ਰੱਬ ਦਾ ਭਾਣਾ ਮੰਨ ਕੇ ਜਿਹੜਾ ਉਹ ਜੀਓ। ਸੋ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਇਹਨਾਂ ਨੇ ਜੋ ਜਿਸ ਹੱਦ ਤੱਕ ਜਾ ਕੇ, ਇਹ ਤਾਂ ਆਈਡੀਓਲੋਜੀਕਲੀ ਇਹਨਾਂ ਨੇ ਸਿੱਖਾਂ ਨੂੰ ਕਦੇ ਅੱਡ ਧਰਮ ਨਹੀਂ ਮੰਨਿਆ, ਪਰ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਕਿਹਨੇ ਦਿੱਤਾ? ਉਹ ਜਿਹੜਾ ਮੋਸਟ ਮੋਡਰੇਟ ਜਿਹਨੂੰ ਕਿਹਾ ਜਾਂਦਾ ਬੀਜੇਪੀ ਲੀਡਰ ਅਟਲ ਬਿਹਾਰੀ ਵਾਜਪੇਈ। ਹੁਣ ਦੁਰਗਾ ਕੀ ਹੈ? ਰਾਖਸ਼ਾਂ ਦਾ ਨਾਸ਼ ਕਰਨ ਵਾਲੀ। ਹੁਣ ਰਾਖਸ਼ਸ ਕੌਣ ਸੀ? ਜੇ 71 'ਚ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ ਤੇ ਉਹ ਵੀ ਦੁਰਗਾ ਹੈ, ਕਿਉਂਕਿ ਉਹ ਵੀ ਰਾਖਸ਼ਸ ਨੇ। ਤੇ ਜੇ ਜੂਨ 84 'ਚ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਔਰ ਸਿੱਖ ਕੌਮ ਦੇ ਖਿਲਾਫ ਅਨਐਲਾਨੀਆ ਜੰਗ ਦੇ ਨਾਲ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਜਾਂਦਾ ਹੈ, ਤੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਸਾਰੇ ਰਾਖਸ਼ਸ ਹੀ ਨੇ ਇਹਨਾਂ ਦੇ ਲਈ, ਇਸ ਲਈ ਉਹ ਦੁਰਗਾ ਦਾ ਅਵਤਾਰ ਹੈ। ਹੁਣ ਇਹ ਸਾਰਾ, ਔਰ ਇਹੀ ਨਵੰਬਰ 84 ਦੇ ਵੇਲੇ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੈਂਕੜਿਆਂ ਕੇਸ RSS ਔਰ BJP ਦੇ ਲੋਕ ਜਿਹੜੇ ਸ਼ਨਾਖਤ ਹੋਏ, ਜਿਨ੍ਹਾਂ ਨੇ ਭੀੜਾਂ ਨੂੰ ਲੀਡ ਕੀਤਾ। ਪਰ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ ਸੀ ਤੀਸਰੀ ਵਾਰ, ਇੱਕ ਵਾਰੀ 13 ਦਿਨ ਲਈ ਬਣਿਆ, ਇੱਕ ਵਾਰੀ 13 ਮਹੀਨੇ ਲਈ, ਫਿਰ ਉਹ ਸਾਰੇ ਕੇਸ ਵਿਦਡਰਾਅ। ਪਰ ਕਿਉਂਕਿ ਅਕਾਲੀ ਇਸ ਕਿਸਮ ਦੇ ਜ਼ਮੀਰ ਫਰੋਸ਼ ਬਾਦਲ ਰਾਣਾ ਖਾਸ ਤੌਰ ਤੇ, ਕਿ ਇਹਨਾਂ ਨੇ ਕਾਂਗਰਸ ਨੂੰ ਤਾਂ ਜਿਹੜਾ ਉਹ ਗਨ ਸ਼ਾਟਸ ਦੇ ਥੱਲੇ ਰੱਖਿਆ ਇਸ ਦੇ ਲਈ, ਲੇਕਿਨ BJP ਦੇ ਨਾਲ ਅਲਾਇੰਸ ਵੀ ਕੀਤਾ, ਉਹਨਾਂ ਨੂੰ ਕਲੀਨ। ਔਰ ਜਦੋਂ ਅਡਵਾਨੀ ਦੀ ਕਿਤਾਬ ਬਾਰੇ, ਬਾਦਲ ਚੀਫ ਮਿਨਿਸਟਰ ਸੀ ਜਦੋਂ ਕਿਤਾਬ ਛਪੀ, ਤਾਂ ਉਹਨੇ ਕਿਹਾ ਨਹੀਂ ਮੈਂ ਨਹੀਂ ਪੜ੍ਹੀ, ਤੁਸੀਂ ਗਲਤ ਪੜ੍ਹੀ ਹੋਣੀ ਹੈ, ਇਹ ਨਹੀਂ ਉਹ ਨਹੀਂ। ਯਾਨੀ ਇਹ ਜਾਣਦਿਆਂ ਹੋਇਆ ਵੀ ਇਹ ਕੀ ਨੇ, ਜਿਹੜੇ ਇਹਨਾਂ ਨੇ ਤਾਕਤ ਦੇ ਭੁੱਖਿਆਂ ਨੇ ਜਿਹੜਾ ਇਹਨਾਂ ਨੂੰ ਪਾਲਿਆ। ਔਰ ਹੁਣ ਸੁਖਬੀਰ ਬਾਦਲ ਕਹਿ ਰਿਹਾ ਕਿ ਜੀ RSS ਜਿਹੜਾ ਉਹ ਸਾਡੇ 4 ਵੱਡੇ ਗੁਰਦੁਆਰੇ, ਤਖਤ ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ,
ਹਰਿਆਣਾ ਕਮੇਟੀ ਤੇ ਪਹਿਲਾਂ ਇਹਨਾਂ ਨੂੰ ਖਾਲੀ ਕਰੇ, ਇੱਥੋਂ ਕਬਜ਼ਾ ਛੱਡੇ, ਫਿਰ ਅਸੀਂ ਦੇਖਾਂਗੇ। ਸੋ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਇਸ ਨਿਵਾਣ ਤੇ ਚਲੇ ਜਾਂਦੇ ਹੋ, ਹੁਣ ਇਹ ਗੱਲ ਤਾਂ ਵਿਦਿਨ ਉਹਨਾਂ ਨੇ ਸਿੱਖਾਂ ਦੇ ਲਈ ਕਿਵੇਂ ਸੌਦਾ ਸਾਧ ਬੀਜੇਪੀ ਦੇ ਹਰਿਆਣਾ ਹਕੂਮਤ ਨੇ ਉਹਨੂੰ ਕਿਵੇਂ ਪੁਸ਼ਤਪਨਾਹੀ ਦਿੱਤੀ, ਹੁਣ ਕਿਵੇਂ ਉਸ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਰਣਜੀਤ ਸਿੰਘ ਮਰਡਰ ਕੇਸ ਦੇ ਵਿੱਚ CBI ਕੋਰਟ ਨੇ ਉਹਨੂੰ ਦੋਸ਼ੀ ਬਣਾਇਆ ਸੀ, ਉਹ ਵੀ ਮਾਫ ਕਰਤਾ, ਕਿੰਨੀ ਵਾਰੀ ਉਹਨੂੰ ਪੈਰੋਲ ਦਿੱਤੀ, ਕਿਵੇਂ ਉਹਦੀਆਂ ਵੋਟਾਂ ਹਰਿਆਣਾ ਰਾਜਸਥਾਨ ਜਾਂ ਮਾਲਵੇ ਦੀ ਜਿੱਥੇ ਬੈਲਟ ਹੈ ਉਹਦੇ ਚੇਲੇ ਨੇ ਉਹਨਾਂ ਨੂੰ ਲੈਣ ਲਈ ਕਿਵੇਂ ਆਦੇਸ਼। ਸੋ ਇਹ ਵਿਦਿਨ ਤਾਂ ਸਾਰਾ ਚੱਲ ਹੀ ਰਿਹਾ ਸੀ ਔਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਹਨਾਂ ਦੀ ਲਾਈਨ ਕੀ ਹੈ। ਪਰ ਜਦੋਂ ਅਸੀਂ ਇਸ ਟੋਟਲ ਵਾਰ ਦੀ ਗੱਲ ਕਰਦੇ ਹਾਂ ਜਿਹੜੀ ਕਿ ਇੰਦਰਾ ਗਾਂਧੀ ਦੀ ਕਮਾਂਡ ਥੱਲੇ ਭਾਰਤ ਦੀ ਹਿੰਦੂਤਵੀ ਸੈਕੂਲਰ ਮਖੌਟੇ ਵਾਲੀ, ਹੁਣ ਤਾਂ ਸੈਕੂਲਰ ਦਾ ਮਖੌਟਾ ਲਾਤਾ ਮੋਦੀ ਐਂਡ ਕੰਪਨੀ ਨੇ, ਹੁਣ ਤਾਂ ਨੰਗਾ ਚਿਹਰਾ ਹੈ, ਜਿਹੜੀ ਵਿੱਢੀ ਹੁਣ ਦੇਖਣਾ ਹੈ ਵੀ ਬੀਜੇਪੀ ਇਹਨੂੰ ਕਿੱਥੇ ਲੈ ਕੇ ਗਈ। ਉਹ ਤੁਸੀਂ ਪਿਛਲੇ 2 ਸਾਲ ਦਾ ਤੋਂ ਜਿਹੜੀ ਇਹਨਾਂ ਨੇ ਇਹ ਵਿੱਢੀ, ਕਿਉਂਕਿ 10 ਸਾਲ ਮੋਦੀ ਨੂੰ 2014 ਤੋਂ 24 ਤੱਕ ਹੋਏ ਔਰ ਅਗਲੀ ਟਰਮ ਜਿਹੜੀ ਕਿ ਅਸੀਂ ਕੱਲ ਜਦੋਂ ਗੱਲ ਕਰ ਰਹੇ ਹੋਵਾਂਗੇ ਨਤੀਜੇ ਸਾਹਮਣੇ ਹੋਣਗੇ ਜਿਹੜੇ ਆਲਮੋਸਟ ਪਤਾ ਹੀ ਨੇ ਕਿ ਕਿਸ ਲਾਈਨ 'ਚ ਲੈ ਕੇ ਜਾਣਗੇ। ਪਰ ਇਹਦੇ 'ਚ ਇਹ ਲੜਾਈ ਸਿੱਖਾਂ ਦੇ ਖਿਲਾਫ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲੈਵਲ ਤੇ ਪਿਛਲੇ 2 ਸਾਲ ਤੋਂ, ਇਹ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਜੀ ਨਿਖਿਲ ਗੁਪਤਾ ਨੇ ਕੀ ਕਿਹਾ ਜਾਂ ਨਿਊਯਾਰਕ ਦੀ ਇੰਡਾਇਕਟਮੈਂਟ ਕੀ ਕਹਿੰਦੀ ਹੈ ਜਾਂ ਅਦਰਵਾਈਜ਼ ਕੀ। ਇਹ ਤਾਂ ਮੋਦੀ ਨੇ ਆਪਣੀ ਇਲੈਕਸ਼ਨ ਕੈਂਪੇਨ 'ਚ S ਜੈ ਸ਼ੰਕਰ ਨੇ, ਰਾਜਨਾਥ ਸਿੰਘ ਨੇ, ਉਹਨੇ ਕਿਹਾ ਜੀ ਪਹਿਲੀਆਂ ਸਰਕਾਰਾਂ ਡੋਜ਼ੀਅਰ ਦਿੰਦੀਆਂ ਸੀ ਐਂਡ ਵੀ ਹੈਵ ਕਿਲਡ ਟੈਰਰਿਸਟ ਔਨ देयर ਹੋਮ ਟਰਫ, ਕਿ ਅਸੀਂ ਉਹਨਾਂ ਦੇ ਘਰ 'ਚ ਉਹਨਾਂ ਨੂੰ ਵੜ ਕੇ ਮਾਰਿਆ, ਘਰ ਮੇ ਘੁਸ ਕੇ ਮਾਰਿਆ। ਹੁਣ ਔਰ ਇਹ ਹੁਣ ਸਾਹਮਣੇ ਆਇਆ ਕਿ ਵੀ ਇਹ 2 ਸਾਲ ਤੋਂ ਅਜੀਤ ਡੋਭਾਲ, ਮੋਦੀ, ਅਮਿਤ ਸ਼ਾਹ ਉਹਨਾਂ ਦੀ ਲਾਈਨ, ਫਿਰ ਦਿਨਕਰ ਗੁਪਤਾ ਔਰ ਜਿਹੜਾ ਸਾਮੰਤ ਗੋਇਲ ਰਾਜ ਚੀਫ, ਉਹਨਾਂ ਨੇ ਕਿਸ ਹੱਦ ਤੱਕ ਇਹ ਪਲੈਨਿੰਗਸ ਕੀਤੀਆਂ। ਕਸ਼ਮੀਰੀ ਐਕਟਿਵਿਸਟ ਤੋਂ ਮਾਰ ਹੀ ਰਹੇ ਸੀ ਔਰ ਬਾਹਰ ਜਦੋਂ ਉਹਨਾਂ ਨੇ ਮਈ ਦੇ ਮਹੀਨੇ 'ਚ ਜਿਹੜਾ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ UK ਦੇ ਵਿੱਚ, 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਔਰ ਫਿਰ ਮੋਦੀ ਦੇ ਅਮਰੀਕਾ ਦੀ ਧਰਤੀ ਤੇ ਹੁੰਦਿਆਂ ਉਹਨਾਂ ਨੇ ਜੋ ਕੁਛ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਫਾਈਲਡ ਜਿਹੜੀ ਸਟੋਰੀ ਸਾਹਮਣੇ ਹੈ। ਔਰ ਜਦੋਂ ਅੱਜ ਮੈਂ ਗੱਲ ਕਰ ਰਿਹਾ ਇਹ ਲੇਟੈਸਟ ਖਬਰ ਹੈ CBC ਦੀ ਕਿ ਉਹਨਾਂ ਨੇ ਇਹ ਜਿਹੜੇ 4 ਬੰਦੇ ਫੜੇ ਨੇ ਜਿਹੜੇ ਪਹਾੜੇ ਦੇ ਕਾਤਲ, ਅਜੇ ਅਸਲੀ ਇਹਨਾਂ ਦੇ ਬਿਹਾਈਂਡ ਇੰਡੀਅਨ ਜਿਹੜੇ ਆਫੀਸਰ ਨੇ ਇੰਟੈਲੀਜੈਂਸ ਦੇ, ਉਹਨਾਂ ਤੱਕ ਤਾਂ ਹੱਥ ਪੈਣਾ। ਔਰ ਇਹ ਜਿਹੜਾ ਨਵਾਂ ਇਨਕਸ਼ਾਫ ਇਸ CBC ਸਟੋਰੀ 'ਚ ਹੈ ਕਿ ਇਹ ਜਿਨ੍ਹਾਂ ਨੇ ਇਹੀ 4 ਨੇ ਜਿਹੜੇ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਲਈ ਨੇ ਔਰ ਕਿਵੇਂ ਇਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਜਾਂ ਹੋ ਸਕਦਾ ਹੋਰ ਵੀ ਖਾਲਿਸਤਾਨੀ ਲੀਡਰਾਂ ਨੂੰ ਟਾਰਗੇਟ ਕਰਨਾ ਹੋਏ। ਔਰ ਇਹ ਸਟੋਰੀ ਹੈ ਜਿਸ ਦੀ ਜਿਸਟ ਇਹ ਹੈ ਕਿ 2023 'ਚ 3 ਨਵੰਬਰ ਨੂੰ ਮੌਂਟਰੀਅਲ ਬੇਸਡ ਖਾਲਿਸਤਾਨੀ ਪੁਰਾਣੇ ਐਕਟਿਵਿਸਟ ਨੇ ਸੰਤੋਖ ਸਿੰਘ ਖੇਲਾ, ਉਹਨਾਂ ਦੇ ਬੇਟੇ ਦਾ ਵਿਆਹ ਸੀ, ਆਨੰਦ ਕਾਰਜ ਸੀ ਔਰ ਇਨਫੈਕਟ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਸੀ। ਮੈਂ ਕਿਹਾ ਜੀ ਮੈਂ ਜ਼ਰੂਰ ਆਂਦਾ, ਲੇਕਿਨ ਕਿਉਂਕਿ ਉਹ 3 ਨਵੰਬਰ ਵਾਲਾ ਉਹੀ ਵੀਕਐਂਡ ਸੀ ਜਦੋਂ ਕਿ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਹੁੰਦਾ ਹੈ। ਮੈਂ ਕਿਹਾ ਜੀ ਇਹ ਤਾਂ ਇੰਨਾ ਵੱਡਾ ਇਕੱਠ ਹੁੰਦਾ ਜਿੱਥੇ ਕਿ ਪੰਥ ਦੇ ਨਾਲ ਜਿਹੜਾ ਅਸੀਂ ਜਿਹੜਾ ਉਹ ਆਪਣੀ ਸਾਂਝ ਵਿਚਾਰਾਂ ਦੇ ਵੀ ਪਾਉਣੀ ਹੁੰਦੀ ਹੈ। ਔਰ ਉਹ ਮੈਂ ਤਾਂ ਮਾਫੀ ਮੰਗੀ, ਪਰ ਹੁਣ ਇਹ ਜਿਹੜੀ ਅੱਜ ਦੀ ਜਿਹੜੀ ਸਟੋਰੀ ਸਾਹਮਣੇ ਆਉਂਦੀ ਹੈ ਕਿ ਵੀ ਈਵਨ ਇਹ 4 ਜਿਹੜੇ ਬੰਦੇ ਨੇ ਇਹ ਉਹਨਾਂ ਨੇ, ਔਰ ਖਾਸ ਤੌਰ ਤੇ ਅਮਨਦੀਪ ਸਿੰਘ ਜਿਹੜਾ ਉਹਨਾਂ ਨੇ ਫੜਿਆ, ਇਹ ਵਿਆਹ ਵਾਲੇ ਉਸ ਟਾਈਮ ਤੋਂ ਠੀਕ ਪਹਿਲਾਂ ਫੜੇ ਗਏ। ਇਹਨਾਂ ਦਾ ਟਾਰਗੇਟ ਗੁਰਪਤਵੰਤ ਸਿੰਘ ਪੰਨੂ ਸੀ ਜਿਹਨੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਸੀ। ਔਰ ਇਹ ਸਾਹਮਣੇ ਆਇਆ ਕਿ ਭਾਈ ਇਹ ਔਰ ਖੇਲਾ ਨੇ ਕਿਹਾ ਕਿ ਵੀ ਮੈਂ ਤਾਂ ਇਹ ਵਿਆਹ ਹਫ਼ਤਾ ਪਹਿਲਾਂ ਰੱਖਿਆ ਸੀ, ਪਰ ਕਿਉਂਕਿ ਜਿਹੜਾ ਉਸ ਤੋਂ ਪਹਿਲਾ ਵੀਕਐਂਡ ਸੀ ਉਦੋਂ ਸਰੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਸੀ, ਇਸ ਲਈ 29 ਅਕਤੂਬਰ ਨੂੰ ਬਦਲ ਕੇ ਜਿਹੜਾ ਉਹ ਅਸੀਂ 3 ਨਵੰਬਰ ਰੱਖਿਆ। ਹੁਣ 3 ਨਵੰਬਰ ਉਹਨਾਂ ਨੇ ਕਿਹਾ ਜੀ ਪੰਨੂ ਨੇ ਆਣਾ ਹੀ ਸੀ, ਹਾਲਾਂਕਿ ਉਹਨੇ ਸਿਰਫ ਕੁਝ ਘੰਟੇ ਪਹਿਲਾਂ ਕਿਹਾ ਕਿ ਜੀ ਸਿਕਿਉਰਿਟੀ ਰੀਜ਼ਨਸ ਕਰਕੇ ਮੈਂ ਨਹੀਂ ਆ ਸਕਦਾ। ਤੇ ਹੁਣ ਤੁਸੀਂ ਇਹ ਦੇਖੋ ਕਿ ਵੀ ਇਹਦੇ ਬਾਵਜੂਦ ਕਿ ਜੂਨ ਦੇ ਮਹੀਨੇ 'ਚ ਨਿਖਿਲ ਗੁਪਤਾ ਫੜਿਆ ਹੋਇਆ,
ਅਰੈਸਟ ਹੋ ਜਾਂਦਾ ਹੈ ਉੱਥੇ। ਇੱਥੇ ਇੰਡਾਇਕਟਮੈਂਟ ਵੀ ਜੂਨ ਦੇ ਮਹੀਨੇ 'ਚ ਹੈ, ਹਾਲਾਂ ਉਹਨੂੰ ਅਨਸੀਲ ਤਾਂ ਨਵੰਬਰ ਦੇ ਮਹੀਨੇ 'ਚ ਕੀਤਾ ਹੈ। ਪਰ ਇਹਨਾਂ ਦੀਆਂ ਕਿਲਿੰਗ ਗੈਂਗਸ ਇਹਦੇ ਬਾਵਜੂਦ ਕਿ ਅਮਰੀਕਾ ਨੂੰ ਪਤਾ ਲੱਗ ਚੁੱਕਿਆ, ਫਾਈਲ ਹੋ ਚੁੱਕਿਆ ਹੈ, ਇੰਡਾਇਕਟਮੈਂਟ ਹੋ ਚੁੱਕੀ ਹੈ। ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ 18 ਜੂਨ ਤੋਂ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਐਲਾਨ ਕਰ ਦਿੰਦੇ ਨੇ ਜਸਟਿਨ ਟਰੂਡੋ। ਫਿਰ ਵੀ 3 ਨਵੰਬਰ ਨੂੰ ਇਹ ਟੋਰਾਂਟੋ ਦੇ ਵਿੱਚ ਸੰਤੋਖ ਸਿੰਘ ਖੇਲਾ ਦੇ ਮੁੰਡੇ ਦੇ ਵਿਆਹ ਦੇ ਮੌਕੇ ਜਿਹੜਾ ਉਹ ਗੁਰਤਵੰਤ ਸਿੰਘ ਪੰਨੂ ਨੂੰ ਜਾਂ ਹੋਰ ਉਹਨਾਂ ਦਾ ਕੀ ਟਾਰਗੇਟ ਹੋਏਗਾ, ਕਿਉਂਕਿ ਸਾਰੀ ਸਟੋਰੀ 'ਚ ਹੈ ਕਿ ਕਿਉਂਕਿ ਸੰਤੋਖ ਸਿੰਘ ਖੇਲਾ ਖਾਲਿਸਤਾਨੀ ਨੇ ਔਰ ਬਾਕੀ ਸਾਰੇ ਖਾਲਿਸਤਾਨੀ ਲੀਡਰਾਂ ਨੇ ਵੀ ਉੱਥੇ ਆਉਣਾ ਹੀ ਆਉਣਾ ਸੀ। ਔਰ ਜਿਵੇਂ ਮੈਂ ਕਿਹਾ ਕਿ ਬਈ ਮੈਨੂੰ ਵੀ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਸੱਦਾ ਸੀ, ਪਰ ਮੈਂ ਤਾਂ ਯੂਬਾ ਸਿਟੀ ਕਰਕੇ ਉਹਨਾਂ ਨੂੰ ਪੋਲਾਈਟਲੀ ਨਾ। ਔਰ ਗੁਰਤਵੰਤ ਸਿੰਘ ਪੰਨੂ ਦੇਖੋ, ਇਹ ਵੀ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਬਿਲਕੁਲ ਕਿ ਜੇ ਅਮਰੀਕਾ ਦੇ ਵਿੱਚ ਉਹਨਾਂ ਨੇ ਨਿਸ਼ਾਨਾ ਬਣਾਉਣਾ ਸੀ ਤੇ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਮੁਸਤੈਦੀ ਨੇ ਇਸ ਨੂੰ ਰੋਕ ਦਿੱਤਾ। ਤੇ ਇੱਥੇ ਉਹਨਾਂ ਦੀ ਸਿਕਸ ਸੈਂਸ ਜਾਂ ਜੋ ਵੀ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਨੂੰ ਕੁਝ ਘੰਟੇ ਪਹਿਲਾਂ ਹੀ ਇਹ ਕਿਹਾ ਕਿ ਵੀ ਨਹੀਂ, ਤੁਹਾਡਾ ਜਾਣਾ ਸੇਫ ਨਹੀਂ ਹੋਏਗਾ। ਔਰ ਉਹਨਾਂ ਨੇ ਸੰਤੋਖ ਸਿੰਘ ਖੇਲਾ ਨੂੰ ਕਾਲ ਕਰਕੇ ਕਿਹਾ, ਭਾਈ ਮੈਂ ਜ਼ਰੂਰ ਆਉਂਦਾ, ਤੂੰ ਇੱਕ ਸਪਾਈ ਹੈ ਜਿਹੜਾ ਉਹ ਖਾਲਿਸਤਾਨ ਰੈਫਰੈਂਡਮ ਮੁਹਿੰਮ ਦਾ ਵੀ, ਲੇਕਿਨ ਸੁਰੱਖਿਆ ਕਾਰਨਾਂ ਕਰਕੇ। ਔਰ ਉਧਰ ਕੈਨੇਡਾ ਦੀਆਂ ਏਜੰਸੀਆਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੋਇਆ ਸੀ। ਸੋ ਹੁਣ ਜਦੋਂ ਅਸੀਂ ਜਿਹੜੇ ਲੋਕ ਬੀਜੇਪੀ ਜਾਂ ਆਰਐਸਐਸ ਜਾਂ ਉਹਦੇ ਰੋਲ ਨੂੰ ਸਮਝਣਾ ਚਾਹੁੰਦੇ ਨੇ, ਉਹ ਇਹ ਦੇਖਣ ਕਿ ਨਾ ਸਿਰਫ ਜੂਨ 84 ਦਾ ਘੱਲੂਘਾਰਾ ਕਰਵਾਉਣ ਦੇ ਲਈ ਇਹ ਇਨਸਟਰੂਮੈਂਟਲ ਸੀ, ਪਰ ਇਹਨਾਂ ਨੇ ਜਿਹੜੀ ਸਿੱਖਾਂ ਦੇ ਖਿਲਾਫ ਵਿੱਢੀ ਹੋਈ ਟੋਟਲ ਵਾਰ ਹੈ ਉਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਲਿੰਗ ਸਪਰੀ ਦੇ ਵਿੱਚ ਉਹ ਲਾਹੌਰ ਹੋਏ, ਬਰਮਿੰਗਮ ਯੂਕੇ ਹੋਏ, ਕੈਨੇਡਾ ਸਰੀ ਹੋਏ ਜਾਂ ਅਮਰੀਕਾ ਹੋਏ, ਨਿਊਯਾਰਕ, ਉੱਥੋਂ ਤੱਕ ਪਹੁੰਚਾਇਆ ਹੋਇਆ। ਹੁਣ ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਜੀ ਔਰ ਇਹ ਕਿੱਡੇ ਕਿੱਡੇ ਪੱਗੜ ਬੰਨ੍ਹ ਕੇ ਅਮਰਿੰਦਰ ਔਰ ਇਹ ਸਾਰੀ ਜਿਹੜੀ ਨਸਲ ਹੈ ਜਾ ਕੇ ਜਿੱਥੇ ਬੈਠੀ ਹੈ, ਇਹਨਾਂ ਨੂੰ ਵੀ ਇਸੇ ਕੈਟਾਗਰੀ 'ਚ ਹੀ ਦੇਖਿਆ ਜਾਏ ਕਿ ਇਹ ਸਿੱਖ ਕੌਮ ਦੇ ਖਿਲਾਫ ਜਿਹੜੀ ਵਿੱਢੀ ਇਹਨਾਂ ਦੀ ਟੋਟਲ ਵਾਰ ਹੈ, ਉਸ ਦੇ ਵਿੱਚ ਦੁਸ਼ਮਣ ਦੇ ਸਿਰਫ ਹਮ ਕਦਮ ਹੀ ਨਹੀਂ, ਇਹ ਦੁਸ਼ਮਣ ਹੀ ਨੇ, ਰਾਦਰ ਦੁਸ਼ਮਣ ਤੋਂ ਬਦਤਰ ਦੁਸ਼ਮਣ ਨੇ, ਕਿਉਂਕਿ ਇਹ ਉਹਨਾਂ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਸਰਵਿਸਿਜ਼ ਜਪਿਓ ਜਿਨ ਅਰਜਨ ਦੇਵ ਗੁਰੂ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਹਨਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਗੁਰੂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਫੇਸਬੁੱਕ ਤੇ ਇੰਸਟਾਗ੍ਰਾਮ, ਜਿਸ ਨੂੰ ਮੈਟਾ ਕਹਿੰਦੇ ਹਨ, ਉਹਨਾਂ ਵੱਲੋਂ ਇਨਕਸ਼ਾਫ ਕੀਤਾ ਗਿਆ ਹੈ ਕਿ ਪਿਛਲੇ ਸਮੇਂ ਵਿੱਚ ਚੀਨ ਵਿੱਚ ਫੇਕ ਅਕਾਊਂਟਸ ਰਾਹੀਂ ਸਿੱਖਾਂ ਅਤੇ ਖਾਲਿਸਤਾਨ ਦੇ ਮੁੱਦਿਆਂ ਨੂੰ ਹਵਾ ਦਿੱਤੀ ਗਈ ਹੈ। ਜੇ ਮੈਟਾ ਦਾ ਇਹ ਇਨਕਸ਼ਾਫ ਸੱਚਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਚੀਨ ਦੀ ਦਿਲਚਸਪੀ ਖਾਲਿਸਤਾਨ ਦੇ ਮੁੱਦੇ ਤੇ ਹੈ। ਸੋ ਅਲਟੀਮੇਟਲੀ ਚੀਨ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਨੇ ਹੋਂਦ ਵਿੱਚ ਆਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ ਵੈਸੇ ਕੁਝ ਖਬਰਾਂ ਭਾਵੇਂ ਦੁਸ਼ਮਣ ਦੇ ਖੈਮੇ ਚੋਂ ਕਿਸੇ ਹੋਰ ਐਂਗਲ ਰਾਹੀਂ ਜਿਹੜੀਆਂ ਨੇ ਉਹ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹੋਣ, ਪਰ ਅਸੀਂ ਉਸ ਨੂੰ ਲੈਫਟ ਹੈਂਡਡ ਕੰਪਲੀਮੈਂਟ ਵੀ ਸਮਝਦੇ ਹਾਂ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਬੀਜੇਪੀ ਨੇ ਉਹ ਟੋਟਲ ਵਾਰ ਜਿਹੜੀ ਇੰਦਰਾ ਗਾਂਧੀ ਦੀ ਅਗਵਾਈ ਥੱਲੇ ਇੰਡੀਅਨ ਸਟੇਟ ਨੇ ਸਿੱਖਾਂ ਦੇ ਸਰਵਨਾਸ਼ ਦੀ ਜੂਨ ਦੇ ਪਹਿਲੇ ਹਫਤੇ ਸਿੱਖਾਂ ਦੇ ਉੱਤੇ ਥੋਪੀ, ਉਸ ਨੂੰ ਕਿਵੇਂ ਬੀਜੇਪੀ ਦੀ ਸਰਕਾਰ, ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਦਿਨਕਰ ਗੁਪਤਾ ਔਰ ਇਹ ਸਾਰੇ ਜਿਹੜੇ ਨੇ ਕਿਸ ਲੈਵਲ ਤੱਕ ਲੈ ਆਏ ਨੇ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਇੰਟਰਨੈਸ਼ਨਲ ਕਿਲਿੰਗ ਸਪਰੀ, ਔਰ ਵਿਦਨ ਵੀ ਕੀ ਚੱਲ ਰਿਹਾ ਹੈ। ਇੱਕ ਖਬਰ ਜਿਹੜੀ ਪ੍ਰੋਮੀਨੈਂਟਲੀ ਪੀਟੀਆਈ ਨੇ ਲਾਈ ਹੈ, posters of Jarnail Singh Pindrawale put up in 2 gurdwaras in Uttar Pradesh, Bareilly, 5 booked। ਹੁਣ ਬਰੇਲੀ ਦੇ ਗੁਰਦੁਆਰਾ ਸਾਹਿਬ ਚ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦਾ ਇਹ ਨਿਰਦੇਸ਼ ਹੈ ਕਿ ਭਾਈ ਇਹਨਾਂ ਦਿਨਾਂ ਨੂੰ ਘੱਲੂਘਾਰਾ 84 ਮਨਾਓ, ਜਿਹੜਾ ਅੱਡ ਐਗਜ਼ੀਬਿਸ਼ਨਸ ਲਾਓ, ਦੱਸੋ ਸਾਡੇ ਨਾਲ ਕੀ ਹੋਇਆ। ਸੋ ਬਰੇਲੀ ਜਿਹੜਾ ਯੂਪੀ ਦੇ ਵਿੱਚ ਹੈ, ਉਸ ਦੇ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦੇ ਪੋਸਟਰ ਲਾਏ ਹੋਏ ਸੀ ਔਰ ਪੁਲਿਸ ਜਿਹੜੀ ਹੈ ਉਹ ਉੱਥੇ ਆਈ, ਉਹਨਾਂ ਨੇ ਉਹ ਸਾਰੇ ਲਾ ਦਿੱਤੇ ਔਰ ਨਾਲ ਦੀ ਨਾਲ ਉਹਨਾਂ ਨੇ ਮਾਡਲ ਟਾਊਨ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਨਾਂ ਦੇ ਜਿਹੜੇ 5 ਬੰਦੇ ਨੇ, ਮਲਕ ਸਿੰਘ ਕਾਲਰਾ, ਗੁਰਦੀਪ ਸਿੰਘ ਬੱਗਾ, ਹਰਨਾਮ ਸਿੰਘ, ਰਜਿੰਦਰ ਸਿੰਘ ਤੇ ਹਰਦੀਪ ਸਿੰਘ ਨਿੰਮਾ, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਤੁਸੀਂ ਗਦਾਰੀ ਕਰ ਰਹੇ ਹੋ ਔਰ ਇਹ ਉਹਨਾਂ ਨੇ, ਹਾਲਾਂਕਿ ਉਹਨਾਂ ਦੇ ਪ੍ਰਧਾਨ ਨੇ ਕਿਹਾ ਵੀ ਇਹ ਤੁਹਾਨੂੰ, ਤੁਸੀਂ ਸੰਤਾਂ ਨੂੰ ਜਾਂ ਦੂਜਿਆਂ ਨੂੰ ਕੀ ਸਮਝਦੇ ਹੋ, ਇਹ ਤੁਹਾਡਾ ਹੈ, ਸਾਡੇ ਲਈ ਉਹ ਸ਼ਹੀਦ ਨੇ ਔਰ ਅਸੀਂ ਅਕਾਲ ਤਖਤ ਦੇ ਆਦੇਸ਼ ਦੀ ਪਾਲਣਾ ਕਰ ਰਹੇ ਹਾਂ। ਹੁਣ ਜੇ ਇਸ ਲੈਵਲ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਦਿੱਲੀ 'ਚ ਮੋਦੀ ਦੀ ਸਰਕਾਰ ਹੈ, ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਰਾਈਟ ਹੈਂਡ ਸਾਰਾ RSS ਦਾ। ਸੋ ਜੇ 40 ਸਾਲ ਬਾਅਦ ਵੀ ਜਿਸ ਮੁਲਕ ਦੇ ਵਿੱਚ ਨਥੂਰਾਮ ਗੋਡਸੇ ਸੈਲੀਬ੍ਰੇਟ ਹੁੰਦਾ ਹੈ, ਜਿਸ ਮੁਲਕ ਦੇ ਵਿੱਚ ਜਿਸ ਲੈਵਲ ਦੀ ਸਾਧਵੀ ਪ੍ਰਗਿਆ, ਦੂਜੇ ਜਿਨ੍ਹਾਂ ਨੇ ਬੰਬਾਰੀਆਂ ਕੀਤੀਆਂ ਨੇ, ਉਹ ਬੰਦੂਕਾਂ ਲੈ ਕੇ ਗਾਂਧੀ ਦਾ 30 ਜਨਵਰੀ ਨੂੰ ਉਸ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਔਰ ਉਹਨੂੰ ਬ੍ਰਾਡਕਾਸਟ ਕਰਦੇ ਨੇ, ਉੱਥੇ ਗੁਰਦੁਆਰੇ ਦੇ ਅੰਦਰ ਕੌਣ ਕਿਹਦਾ ਸ਼ਹੀਦ ਹੈ ਇਹਦਾ ਫੈਸਲਾ ਸਰਕਾਰਾਂ ਨਹੀਂ ਕਰ ਸਕਦੀਆਂ, ਕੌਮ ਹੀ ਕਰਦੀ ਹੈ। ਪਰ ਇਹ ਆਪਣੇ ਆਪ 'ਚ ਸਬੂਤ ਹੈ ਕਿ ਬੀਜੇਪੀ ਕਿਸ ਹੱਦ ਤੱਕ, ਔਰ ਇਹੀ ਆਦਿੱਤਿਆਨਾਥ ਯੋਗੀ ਉਸ ਰਾਜਸਥਾਨ ਦੇ ਉਸ ਜਿਸ ਜਦੋਂ ਚੋਣ ਹੋਈ ਹੈ ਉਹ ਜਲਸੇ 'ਚ ਬੈਠਾ ਸੀ, ਜਦੋਂ ਕਿ ਇੱਕ ਉਹਨਾਂ ਦਾ ਉਮੀਦਵਾਰ ਜਿਹੜਾ ਬਾਅਦ ਦੇ ਵਿੱਚ ਜਿੱਤ ਵੀ ਗਿਆ, ਜਿਹਨੇ ਕਿਹਾ ਸੀ ਕਿ ਅਸੀਂ ਸਾਰੇ ਭਾਰਤ 'ਚ ਹਿੰਦੂਤਵਾ ਫੈਲਾ ਦਈਏ, ਗੁਰਦੁਆਰੇ ਤੇ ਮਸੀਤਾਂ ਇਹ ਸਾਡੇ ਰਸਤੇ ਦੀਆਂ ਰੁਕਾਵਟਾਂ ਨੇ, ਇਹਨਾਂ ਨੂੰ ਵੀ ਅਸੀਂ ਦੂਰ ਕਰਨਾ। ਔਰ ਇਹ ਜੋ ਕੁਝ ਕਰ ਰਹੇ ਨੇ, ਜੇ ਉਹਨਾਂ ਨੇ ਅੱਜ 4 ਵੱਡੇ ਗੁਰਦੁਆਰਾ ਕਮੇਟੀਆਂ ਤੇ ਸਿੱਧਾ ਕਬਜ਼ਾ ਕੀਤਾ ਤੇ ਇਹ ਉਹਨਾਂ ਦੀਆਂ ਅੱਖਾਂ ਖੋਲਣ ਦੇ ਲਈ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੀ ਜੇ ਬੀਜੇਪੀ ਫਿਊਚਰ ਦੀ ਪਾਰਟੀ ਹੈ ਤੇ ਸਿੱਖ ਚਲੇ ਵੀ ਗਏ ਉਹਦੇ 'ਚ ਤੇ ਕੀ ਫਰਕ ਪੈਂਦਾ ਹੈ, ਇਹ ਇਸ ਤੋਂ ਅੰਦਾਜ਼ਾ ਲਾ ਲਓ। ਹੁਣ ਗੱਲ ਅਸੀਂ ਲੈਫਟ ਹੈਂਡਡ ਕੰਪਲੀਮੈਂਟ ਦੀ ਕਰੀਏ। ਹਾਲਾਂ ਇਹ ਥਿਊਰੀ ਤਾਂ ਇੰਡੀਅਨ ਮੀਡੀਆ 'ਚ ਕਦੇ ਹੁੰਦੀ ਸੀ, ਜਦੋਂ ਇੰਦਰਾ ਗਾਂਧੀ ਸੋਧੀ ਵੀ ਗਈ ਤਾਂ ਕਈਆਂ ਨੇ ਉਹਨੂੰ CIA ਆਪਰੇਸ਼ਨ ਕਿਹਾ ਔਰ ਉਦੋਂ ਇਹ ਸੀ ਕਿ ਜੀ ਅਮਰੀਕਾ ਜਿਹੜਾ ਉਹ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ ਔਰ ਇਹ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਦੀ ਬਾਹਰ ਆਵਾਜ਼ ਉੱਠਦੀ ਹੈ, ਅਮਰੀਕਾ ਇਹਦੀ ਪੁਸ਼ਤਪਨਾਹੀ ਕਰਦਾ ਹੈ। ਹਾਲਾਂ ਅਸੀਂ 20-40 ਸਾਲ ਤੋਂ ਅਮਰੀਕਾ 'ਚ ਬੈਠਿਆਂ ਦੇਖਿਆ ਕਿ ਅਦਰ ਦੈਨ ਕਿ ਇਹ ਜਿਹੜਾ ਪੀਰੀਅਡ ਹੁਣ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਹਮਣੇ ਆਇਆ, ਉਹਦੇ 'ਚ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਪੈਰ ਪਿੱਛੇ ਨੂੰ ਖਿੱਚ ਰਿਹਾ। ਕੋਈ ਇਸ ਕਿਸਮ ਦੀ, ਹਾਂ ਇੱਕ ਅਮਰੀਕਨ ਸਿਟੀਜ਼ਨ ਦੀ ਪ੍ਰੋਟੈਕਸ਼ਨ ਦੇ ਨਾਂ ਥੱਲੇ ਇੰਡਾਈਟਮੈਂਟ ਜ਼ਰੂਰ ਫਾਈਲ ਹੋਈ ਔਰ ਅੱਜ ਹੀ ਸੰਡੇ ਗਾਰਡੀਅਨ ਨੇ ਇਹ ਖਬਰ ਵੀ ਲਾਈ ਹੋਈ ਸੀ ਕਿ ਜੇ ਨਿਖਲ ਗੁਪਤਾ ਜਿਹੜਾ ਹੈ ਉਹ ਇਹ ਬਾਰਗੇਨਿੰਗ ਕਰ ਲਏ ਇਹਨਾਂ ਦੇ ਨਾਲ, ਕਿਉਂਕਿ ਜਿਹੜੇ ਦੋਨੋਂ ਹੀ ਕੇਸ ਉਹਦੇ ਤੇ ਪਾਏ ਹੋਏ ਨੇ, ਉਹਦੇ 10-10 ਸਾਲ ਦੀ ਸਜ਼ਾ ਹੋਏਗੀ, ਉਹਨੂੰ 20 ਸਾਲ ਦੀ, ਪਰ ਉਹਨੇ ਕਿਹਾ ਜੇ ਪਲੀ ਬਾਰਗੇਨ ਕਰ ਲੈ ਕਿ ਔਰ ਇਹ ਮੰਨ ਜਾਏ ਕਿ ਜੀ ਮੈਂ ਇੰਡੀਅਨ ਗਵਰਨਮੈਂਟ ਦੇ ਲਈ ਕੰਮ ਕਰ ਰਿਹਾ ਸੀ, ਤੇ ਫਿਰ ਉਹਦੀ ਸਜ਼ਾ ਘਟਾਈ ਜਾ ਸਕਦੀ ਹੈ। ਔਰ ਉਹਦੇ ਕਹਿਣ ਤੋਂ ਲੱਗਦਾ ਸੀ ਜਿਵੇਂ ਪਲੀ ਬਾਰਗੇਨ ਹੋ ਗਈ ਹੋਏ। ਉਹਨੇ ਹੈਡਲੀ ਦਾ ਮੁੰਬਈ ਧਮਾਕਿਆਂ ਦਾ ਹਵਾਲਾ ਦਿੱਤਾ। ਸੋ ਕਿੰਨੀ ਕੋ ਖਬਰ ਦੀ ਸੱਚਾਈ ਹੈ ਇਸ ਤੋਂ ਇੱਕ ਵਾਰ ਉਹਨੇ ਕਿਹਾ ਜੀ ਆਉਣ ਵਾਲੇ ਹਫ਼ਤਿਆਂ ਜੋ ਟ੍ਰਾਇਲ ਸ਼ੁਰੂ ਹੋਣ ਵਾਲਾ ਹੈ ਨਿਖਲ ਗੁਪਤਾ ਦੇ ਖਿਲਾਫ, ਇਹ ਪੋਸੀਬਲ ਹੈ ਕਿਉਂਕਿ
ਆਲਰੇਡੀ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨਲ ਕੋਰਟ ਹੈ ਉਹਨੇ ਐਕਸਟ੍ਰੈਡੀਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸਿਰਫ ਜਸਟਿਸ ਡਿਪਾਰਟਮੈਂਟ ਤੱਕ ਹੀ ਇਹ ਗੱਲ ਮਹਿਦੂਦ ਹੈ। ਅੱਛਾ। ਸੋ ਅਮਰੀਕਾ ਦਾ ਗੋਇੰਗ ਬਾਈ ਦਾ ਲਾਅ ਆਫ ਦਾ ਲੈਂਡ ਉਹ ਜ਼ਰੂਰ ਐਕਟ ਕਰਨਗੇ, ਪਰ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਤਾਂ ਜਿਸ ਲੈਵਲ ਤੇ ਜਸਟਿਨ ਟਰੂਡੋ ਨੇ ਚੈਲੰਜ ਕੀਤਾ ਉਹ ਤਾਂ ਉਸ ਲੈਵਲ ਤੱਕ ਗਏ ਹੀ ਨਹੀਂ। ਇਹਨਾਂ ਨੇ ਤਾਂ ਰਾਹ ਦਾ ਜਾਂ ਅਜੀਤ ਡੋਭਾਲ ਜਾਂ ਵਿਕਰਮ ਜਿਹੜਾ ਜਿਸ ਦਾ ਨਾਂ ਵਾਸ਼ਿੰਗਟਨ ਪੋਸਟ ਨੇ ਦਿੱਤਾ ਯਾਦਵ, ਉਸ ਦਾ ਤਾਂ ਇਹਨਾਂ ਨੇ ਇੰਡੈਕਟਮੈਂਟਸ ਵੀ ਨਾਂ ਨਹੀਂ ਦਿੱਤਾ। ਤੇ ਚੀਨ ਬਾਰੇ ਸਾਨੂੰ ਕਦੇ ਵੀ ਕੋਈ ਸਿਗਨਲ ਐਸਾ ਨਹੀਂ ਮਿਲਿਆ ਕਿ ਵੀ ਜਿਹਦੇ ਤੋਂ ਇਹ ਲੱਗਦਾ ਹੋਏ ਕਿ ਵੀ ਚਾਈਨਾ ਨੇ ਉਹ ਆਪਣੇ ਤਾਈਵਾਨ 'ਚ ਇੰਟਰਸਟਿਡ ਨੇ, ਜਾਂ ਦਲਾਈ ਲਾਮਾ ਜਦੋਂ ਮੂੰਹ ਖੋਲਦਾ ਉਦੋਂ ਉਹ ਨਾਲ ਦੀ ਨਾਲ ਸਨਬ ਕਰ ਦਿੰਦੇ ਨੇ। ਪਰ ਇਹ ਦਿਲਚਸਪ ਖਬਰ ਹੈ ਕਿ ਵੀ ਇੰਡੀਆ ਦੇ ਘੱਟੋ ਘੱਟ 6 ਡਿਫਰੈਂਟ ਪਬਲੀਕੇਸ਼ਨਸ ਨੇ, ਕਿਉਂਕਿ ਮੇਨਲੀ ਇਹ PTI ਦੀ ਖਬਰ ਬਣੀ, ਉਹਨਾਂ ਨੇ ਸਭ ਨੇ ਲਾਇਆ ਆਪਰੇਸ਼ਨ ਖਾਲਿਸਤਾਨ, ਹਾਊ ਚਾਈਨਾ ਬੇਸਡ ਅਕਾਊਂਟਸ ਡਿਸਗਾਈਜ਼ਡ ਐਜ਼ 6 ਮੈਨੀਪੂਲੇਟਡ ਸੋਸ਼ਲ ਮੀਡੀਆ। ਔਰ ਇਹ ਖਬਰ ਨਿਕਲੀ ਹੈ ਜਿਹਨੂੰ ਮੈਟਾ ਕਿਹਾ ਜਾਂਦਾ ਹੈ। ਔਰ ਸੋਸ਼ਲ ਮੀਡੀਆ ਅਕਾਊਂਟ ਜਦੋਂ ਅਸੀਂ ਮੈਟਾ ਦੀ ਗੱਲ ਕਰਦੇ ਹਾਂ ਉਹਦੇ 'ਚ ਫੇਸਬੁੱਕ ਵੀ ਹੈ, ਇੰਸਟਾਗ੍ਰਾਮ ਵੀ ਹੈ, ਟੈਲੀਗ੍ਰਾਮ ਵੀ ਹੈ ਤੇ ਐਕਸ ਵੀ ਹੈ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀ। ਇਹ ਸਭ ਮੈਟਾ ਦੇ ਥੱਲੇ ਨੇ ਔਰ ਐਲਨ ਮਸਕ ਇਹਨਾਂ ਦਾ ਮਾਲਕ ਹੈ। ਹੁਣ ਉਹਨਾਂ ਨੇ ਆਪਣੀ ਰਿਵਿਊ ਰਿਪੋਰਟ ਕੱਢੀ ਹੈ ਔਰ ਉਸ ਰਿਵਿਊ ਰਿਪੋਰਟ 'ਚ ਪਹਿਲਾਂ ਮੈਂ ਦੱਸ ਦਿਆਂ ਵੀ ਜਿੰਨੀਆਂ ਕੁ ਦੀਆਂ ਹੈਡਲਾਈਨਸ ਨੇ ਲੱਗੀਆਂ ਹੋਈਆਂ ਟ੍ਰਿਬਿਊਨ ਦੇ ਦਾ ਟ੍ਰਿਬਿਊਨ 'ਚ ਅਜੇ ਬੈਨਰਜੀ ਨੇ ਖਬਰ ਲਾਈ ਹੈ, ਮੈਟਾ ਰਿਵੀਲਸ ਹਾਊ ਚਾਈਨਾ ਬੇਸਡ ਨੈਟਵਰਕ ਟਾਰਗੇਟਡ ਇੰਡੀਆ, ਪੰਜਾਬ ਐਂਡ ਗਲੋਬਲ ਸਿੱਖ ਕਮਿਊਨਿਟੀ ਔਨ ਫੇਸਬੁੱਕ ਐਂਡ ਇੰਸਟਾਗ੍ਰਾਮ। ਫਿਰ ਉਹਨਾਂ ਦਾ ਹੀ ਹੈ ਫੇਸਬੁੱਕ ਅਕਾਊਂਟਸ ਇਨ ਚਾਈਨਾ ਰੈਨ ਆਪਰੇਸ਼ਨ ਕੇ ਟਾਰਗੇਟਿੰਗ ਇੰਡੀਆ ਐਂਡ ਸਿੱਖਸ। ਆਪਰੇਸ਼ਨ ਕੇ ਦਾ ਮਤਲਬ ਆਪਰੇਸ਼ਨ ਖਾਲਿਸਤਾਨ। ਫਿਰ ਜਿਹੜੀ ਹੈ ਇਹਨਾਂ ਦੀ ਇੱਕ ਹੋਰ ਰਿਪੋਰਟਿੰਗ ਹੈ, ਐਕਸਪੋਜ਼ਡ ਚਾਈਨਾ ਯੂਜ਼ਿੰਗ ਫੇਕ ਅਕਾਊਂਟਸ ਟੂ ਪੋਜ਼ ਐਜ਼ ਸਿੱਖਸ ਔਨ ਫੇਸਬੁੱਕ ਐਂਡ ਇੰਸਟਾਗ੍ਰਾਮ ਪੈਡਲ ਪ੍ਰੋ ਖਾਲਿਸਤਾਨੀ ਪ੍ਰੋਪੇਗੈਂਡਾ ਐਂਡ ਸੈਪਰੇਟਿਜ਼ਮ। ਕਿ ਚਾਈਨਾ ਨੇ ਫੇਕ ਅਕਾਊਂਟ ਬਣਾਏ ਨੇ, ਚਾਈਨਾ ਬੇਸਡ ਗਰੁੱਪ ਬੈਠੇ ਨੇ ਔਰ ਉਹ ਖਾਲਿਸਤਾਨੀ ਪ੍ਰੋਪੇਗੈਂਡਾ ਨੂੰ ਅੱਗੇ ਤੋਰ ਰਹੇ ਨੇ। ਫਿਰ ਕਲਨ ਮਦਾਕ ਦੀ ਖਬਰ ਹੈ, ਫੇਕ ਅਕਾਊਂਟਸ ਕਾਲਿੰਗ ਫਾਰ ਪ੍ਰੋ ਸਿੱਖ ਪ੍ਰੋਟੈਸਟ ਵਰ ਕ੍ਰੀਏਟਡ ਇਨ ਚਾਈਨਾ। ਹੁਣ ਮੈਂ ਓਰੀਜਨਲ ਕਿਉਂਕਿ ਇਹਨਾਂ ਸਾਰਿਆਂ ਦੀ ਖਬਰ ਦਾ ਸੋਰਸ ਮੈਟਾ ਦੀ ਆਪਣੀ ਜਿਹੜੀ ਹੈ ਇੰਟਰਨਲ ਇਨਕੁਆਇਰੀ ਹੈ, ਉਹਨਾਂ ਨੇ ਇਹ ਕਿਹਾ ਕਿ ਫਰੋਮ ਹੈਡਲਾਈਨ ਮੈਂ ਪੜ੍ਹੀ ਦਿੱਤੀ ਹੈ, ਫਰੋਮ ਕ੍ਰਿਟਿਸਾਈਜ਼ਿੰਗ ਭਾਰਤੀ ਗਵਰਨਮੈਂਟ ਟੂ ਸਪੋਰਟਿੰਗ ਖਾਲਿਸਤਾਨ ਇੰਡੀਪੈਂਡੈਂਸ ਮੂਵਮੈਂਟ, ਚਾਈਨਾ ਬੇਸਡ ਬੈਡ ਐਕਟਰਸ that were busy manipulating social media by using synthetic content, including the misuse of artificial intelligence, have now been exposed। कि चीन ने artificial intelligence और दूसरा synthetic content ਦੇ ਨਾਲ ਖਾਲਿਸਤਾਨ ਦੀ ਮੂਵਮੈਂਟ ਨੂੰ ਸਪੋਰਟ ਕਰਨ ਵਾਲੇ ਗਰੁੱਪ ਬਣਾਏ ਜਿਹੜੇ ਕਿਵੇਂ ਸਪਰੈਡ ਕੀਤੇ। ਉਹਨਾਂ ਨੇ ਕਿਹਾ ਦਾ ਨੈਟਵਰਕ originated in China and targeted the global Sikh community, including in Australia, Canada, Bharat, New Zealand, Pakistan, UK and Nigeria। ਨਾਈਜੀਰੀਆ 'ਚ ਦੱਸੋ ਕਿਹੜੇ ਸਿੱਖ ਬੈਠੇ ਨੇ ਜਾਂ ਉੱਥੇ ਕਿਹੜਾ, ਅਮਰੀਕਾ ਇਹਦੇ 'ਚ ਨਹੀਂ ਹੈ, ਬਾਕੀ ਸਾਰਿਆਂ 'ਚ ਹੈ ਜੀ। ਉਹਨਾਂ ਨੇ ਪ੍ਰਮੋਟ ਹੁਣ ਕਹਿ ਕੀ ਰਹੇ ਨੇ ਕਿ ਭਈ ਇਹ ਜਿਹੜੇ ਅਕੋਰਡਿੰਗ ਟੂ ਮੈਟਾ ਫਾਰਮਰਲੀ ਫੇਸਬੁੱਕ, these social media accounts on Facebook, Instagram, Telegram and X posted primarily in English and Hindi about news and current events, including images like manipulated by photo editing tools or generated by ਕਿ ਉਹਨੂੰ edit ਕੀਤਾ ਔਰ AI ਦੇ ਰਾਹੀਂ artificial intelligence ਰਾਹੀਂ। These accounts frequently posted about floods in Punjab region। ਫਲੱਡ ਕਦੋਂ ਦੇ ਆਏ ਹੋਏ ਨੇ ਤੇ ਮੈਟਾ ਨੂੰ ਹੁਣ ਪਤਾ ਲੱਗਿਆ ਕਿ ਜੀ ਉਹ ਜਿਹੜੇ ਫਲੱਡਸ ਨੂੰ ਦੀ ਖਬਰਾਂ ਛਾਪ ਰਹੇ, ਖਬਰਾਂ ਕੀ ਉਹ ਤਾਂ ਖਬਰਾਂ ਸਾਰਿਆਂ 'ਚ ਛਪੀਆਂ। ਜੇ ਚਾਈਨਾ ਨੇ ਵੀ ਆਪਣਾ ਜਿਹੜਾ ਉਹ ਉੱਥੋਂ ਬੈਠੇ ਕਿਸੇ ਗਰੁੱਪ ਨੇ ਫਲੱਡਸ ਦੀ ਖਬਰ ਲਾਈ ਤੇ ਉਹਨਾਂ ਨੂੰ ਸੀ ਕਿ ਵੀ ਆਰਟੀਫਿਸ਼ੀਅਲ ਫਲੱਡ ਕ੍ਰੀਏਟ ਕੀਤੇ ਨੇ ਇਹਨਾਂ ਨੇ ਸਿੱਖਾਂ ਨੂੰ ਮਾਰਨ ਲਈ, ਪੰਜਾਬ ਨੂੰ ਤਬਾਹ ਕਰਨ ਲਈ। ਫਿਰ ਫਲੱਡਸ ਇਨ ਪੰਜਾਬ ਰੀਜਨ, ਦਾ ਸਿੱਖ ਕਮਿਊਨਿਟੀ ਵਰਲਡ ਵਾਈਡ। ਇਹਦੇ 'ਚ ਠੀਕ ਹੈ ਕਿ ਚਾਈਨਾ ਦੀ ਦਿਲਚਸਪੀ ਹੁਣ ਸਿੱਖਾਂ 'ਚ ਹੈ ਥੋੜੀ ਬਹੁਤ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਵਫਰ ਸਟੇਟ ਖਾਲਿਸਤਾਨ ਬਣੇਗੀ ਤੇ ਉਹ ਸਿੱਖਾਂ ਬਾਰੇ ਦੂਜੇ ਬਾਰੇ ਜਾਨਣਾ ਵੀ ਚਾਹੁੰਦੇ ਨੇ, ਹੋ ਸਕਦਾ ਉਹ ਦੋਸਤਾਨਾ ਹੱਥ ਵੀ ਵਧਾਉਣਾ ਚਾਹੁੰਦੇ ਹੋਣ। ਦਾ ਖਾਲਿਸਤਾਨ ਇੰਡੀਪੈਂਡੈਂਸ ਮੂਵਮੈਂਟ
ਇਹ ਅਸੀਂ ਤਾਂ ਨਹੀਂ ਦੇਖੀ ਕੋਈ ਚਾਈਨਾ ਦੀ ਪੋਸਟਿੰਗ ਕਿ ਜਿਹਦੇ ਚ ਉਹਨਾਂ ਦੇ, ਪਰ ਇਹਨਾਂ ਨੂੰ ਨਜ਼ਰ ਆਈ ਮੈਟਰ ਵਾਲਿਆਂ ਨੂੰ। ਬਿਲਕੁਲ ਦਾ ਅਸੈਸੀਨੇਸ਼ਨ ਆਫ ਹਰਦੀਪ ਸਿੰਘ ਨਿੱਜਰ, ਇਸ ਮੁੱਦੇ ਤੇ ਚਾਈਨਾ ਨੇ ਆਪਣਾ ਅਫੀਸ਼ੀਅਲ ਰਿਐਕਸ਼ਨ ਵੀ ਦਿੱਤਾ ਹੈ ਕਿ ਵੀ ਇਹ ਅਮਰੀਕਾ ਰੌਲਾ ਪਾਉਂਦਾ ਹੈ ਚੀਨ ਦੇ ਉੱਤੇ। ਪਹਿਲਾਂ ਜਿਹੜਾ ਐਲਾਈ ਬਣਾਇਆ ਇੰਡੀਆ, ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ, ਉਹਦੇ ਤੇ ਇਹ ਚਾਈਨਾ ਦਾ ਰਿਐਕਸ਼ਨ ਸੀ। ਉਹ ਉਹਨਾਂ ਦੇ ਨਿਊਜ਼ ਮੀਡੀਆ ਨੇ ਖਬਰ ਵੀ ਲਾਈ ਹੋਏਗੀ। ਬਿਲਕੁਲ। ਐਂਡ ਕ੍ਰਿਟਿਸਿਜ਼ਮ ਆਫ ਦਾ ਇੰਡੀਅਨ ਗਵਰਨਮੈਂਟ ਨੂੰ ਕੌਣ ਕ੍ਰਿਟਿਸਾਈਜ਼ ਨਹੀਂ ਕਰਦਾ ਜੀ? ਆ ਸਾਰਾ ਬਲੂਮਬਰਗ, ਵਾਸ਼ਿੰਗਟਨ ਪੋਸਟ ਤੋਂ ਲੈ ਕੇ ਸਾਰਾ ਇਹੀ ਕੰਮ ਹੈ। ਬਿਲਕੁਲ। Meta swung into action and removed 37 Facebook accounts ਕਿ ਚੀਨ ਨੇ 37 Facebook ਅਕਾਊਂਟ ਬਣਾਏ ਹੋਏ ਸੀ ਜਿਹੜੇ ਇਹਨਾਂ ਨੇ ਰਿਮੂਵ ਕੀਤੇ। 13 pages 13 ਪੇਜ, 5 groups and 9 accounts on Instagram for violating its policy against coordinated inauthentic behavior। ਉਹਨਾਂ ਦੇ ਤਾਂ 13 ਜਾਂ 27 ਜਾਂ 5 ਕੁੱਲ ਮਿਲਾ ਕੇ 60 ਦੀ ਲਾਈਨ ਹੀ ਕ੍ਰਾਸ ਕਰਦੇ। ਇਹਨਾਂ ਦੇ ਤਾਂ ਹਜ਼ਾਰਾਂ ਫੇਕ ਅਕਾਊਂਟ ਬਣਾ ਕੇ RSS BJP ਕਿਵੇਂ ਸਿੱਖ ਗੁਰੂਆਂ ਬਾਰੇ, ਸਿੱਖਾਂ ਪ੍ਰਤੀ ਔਰ ਕਿਸ ਕਿਸਮ ਦਾ ਪ੍ਰਚਾਰ ਕਰਦੇ ਨੇ। ਫਿਰ ਉਹਨੇ ਕਿਹਾ ਜੀ ਇਹ ਸਾਰੇ ਦੇ ਵਿੱਚ ਉਹਨਾਂ ਦਾ ਬਹੁਤ ਸਾਰਾ, ਇਹ ਸਾਰਾ ਫੇਕ ਪਾਰਟ ਸੀ, ਇਹ ਐਂਪਲੀਫਾਈ ਉਹਨੂੰ ਕਰਦੇ ਸੀ, ਫਿਰ ਅੱਗੇ ਤੋਰਦੇ ਸੀ। ਔਰ ਇਹ ਕੰਪਰੋਮਾਈਜ਼ ਫੇਕ ਅਕਾਊਂਟਸ ਟੂ ਪੋਜ਼ ਐਜ਼ 6 ਪੋਸਟ ਕੰਟੈਂਟ ਐਂਡ ਮੈਨੇਜ ਪੇजेस ਐਂਡ ਗਰੁੱਪਸ। ਤੁਹਾਡੇ ਤਾਂ 3600 ਕੋਈ ਬਰਾੜ ਬਣਿਆ, ਕੋਈ ਗਿੱਲ ਬਣਿਆ, ਕੋਈ ਭੁੱਲਰ ਬਣਿਆ, ਕੋਈ ਮਾਨ ਬਣਿਆ, ਝੂਠੇ ਨਾਵਾਂ ਥੱਲੇ ਤੁਸੀਂ ਸਿੱਖ ਨਾਵਾਂ ਦਾ ਇਸਤੇਮਾਲ ਕਰਕੇ ਜਿਸ ਕਿਸਮ ਦੇ WhatsApp ਗਰੁੱਪਾਂ ਤੋਂ ਲੈ ਕੇ ਜੋ ਕੁਝ ਤੁਸੀਂ ਕਰਦੇ ਹੋ। ਪਰ ਮੈਨੂੰ ਚਲੋ ਇਹ ਬਾਕੀ ਤਾਂ ਜੋ ਖਬਰ ਇਹਨਾਂ ਦੀ ਡਿਸਇਨਫੋਰਮੇਸ਼ਨ ਹੈ ਜਾਂ ਕੀ ਹੈ, ਕਿਉਂਕਿ ਜਦੋਂ ਅਸੀਂ ਮੈਟਾ ਜਾਂ ਇਹ ਵੀ ਕਹਿੰਦੇ ਹਾਂ ਜਾਂ ਐਲਨ ਮਸਕ ਵੀ ਕਹਿੰਦੇ ਹੈ, ਇਹਨੂੰ ਵੀ RSS ਹੀ ਮੰਨਿਆ ਜਾਏ। ਪਰ ਚੰਗੀ ਗੱਲ ਹੈ ਜੇ ਇਹਨਾਂ ਨੂੰ ਲੱਗਦਾ ਵੀ ਚਾਈਨਾ ਵੀ ਸਾਡੀ ਮਦਦ ਕਰ ਸਕਦਾ ਹੈ, ਇਹਨਾਂ ਦੇ ਕਹਿਣ ਮੁਤਾਬਕ ਕਰ ਰਿਹਾ ਹੈ, ਭਾਵੇਂ ਉਹ ਜੇ ਪ੍ਰੋਪੇਗੈਂਡੇ ਰਾਹੀਂ ਕਰ ਰਿਹਾ, ਇਹ ਤਾਂ ਮੋਸਟ ਵੈਲਕਮ। ਉਹਨਾਂ ਨੂੰ ਇਹ ਕਿ ਵੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਜਪਿਓ ਜਿਨ ਅਰਜਨ ਦੇਵ ਗੁਰੂ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵਿਖੇ ਸਜਾਏ ਜਾਣਗੇ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਦੁਪਹਿਰ 12 ਵਜੇ ਹੋਵੇਗੀ ਅਤੇ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਬਰੈਂਪਟਨ ਵਿਖੇ ਹੋਵੇਗੀ। 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਵੇਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਹਨਾਂ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਪੰਥਕ ਹਾਲਾਤਾਂ ਬਾਰੇ ਬੁਲਾਰੇ ਵਿਚਾਰ ਰੱਖਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਮੁੱਖ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁਮਾ ਕੇ ਆਓ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਜੀ। ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ 905 799 2682 ਜਾਂ 905 790 1415 ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਗੁਰੂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦਾ ਘੱਲੂਘਾਰਾ ਇੱਕ ਪਾਸੇ ਮਾਸੂਮ ਬਜ਼ੁਰਗਾਂ, ਬੱਚਿਆਂ, ਬੀਬੀਆਂ ਦਾ ਕਤਲੇਆਮ ਹੈ, ਪਰ ਨਾਲ ਹੀ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਜੀ, ਪਿੰਡ ਰਾਮਵਾਲੇ, ਜਨਰਲ ਸੁਬੇਦ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸੂਰਮਗਤੀ ਦੀ ਗਾਥਾ ਵੀ ਜਿਹੜੇ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਲਈ ਅਖੀਰਲੇ ਸਾਹ ਤੇ ਗੋਲੀ ਤੱਕ ਲੜਿਆ ਹੈ। ਸੋ ਇਸ ਸੰਬੰਧੀ ਇੱਕ ਅੰਗਰੇਜ਼ੀ ਦੀ ਜਿਹੜੀ ਨਜ਼ਮ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਹ ਦੱਸਦੇ ਹੀ ਹੈ ਕਿ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਬਹੁਤ ਸਾਰੇ ਸਮਾਗਮ ਸਭ ਪਾਸੇ ਹੋ ਰਹੇ ਨੇ। ਪ੍ਰੋਟੈਸਟ ਵੀ ਨੇ, ਰੈਲੀਜ਼ ਵੀ ਨੇ, ਨਗਰ ਕੀਰਤਨ ਵੀ ਨੇ ਔਰ ਬੀਤੇ ਐਤਵਾਰ ਸਾਡੇ ਪੇਕੇ ਵਰਜੀਨੀਆ ਗੁਰਦੁਆਰਾ ਸਿੱਖ ਸੈਂਟਰ
ਆਫ ਵਰਜੀਨੀਆ ਮੈਨੈਸਸ। ਉੱਥੇ ਸਾਡੇ ਵੀਰਾਂ ਨੇ ਜਿਹੜਾ ਵੀਰ ਹਰਿੰਦਰਵੀਰ ਸਿੰਘ ਵੜੈਚ, ਉਹਨਾਂ ਦੇ ਪਰਿਵਾਰ ਵੱਲੋਂ ਸੇਵਾ ਹੁੰਦੀ ਹੈ ਪਾਠ ਦੀ, ਅੱਛਾ ਔਰ ਸਰ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦੀ ਟੀਮ ਨੇ ਮਿਲ ਕੇ ਕਮੇਟੀ ਦੇ ਸਹਿਯੋਗ ਨਾਲ ਬਹੁਤ ਸਫਲ ਘੱਲੂਘਾਰਾ ਸਮਾਗਮ ਕੀਤਾ ਔਰ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ, ਐਗਜ਼ੀਬਿਸ਼ਨ ਔਰ ਬਹੁਤ ਸਾਰਾ ਦੂਸਰਾ ਹੋਰ ਪਾਰਟ ਸੀ। ਔਰ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਜਿਸ ਦੀ ਐਡ ਵੀ ਸਾਡੇ ਚੱਲਦੀ ਹੈ, ਬਿਲਕੁਲ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ, ਹਿਊਸਟਨ ਵੀ ਪ੍ਰੋਟੈਸਟ ਹੈ, ਨਿਊਯਾਰਕ ਵੀ ਹੈ, ਸੈਨ ਫਰਾਂਸਿਸਕੋ ਵੀ ਹੈ, ਕਿ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ। ਜਿਵੇਂ ਅਸੀਂ ਡੈਲਸ ਦੇ ਸਮਾਗਮ ਦੀ ਗੱਲ ਕੀਤੀ, ਕਿਉਂਕਿ 2 ਜੂਨ ਦਾ ਘੱਲੂਘਾਰਾ 84 ਨਾਲ ਸੰਬੰਧਿਤ ਮੁੱਖ ਸਮਾਗਮ ਸਾਰੇ ਹੀ ਡੈਲਸ ਦੇ ਗੁਰਦੁਆਰਿਆਂ ਵੱਲੋਂ ਸਾਂਝੇ ਤੌਰ ਤੇ ਡੈਲਸ ਸੀ ਔਰ ਉਹਦੇ 'ਚ ਐਤਕੀ ਵੀਰ ਜਗਦੀਪ ਸਿੰਘ ਸੇਖੋਂ, ਜਿਹੜੇ ਪ੍ਰੋਮੀਨੈਂਟ ਅਟਰਨੀ ਜਿਨ੍ਹਾਂ ਨੇ ਕਦੇ ਭਾਈ ਕੁਲਬੀਰ ਸਿੰਘ ਬੜਾ ਪਿੰਡ, ਦਿਆਲ ਸਿੰਘ ਲਾਹੌਰੀਆ, ਬੀਬੀ ਕਮਲਜੀਤ ਕੌਰ, ਉਹਨਾਂ ਦੇ ਐਕਸਟ੍ਰੈਡੀਸ਼ਨ ਦੇ ਕੇਸ ਵੀ ਲੜੇ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਬਰੀਫ। ਔਰ 2-4 ਮਿੰਟ ਦੀ ਉਹਨਾਂ ਦੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇੱਥੇ ਸੈਲੀਬ੍ਰੇਸ਼ਨ ਦੇ ਲਈ ਆਏ ਹਾਂ, ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਉਹਨਾਂ ਯੋਧਿਆਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਜਿਨ੍ਹਾਂ ਨੇ ਦੱਸਿਆ ਕਿ ਗੁਲਾਮੀ ਦੀ ਜ਼ਿੰਦਗੀ ਨਾਲੋਂ ਜੂਝ ਕੇ ਸ਼ਹੀਦ ਹੋਣਾ ਇਹ ਆਜ਼ਾਦੀ ਦਾ ਸਫ਼ਰ ਪੈਂਡਾ ਉਸ ਨੂੰ ਮੁਕਾ ਦਿੰਦਾ ਹੈ ਔਰ ਮੰਜ਼ਿਲ ਦੇ ਕਰੀਬ ਲੈ ਜਾਂਦਾ ਔਰ ਜਿਸ ਨੂੰ ਹਾਈਲੀ ਐਪਰੀਸ਼ੀਏਟ ਕੀਤਾ ਗਿਆ। ਔਰ ਅਸੀਂ ਕਿਉਂਕਿ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ, ਜਿਵੇਂ ਅਸੀਂ ਕਿਹਾ ਵੀ ਬਹੁਤ ਸਾਰੀ ਪੋਇਟਰੀ ਪੰਜਾਬੀ ਦੇ ਵਿੱਚ, ਜਿਨ੍ਹਾਂ 'ਚੋਂ ਹਰਿੰਦਰ ਸਿੰਘ ਮਹਿਬੂਬ, ਪ੍ਰਿੰਸੀਪਲ ਹਰਭਜਨ ਸਿੰਘ ਜਾਂ ਨਵਾਂ ਘੱਲੂਘਾਰਾ, ਅਫਜ਼ਲ ਅਹਿਸਨ ਰੰਧਾਵਾ ਔਰ ਇਹਨਾਂ ਸਾਰਿਆਂ ਦੀ ਕੁਸ਼ਤੀ ਅਸੀਂ ਆਉਣ ਵਾਲੇ ਲਿਖਤਾਂ ਸਾਂਝੀਆਂ ਵੀ ਕਰਾਂਗੇ। ਪਰ ਅੱਜ ਹੀ ਮੈਨੂੰ ਸ਼ਹਿਬਾਜ਼ ਸਿੰਘ ਹੋਰਾਂ ਦੀ ਪੋਇਮ ਅੰਗਰੇਜ਼ੀ ਦੇ ਵਿੱਚ, ਜਿਹਦੇ 'ਚ ਕਿ ਉਹਨਾਂ ਨੇ ਉਹਨਾਂ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ, ਸੈਲੀਬ੍ਰੇਟ ਕੀਤਾ ਹੈ, ਜਿਨ੍ਹਾਂ ਨੇ ਜੂਨ 84 ਦੇ ਇਸ ਹਫ਼ਤੇ ਅਕਾਲ ਤਖਤ ਦੀ ਆਨ ਸ਼ਾਨ ਲਈ, ਜਦੋਂ ਅਸੀਂ ਅਕਾਲ ਤਖਤ ਦੀ ਆਨ ਸ਼ਾਨ ਕਹਿੰਦੇ ਹਾਂ, ਇਮਾਰਤ ਦੀ ਆਨ ਸ਼ਾਨ ਨਹੀਂ ਹੁੰਦੀ, ਅਕਾਲ ਤਖਤ ਇੱਕ ਜਜ਼ਬਾ ਹੈ, ਇੱਕ ਸਪਿਰਿਟ ਹੈ, ਸੋਵਰਨਿਟੀ ਹੈ, ਬਾਦਸ਼ਾਹਤ ਹੈ। ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ ਔਰ ਇਹ ਖਾਲਿਸਤਾਨ ਖਾਲਸਾ ਰਾਜ ਦਾ ਹੁਣ ਜਿਹੜਾ ਉਹ ਪ੍ਰਤੀਕ ਬਣ ਕੇ ਉੱਭਰਿਆ। ਇਸੇ ਲਈ ਸਰਕਾਰ ਵੱਲੋਂ ਬਣਾਏ ਅਕਾਲ ਤਖਤ ਨੂੰ ਢਾਹ ਕੇ ਖਾਲਸੇ ਨੇ ਦੁਬਾਰਾ ਅਕਾਲ ਤਖਤ ਬਣਾਇਆ ਔਰ ਇਹ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਜਿਸ ਦੀ ਬੁਨਿਆਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ ਤਾਂ ਕਿਨਹੀ ਰਾਜ ਨਾ ਹੱਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਗਾਰਾ ਤਿਆਰ ਕੀਤਾ ਜਾਂਦਾ ਹੈ, ਇੱਟਾਂ ਫੜਾਉਂਦੇ ਨੇ ਬਾਬਾ ਬੁੱਢਾ ਭਾਈ ਗੁਰਦਾਸ ਔਰ ਗੁਰੂ ਹਰਗੋਬਿੰਦ ਸਾਹਿਬ ਨੀਂਹ ਪੱਥਰ ਰੱਖਦੇ ਨੇ। ਸੋ ਮੈਨੂੰ ਲੱਗਾ ਕਿ ਵੀ ਬੜੀ ਦੇਰ ਬਾਅਦ ਅਸੀਂ ਅੰਗਰੇਜ਼ੀ ਦੀ ਨਜ਼ਮ ਜਿਹੜੀ ਇਸ ਪ੍ਰਥਾ ਹੈ ਉਹਨੂੰ ਸਾਂਝੀ ਕਰ ਰਹੇ ਔਰ ਉਹਨਾਂ ਨੇ ਕਿਹਾ ਅਕਾਲ ਤਖਤ ਫੀਨਿਕਸ ਫਾਇਰ। ਔਰ ਜਦੋਂ ਅਸੀਂ ਫੀਨਿਕਸ ਲਫ਼ਜ਼ ਕਹਿੰਦੇ ਹਾਂ, ਇੱਕ ਪੰਛੀ ਦਾ ਨਾਂ ਹੈ ਜਿਸ ਨੂੰ ਤੁਸੀਂ ਮਾਈਥੋਲੋਜੀ 'ਚ ਕਹਿ ਸਕਦੇ ਹੋ, ਗ੍ਰੀਕ ਮਾਈਥੋਲੋਜੀ ਯੂਨਾਨ ਦੀ, ਜਿਸ ਬਾਰੇ ਇਹ ਹੈ ਕਿ ਵੀ ਇਹ ਜਦੋਂ ਇਹਦਾ ਐਂਡ ਨੇੜੇ ਆਉਣ ਲੱਗਦਾ ਹੈ ਤੇ ਇਹ ਆਪਣੇ ਅੰਦਰੋਂ ਹੀ ਅੱਗ ਲਾ ਲੈਂਦਾ ਹੈ ਪੰਛੀ ਔਰ ਆਪਣੇ ਆਪ ਨੂੰ ਸਵਾਹ ਬਣਾ ਲੈਂਦਾ ਹੈ। ਫਿਰ ਉਸ ਚੋਂ ਇੱਕ ਆਂਡੇ ਚੋਂ ਜਿਹੜਾ ਉਹ ਉਡਾਰੀ ਮਾਰ ਜਾਂਦਾ ਹੈ ਅਸਮਾਨ ਦੇ ਵਿੱਚ, ਕਿ ਵੀ ਮਰਦਾ ਨਹੀਂ ਹੈ ਕਦੇ ਵੀ ਫੀਨਿਕਸ, ਉਹਦਾ ਐਂਡ ਹੁੰਦਾ, ਉਹਦੇ ਚੋਂ ਫੇਰ ਬਰਥ ਹੁੰਦਾ। ਔਰ ਖਾਲਸੇ ਬਾਰੇ ਅਕਸਰ ਜਿਹੜੇ ਯੂਰਪੀਅਨਸ ਨੇ 18ਵੀਂ ਸਦੀ ਦੇ ਸਾਡੇ ਇਤਿਹਾਸ ਨੂੰ ਦੇਖਿਆ, ਉਹਨਾਂ ਤੇ ਗ੍ਰੀਕ ਮਾਈਥੋਲੋਜੀ ਦੀ ਕਹਾਣੀ ਹਾਵੀ ਸੀ। ਉਹਨਾਂ ਨੇ ਖਾਲਸੇ ਨੂੰ ਤਰਸ਼ਬੀਹ ਜਿਹੜੀ ਹੈ ਉਹ ਫੀਨਿਕਸ ਦੇ ਨਾਲ ਦਿੱਤੀ ਕਿ ਵੀ ਇਹ ਇਵੇਂ ਹੀ ਨੇ। ਇਸ ਜਿਹੜਾ ਕੋਈ ਸਮਝੇ ਕਿ ਵੀ ਘੱਲੂਘਾਰਿਆਂ ਨਾਲ ਸਿੱਖਾਂ ਨੂੰ ਮੁਕਾ ਦਿੱਤਾ, ਐਕਚੁਅਲੀ ਘੱਲੂਘਾਰਿਆਂ ਚੋਂ ਇਹ ਹੋਰ ਮਜ਼ਬੂਤ ਹੋ ਕੇ ਨਿਕਲਦੇ ਨੇ, ਫੀਨਿਕਸ ਪੰਛੀ ਵਾਂਗ, ਜਿਹੜਾ ਮੌਤ ਚੋਂ ਵੀ ਜ਼ਿੰਦਗੀ ਭਾਲਦਾ। ਔਰ ਇਹੀ ਕਾਰਨ ਸੀ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਇੱਕ ਬਿਰਧ ਨਿਹੰਗ ਸਿੰਘ ਨੇ, ਜਿਹਦੇ ਕੱਪੜਿਆਂ ਚੋਂ ਬਾਣੇ ਚੋਂ ਲਹੂ ਨਿਚੜ ਰਿਹਾ ਸੀ, ਉਸੇ ਰਹਿ ਰਾਸ ਦੇ ਦੀਵਾਨ ਤੋਂ ਬਾਅਦ ਬੁਲੰਦ ਆਵਾਜ਼ ਕਿਹਾ ਸੀ ਕਿ ਗੁਰੂ ਨੇ ਕਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਇਹਦਾ ਮਤਲਬ ਇਹ ਨਹੀਂ ਵੀ ਸ਼ਹੀਦ ਹੋਣ ਵਾਲੇ ਖੋਟੇ ਸੀ, ਸਿੱਖ ਸਰੀਰ ਨੂੰ ਖੋਟਾ ਮੰਨਦੇ ਸੀ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਹਦਾ ਇਤਬਾਰ ਨਹੀਂ, ਇਹਨੇ ਪਤਾ ਨਹੀਂ ਕੀ ਕਰਤੂਤ ਕਰਵਾ ਦੇਣੀ ਹੈ। ਉਹਨਾਂ ਦਾ ਸੀ ਕਿ ਵੀ ਸਰੀਰ ਝੜ ਗਏ, ਪਰ ਅਸੀਂ ਗੁਰੂ ਦਾ ਸਿਧਾਂਤ ਗੁਰੂ ਦੀ ਰਹਿਮਤ ਨਾਲ ਕਾਇਮ ਰੱਖਿਆ। ਸੋ ਉਹਨਾਂ ਨੇ ਇਹਦਾ ਨਾਂ ਹੀ ਅਕਾਲ ਤਖਤ ਫੀਨਿਕਸ ਫਾਇਰ, ਕਿ ਉਹ ਦੁਬਾਰਾ ਅਕਾਲ ਤਖਤ ਢਾਣ ਦੇ ਨਾਲ ਜਿਹੜੇ ਸਮਝਦੇ ਸੀ
ਕਿ ਅਸੀਂ ਸਪਿਰਿਟ ਮੁਕਾਦ ਕਿਵੇਂ ਉਹ ਅੱਗ ਨਿਕਲੀ ਦਾ ਖਾਲਸਾਜ਼ 1984 resilience ਹੁੰਦਾ ਹੈ ਵੀ ਤੁਸੀਂ ਡਿੱਗੇ ਹੋ ਫਿਰ ਤੁਸੀਂ ਖਲੋਤੇ ਹੋ। ਜੀ upon ਅਕਾਲ ਤਖਤ the timeless throne's command a saga of the Khalsa forever takes a stand 1984 a test of strength and might but the Khalsa spirit emerged in glorious light ਕਿ ਅਕਾਲ ਤਖਤ throne of the immortal ਮੌਤ ਦੇ ਦਾਇਰੇ ਤੋਂ ਬਾਹਰ ਜਿੱਥੇ ਖਾਲਸੇ ਦੀ ਉਹ ਬਹਾਦਰੀ ਦੀ ਗਾਥਾ ਹਮੇਸ਼ਾ ਲਈ ਲਿਖੀ ਗਈ ਪੜ੍ਹੀ ਜਾਇਆ ਕਰੇਗੀ। 1984 ਜਿਹੜਾ ਖਾਲਸੇ ਦੀ ਤਾਕਤ ਦੀ ਪਰਖ ਸੀ ਬਟ ਦਾ ਖਾਲਸਾ ਸਪਿਰਿਟ ਐਮਰਜਡ ਇਨ ਗਲੋਰੀਅਸ ਲਾਈਟ ਕਿ ਬਿਲਕੁਲ ਚਮਕਦੇ ਸਿਤਾਰੇ ਵਾਂਗ ਰੋਸ਼ਨੀ ਵਾਂਗ ਖਾਲਸੇ ਦੀ ਸਪਿਰਿਟ ਜਗਜ਼ਾਰ ਹੋਈ। ਉਹ ਸਿੰਘਸ ਆਫ ਗੁਰੂ your valor we acclaim in that dark June you rose above the flame in Akal Takht's embrace you stood with courage true against the onslaught your spirit ever knew ਕਿ ਉਹ ਗੁਰੂ ਦੇ ਸਿੰਘੋ ਅਸੀਂ ਤੁਹਾਡੀ ਬਹਾਦਰੀ ਦੇ ਕਦਰਦਾਨ ਹੈ। ਉਸ ਜੂਨ ਦੇ ਮਹੀਨੇ 'ਚ ਤੁਸੀਂ ਕਿਵੇਂ ਅੱਗ ਦੀਆਂ ਲਾਟਾਂ ਵਾਂਗ ਬੜੇ ਤੁਸੀਂ ਕਿਵੇਂ ਅਕਾਲ ਤਖਤ ਨੂੰ ਗਲਵਕੜੀ 'ਚ ਲਿਆ ਹੌਸਲੇ ਦੇ ਨਾਲ ਤੁਸੀਂ ਖਲੋਤੇ ਜੋ ਹਮਲਾ ਹੋਇਆ ਉਸ ਨੂੰ ਕਿਵੇਂ ਤੁਸੀਂ ਜਿਹੜਾ ਪਛਾੜਿਆ। ਉਹ ਸਿੰਘਸ ਆਫ ਗੁਰੂ your valor we acclaim in that dark June you rose above the flame in Akal Takht's embrace you stood with courage true against the onslaught your spirit ever knew the tyrant's fury a torrent unleashed in hate but the Khalsa spirit transcended their dark fate when brass met Singh's forged of Sarblo steel liberty's bell echoed a righteous zeal ਕਿ ਦੁਸ਼ਮਣ ਕਿਵੇਂ ਫੁੰਕਾਰੇ ਮਾਰਦਾ ਹਮਲਾਵਰ ਹੁੰਦਾ ਹੈ ਨਫ਼ਰਤ ਦੇ ਨਾਲ ਪਰ ਖਾਲਸੇ ਦੀ ਸਪਿਰਿਟ ਉਸ ਸਾਰੇ ਹਨੇਰੇ ਤੋਂ ਵੀ ਉੱਪਰ ਜਾ ਕੇ ਕਿਵੇਂ ਹੁੰਦੀ ਹੈ। ਇੱਕ ਪਾਸੇ ਬਰਾਸ ਹੈ ਉਹਨਾਂ ਦੀਆਂ ਤੋਪਾਂ ਦੂਜੀਆਂ ਜਿਹੜਾ ਬਰਾਸ ਦੂਜੇ ਪਾਸੇ ਸਰਬਲੋ ਹੈ ਖਾਲਸੇ ਦਾ ਔਰ ਇਸ ਸਰਬਲੋ ਨੇ ਜਿਵੇਂ ਬਰਾਸ ਨੂੰ ਜਿਹੜਾ ਉਹ ਸ਼ਿਕਸਤ ਦਿੱਤੀ ਇਸ ਚੋਂ ਸਾਡੀ ਆਜ਼ਾਦੀ ਦੀ ਘੰਟੀ ਲਿਬਰਟੀਜ਼ ਬੈਲ ਐਕੋਡ ਇਹ ਰਾਈਟੀਅਸ ਜ਼ੀਲ ਕਿਵੇਂ ਆਜ਼ਾਦੀ ਦੇ ਨਾਰੇ ਗੂੰਜੇ। Thou shells rained down and the holy dome was scarred the Khalsa's resolve wore a martyr's guard O Singhs of Guru your valor we extol in that year of sorrow you made your spirit whole ਕਿ ਵੀ ਇੱਕ ਪਾਸੇ ਉਹਨਾਂ ਦੇ ਤੋਪਾਂ ਦੇ ਗੋਲਿਆਂ ਨੇ ਅਕਾਲ ਤਖਤ ਦੇ ਗੁੰਬਦ ਨੂੰ ਜਿਹੜਾ ਹੈ ਉਹ ਢਾਹ ਦਿੱਤਾ ਜਾਂ ਗੰਦਲਾ ਕੀਤਾ ਜਾਂ ਕਮਜ਼ੋਰ ਕੀਤਾ ਪਰ ਖਾਲਸਾ ਦੀ ਜਿਹੜੀ ਸਪਿਰਿਟ ਸੀ ਉਹ ਇੱਕ ਯੋਧਿਆਂ ਵਾਂਗ ਸ਼ਹੀਦਾਂ ਵਾਂਗ ਪਹਿਰੇਦਾਰ ਬਣ ਕੇ ਖਲੋਤੀ ਕਿ ਉਹ ਗੁਰੂ ਦੇ ਸਿੰਘੋ ਤੁਹਾਡੀ ਬਹਾਦਰੀ ਦੇ ਅਸੀਂ ਕਦਰਦਾਨ ਹੈ। ਔਰ ਬੇਸ਼ੱਕ ਉਹ ਇੱਕ ਘੱਲੂਕਾਰੇ ਦਾ ਸਾਲ ਦੁੱਖ ਦਾ ਸਾਲ ਹੈ ਪਰ ਤੁਹਾਡੀਆਂ ਰੂਹਾਂ ਨੇ ਇਸ ਈਵਨ ਦੁੱਖ ਦੇ ਵਿੱਚ ਵੀ ਖਾਲਸਾਈ ਸਪਿਰਿਟ ਨੂੰ ਲਸ਼ਕਾਇਆ। For freedom you fought a phoenix taking flight from Akal Takht's ashes a beacon burning bright for justice you roared with wings spread wide and free against oppression's reign a force for all to see। ਉਹ ਫੀਨਿਕਸ ਦੀ ਕਹਾਣੀ ਹੈ ਕਿ ਤੁਸੀਂ ਆਜ਼ਾਦੀ ਲਈ ਲੜੇ ਜਿਵੇਂ ਫੀਨਿਕਸ ਉਸ ਚੋਂ ਨੇ ਉਡਾਨ ਭਰੀ ਚੌੜੇ ਖੰਭਾਂ ਦੇ ਨਾਲ ਦੁਨੀਆ ਦੇ ਸਾਹਮਣੇ ਫਰੀडम ਦਾ ਨਕਸ਼ਾ ਉਹਨਾਂ ਨੇ ਖਿੱਚਿਆ ਔਰ ਇੱਕ ਪਾਸੇ ਜ਼ਾਲਮ ਦਾ ਜ਼ੁਲਮ ਹੈ ਪਰ ਦੂਜੇ ਪਾਸੇ ਤੁਹਾਡੀ ਆਜ਼ਾਦੀ ਦੀ ਸਪਿਰਿਟ ਜਿਹਨੂੰ ਹਰ ਕੋਈ ਦੇਖ ਸਕਦਾ ਹੈ। The Brahman blinded by Varna's ancient chains cannot grasp the truth the Khalsa's deathless reign the 10 gurus fought their legacy thrives and gleams through trials unending the Khalsa forever redeems ਕਿ ਬ੍ਰਾਹਮਣ ਜਿਹੜਾ ਅੰਨ ਹੈ ਵਰਣ ਆਸ਼ਰਮ ਦੇ ਥੱਲੇ ਜ਼ਾਤ ਪਾਤੀ ਸਿਸਟਮ ਦੇ ਥੱਲੇ
ਉਹਨੂੰ ਗੁਰੂ ਦੇ ਖਾਲਸੇ ਦਾ ਮੌਤ ਤੋਂ ਨਿਰਭੈ ਹੋਣ ਦੀ ਸਪਿਰਿਟ ਸਮਝ ਆ ਹੀ ਨਹੀਂ ਸਕਦੀ, ਕਿਉਂਕਿ 10 ਹੀ ਗੁਰੂ ਸਾਹਿਬਾਨ ਉਹਨਾਂ ਨੇ ਇਸ ਵਿਚਾਰਧਾਰਾ ਦੇ ਲਈ ਹਰ ਕਿਸਮ ਦੀ ਮੁਸ਼ਕਲ ਸਹਾਰਦਿਆਂ ਜਿਹੜਾ ਉਹ ਸ਼ਹਾਦਤਾਂ ਦਿੱਤੀਆਂ ਨੇ, ਇਸ ਰਸਤੇ ਨੂੰ ਚੁਣਿਆ ਔਰ ਇਹ ਸਪਿਰਿਟ ਖਾਲਸੇ ਦੇ ਵਿੱਚ ਜਿਹੜੀ ਹੈ ਹਮੇਸ਼ਾ ਲਈ ਭਰ ਦਿੱਤੀ ਹੈ। They fight and they fall, yet their spirit will ascend. From their roots they rise, their courage to extend. Like a rose that blooms, more vibrant after the test. In adversity's trial, their strength forever blessed. ਕਿ ਭਾਈ ਅਸੀਂ ਖਾਲਸਾ ਡਿੱਗਦਾ ਹੈ ਫਿਰ ਖੜਾ ਹੁੰਦਾ ਹੈ, ਉਹਨਾਂ ਦੀ ਸਪਿਰਿਟ ਤਾਂ ਦੀ ਤਾਂ ਹੀ ਜਾਂਦੀ ਹੈ, ਚੜ੍ਹਦੀ ਕਲਾ 'ਚ ਰਹਿੰਦੀ ਹੈ। ਉਹਨਾਂ ਦੀਆਂ ਜੜ੍ਹਾਂ ਜਿਸ ਸਿੱਖੀ ਦੇ ਵਿੱਚ ਨੇ ਉਸ ਦੇ ਵਿੱਚ ਕਰੇਜ ਹੈ, ਹੌਸਲਾ ਹੈ। ਇਹ ਇਵੇਂ ਹੀ ਹੈ ਜਿਵੇਂ ਇੱਕ ਗੁਲਾਬ ਦਾ ਫੁੱਲ ਖਿੜਦਾ ਹੈ, ਹਰ ਟੈਸਟ ਤੋਂ ਬਾਅਦ ਵੀ ਉਹ ਉਸੇ ਤਰ੍ਹਾਂ ਹੀ ਵਾਈਬਰੈਂਟ ਹੁੰਦਾ ਹੈ। ਜਿੰਨੀ ਐਡਵਰਸਿਟੀ ਹੁੰਦੀ ਹੈ ਉਨੀ ਜ਼ਿਆਦਾ ਤਾਕਤ ਦੇ ਨਾਲ ਖਾਲਸਾ ਅੱਗੇ ਵੱਧਦਾ ਹੈ। ਫਰੋਮ ਦਾ ਸਰਬਲੋ ਬਾਉਲ a fortress forged in steel, Amrit they partake, their destiny to seal. What need have they for teacups frail and weak, when their spirits anti-fragile eternally they speak. ਹੁਣ ਉਹਦੇ 'ਚ ਉਹਨਾਂ ਨੇ ਇੱਕ ਪਾਸੇ ਸਰਬਲੋ ਦੇ ਉਸ ਬਾਟੇ 'ਚ ਅੰਮ੍ਰਿਤ ਦੇ ਘੁੱਟ ਪੀਣ ਵਾਲਾ ਖਾਲਸਾ ਹੈ ਤੇ ਦੂਜੇ ਪਾਸੇ ਚਾਹ ਦੇ ਕੱਪ ਪੀਣ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਨਾਲ ਟਕਰਾ ਦੀ ਗੱਲ ਹੈ ਕਿ ਬਈ ਜਿਹੜੀ ਸਿੱਖੀ ਦੀ ਸਪਿਰਿਟ ਹੈ ਉਹ ਵੀਕ ਨਹੀਂ ਹੈ, ਉਹ ਸਰਬਲੋ ਵਾਲੀ ਹੈ, ਉਹ ਇਟਰਨਲ ਹੈ ਔਰ ਉਹ ਕਦੇ ਵੀ ਟੁੱਟਣ ਵਾਲੀ ਨਹੀਂ ਹੈ। ਅਖੀਰਲੇ ਪੈਰਾਗ੍ਰਾਫ ਨੇ In these lines of tribute, a message clear and bold, the Khalsa spirit, a story to be told. Through trials and battles, they emerge ever strong, their faith unyielding and everlasting songs. कि भाई एक ਜਿਹੜੀ ਹੈ ਟ੍ਰਿਬਿਊਟ ਹੈ, ਸ਼ਰਧਾਂਜਲੀ ਹੈ, ਬੜਾ ਕਲੀਅਰ ਮੈਸੇਜ ਹੈ ਖਾਲਸੇ ਦਾ। ਇਹ ਕਹਾਣੀ ਦੱਸੀ ਜਾਣੀ ਹੈ ਕਿ ਭਾਈ ਕਿਵੇਂ ਮੁਸ਼ਕਿਲਾਂ 'ਚੋਂ ਵੀ ਖਾਲਸਾ ਮਜ਼ਬੂਤ ਹੋ ਕੇ ਨਿਕਲਦਾ ਹੈ। ਉਹਨਾਂ ਦਾ ਫੇਥ ਨਾ ਝੁਕਣ ਵਾਲਾ ਹੈ, ਨਾ ਡਿੱਗਣ ਵਾਲਾ ਹੈ। ਇਹ ਇੱਕ ਐਵਰ ਲਾਸਟਿੰਗ ਸੌਂਗ ਹੈ, ਇਹ ਅਨੰਤ ਦਾ ਗੀਤ ਹੈ, ਰੂਹਾਨੀਅਤ ਦਾ ਗੀਤ ਹੈ। ਸੋ ਲੈਟ ਅਸ ਰਿਮੈਂਬਰ in that year's dark June, the Khalsa's resilience, a radiant moon for freedom and justice, they will forever strive, anti-fragile and eternal, they will always thrive. आओ इस जून ਦੇ ਕਾਲੇ ਦਿਨਾਂ 'ਚ ਜਦੋਂ ਘੱਲੂਘਾਰੇ ਦਾ ਇਹ ਮਾਹੌਲ ਹੈ, ਖਾਲਸੇ ਦੀ ਸਪਿਰਿਟ ਨੂੰ ਸੈਲੀਬ੍ਰੇਟ ਕਰੀਏ, ਜਿਹੜੇ ਇੱਕ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਜਿਹੜਾ ਹੈ ਉਹ ਪੂਰੀ ਰੋਸ਼ਨੀ ਵੰਡ ਰਿਹਾ ਹੈ, ਕਿਉਂਕਿ ਖਾਲਸਾ ਫਰੀडम ਲਈ, ਜਸਟਿਸ ਲਈ ਖੜਾ ਹੈ, ਹਮੇਸ਼ਾ ਖੜਾ ਰਹੇਗਾ। ਇਹ ਟੁੱਟਣ ਵਾਲਾ ਨਹੀਂ ਹੈ, ਭੱਜਣ ਵਾਲਾ ਨਹੀਂ, ਕਿਉਂਕਿ ਇਟਰਨਲ ਹੈ, ਅਨਾਦੀ ਹੈ, ਅਨੰਤ ਹੈ। ਫਰੋਮ ਅਕਾਲ ਤਖਤ ਹਾਈਟ a falcon takes its flight to Delhi's corridors, carrying a message bright to Beant, beyond limits and Satwant, the truth's embrace, the Khalsa spirit lives on in every time and space. ਇਹ ਹੈ ਜਿਹੜਾ ਕਿ ਵੀ ਉਸ ਅਕਾਲ ਤਖਤ ਤੋਂ ਇੱਕ ਬਾਜ ਉੱਡਿਆ, ਫਰੋਮ ਅਕਾਲ ਤਖਤ ਸਾਈਟ ਏ ਫੈਲਕਨ ਟੇਕਸ ਦਾ ਫਲਾਈਟ, ਇੱਕ ਬਾਜ ਉੱਡਦਾ ਹੈ, ਦਿੱਲੀ 'ਚ ਇੰਦਰਾ ਗਾਂਧੀ ਦੀ ਕੋਠੀ ਦੇ ਕੋਰੀਡੋਰ 'ਚ ਬਹਿ ਜਾਂਦਾ ਹੈ, ਟੂ ਡੈਲੀਜ਼ ਕੋਰੀਡੋਰਸ ਕੈਰਿੰਗ ਏ ਮੈਸੇਜ ਬ੍ਰਾਈਟ, ਇੱਕ ਸੁਨੇਹਾ ਲੈ ਕੇ ਅਕਾਲ ਤਖਤ ਤੋਂ ਬਾਜ ਉੱਡਦਾ ਹੈ। ਉਹ ਬਾਜ ਫਿਰ ਬੇਅੰਤ ਸਿੰਘ ਦੀ ਬਾਂਹ ਤੇ ਵੀ ਆ ਕੇ ਬੈਠਦਾ ਹੈ ਤੇ ਮੈਸੇਜ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਮਿਲ ਜਾਂਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਆ ਗਿਆ ਕਿ ਭਾਈ ਇਹ 31 ਅਕਤੂਬਰ ਦੇ ਦਿਨ ਆਲ ਘੋਸਟ ਦੇ ਭੂਤਾਂ ਦੀ ਰਾਣੀ ਨੂੰ ਜਿਹੜਾ ਇਸ ਪਾਪੀ ਦੇਹ ਚੋਂ ਇਸ ਇਹਨੂੰ ਪ੍ਰੇਤ ਆਤਮਾ ਨੂੰ ਬਾਹਰ ਕੱਢੋ। ਫਰੋਮ ਅਕਾਲ ਤਖਤ ਸਾਈਡ ਸੇ ਫੈਲਕਨ ਟੇਕਸ ਏ ਫਲਾਈਟ ਟੂ ਡੈਲੀਜ਼ ਕੋਰੀਡੋਰਸ ਕੈਰਿੰਗ ਏ ਮੈਸੇਜ ਬ੍ਰਾਈਟ ਟੂ ਬੇਅੰਤ ਬਿਯੋਂਡ ਲਿਮਿਟਸ। ਉਹਨਾਂ ਦੇ ਨਾਵਾਂ ਦੇ ਵੀ ਅਰਥ ਕੀਤੇ ਨੇ। ਬੇਅੰਤ, ਅੰਤ ਹੁੰਦਾ ਹੈ ਫਿਨਿਟ, ਬੇਅੰਤ ਇਨਫਿਨਿਟ, ਜਿਹਦਾ ਕੋਈ ਅੰਤ ਹਾਂ, ਕਿਉਂਕਿ ਰੱਬ ਵੀ ਇਨਫਿਨਿਟ ਹੈ। ਹੁਣ ਉਹ ਜਿਹੜੀਆਂ ਨੇ ਅਕਾਲ ਤਖਤ ਦੀਆਂ ਰਿਸ਼ਮਾਂ ਬੇਅੰਤ ਤੇ ਪਈਆਂ, ਇਹ ਹਰਿੰਦਰ ਸਿੰਘ ਮਹਿਬੂਬ ਨੇ ਵੀ ਇਹੀ ਲਫ਼ਜ਼ ਵਰਤੇ ਨੇ ਕਿ ਭਾਈ ਜਿਹੜਾ ਟੂ ਬੇਅੰਤ ਬਿਯੋਂਡ ਲਿਮਿਟਸ
ਐਂਡ ਸਤਵੰਤ ਦਾ ਟਰੂਥਸ ਐਮਬ੍ਰੇਸ। ਹੁਣ ਸਤ ਟਰੂਥ ਹੈ, ਐਮਬ੍ਰੇਸ ਕਿ ਜਿਹਨੂੰ ਸੱਚ ਨੇ ਆਪਣੇ ਨਾਲ ਜੋੜਿਆ ਹੋਇਆ, ਸੱਚ ਦੀ ਗਲਵਕੜੀ ਤੇ ਅਨੰਤ ਉਹਨਾਂ ਨੂੰ ਇਹ ਹੁਕਮ ਜਾਂਦਾ ਹੈ, ਉਹ ਬਾਜ ਹੁਕਮ ਲੈ ਕੇ ਜਾਂਦਾ ਹੈ ਟੂ ਬਿਆੰਤ ਬਿਯੋਂਡ ਲਿਮਿਟਸ ਐਂਡ ਸਤਵੰਤ ਦਾ ਟਰੂਥਸ ਐਮਬ੍ਰੇਸ ਦਾ ਖਾਲਸਾ ਸਪਿਰਿਟ ਲਿਵਸ ਔਨ ਇਨ ਐਵਰੀ ਟਾਈਮ ਐਂਡ ਸਪੇਸ। ਬਿਲਕੁਲ ਕਿ ਹਰ ਵਕਤ ਜਿਹੜਾ ਹੈ ਉਹ ਹਰ ਦੇਸ਼ ਕਾਲ ਦੇ ਵਿੱਚ ਇਹ ਖਾਲਸੇ ਦੀ ਸਪਿਰਿਟ ਜਿਹੜੀ ਫਿਰ ਬੇਅੰਤ ਸਿੰਘ ਸਤਵੰਤ ਸਿੰਘ ਨੇ ਜਿਹੜੀਆਂ ਜਦੋਂ ਇੰਦਰਾ ਨੂੰ ਮਾਰੀਆਂ ਬੇਅੰਤ ਗੋਲੀਆਂ, ਕੱਲਾ ਇਹ ਬੇਅੰਤ ਦੀਆਂ ਨਹੀਂ ਗਿਣੀਆਂ ਹੀ ਨਹੀਂ ਗਈਆਂ। ਉਹ ਪਿਛਲੇ ਦਿਨਾਂ 'ਚ ਕਹਿ ਰਹੇ ਸੀ ਪ੍ਰਿਯੰਕਾ ਮੇਰੀ ਦਾਦੀ ਨੇ 31 ਗੋਲੀਆਂ ਖਾਈ। ਮੈਂ ਕਿਹਾ ਵੀ ਇਹ ਹੈ ਜਦੋਂ ਇੰਦਰਾ ਨੂੰ ਮਾਰੀਆਂ ਬੇਅੰਤ ਗੋਲੀਆਂ ਕਰਦੀ ਸੀ। ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰ ਜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦਵਿੰਦਰ ਸੰਧੂ ਜੀ, ਸੋਹਣ ਮਾਇਲ ਜੀ, ਫਿਰ ਸੁਖਜੀਵਨ ਬੱਚੂ ਜੀ, ਧਰਮ ਸਿੰਘ ਜੀ, ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਬਸਰਾ ਜੀ, ਇਹ ਚੜ੍ਹਦੀ ਕਲਾ ਕਹਿੰਦੇ ਨੇ ਔਰ ਕਹਿੰਦੇ ਨੇ ਸਾਡੀ ਜਿੰਦ ਜਾਨ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਸਭ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਜਵਿੰਦਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸ਼ਹੀਦਾਂ ਨੂੰ ਕੋਟ ਪ੍ਰਣਾਮ। ਜਸਵੰਤ ਕੰਗ ਜੀ, ਫਿਰ ਇਸੇ ਤਰ੍ਹਾਂ ਕਹਿੰਦੇ ਕਿ ਡਾਕਟਰ ਸਾਹਿਬ ਜੀ ਤੇ ਨੀਲਮ ਕੌਰ ਜੀ ਥੈਂਕ ਯੂ ਸੋ ਮਚ ਕਿ ਖਾਲਸਾ ਜ਼ਿੰਦਾਬਾਦ। ਫਿਰ ਇਸ ਤਰ੍ਹਾਂ ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਕਹਿੰਦੇ ਜੂਨ 84 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਹੈ। ਸੋ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾ ਕੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ ਜੀ। ਜਸਬੀਰ ਸਿੰਘ ਜੀ, ਫਿਰ ਇਸ ਤਰ੍ਹਾਂ ਜਸਬੀਰ ਸਿੰਘ ਜੀ ਕਹਿੰਦੇ ਨੇ ਕਿ 1984 ਇੰਡੀਆ ਡਿਡ 6 genocide, now don't expect justice but expect justice from ਖਾਲਿਸਤਾਨ। ਹਰਮਨ ਪੰਨੂ ਜੀ ਇਸੇ ਤਰ੍ਹਾਂ ਕਹਿੰਦੇ ਨੇ ਪੰਜਾਬ ਹਾਲ ਖਾਲਿਸਤਾਨ। ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਿੰਘ ਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹੰਗ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਜੀ ਆਈ ਥਿੰਕ ਖਾਕੀ ਪਤਾ ਕੀ ਕਿਹਾ ਇਹਨਾਂ ਨੇ, ਮੇਰੇ ਖਿਆਲ ਆਈ ਥਿੰਕ ਖਾਈ ਕਿਹਾ ਨਾ ਖੇ ਕੁਝ ਸਮਥਿੰਗ ਲਾਈਕ ਦੈਟ। ਪਰਮਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ। ਕਾਈ ਹਾਂਜੀ ਕਾਈ ਜੋ ਹਾਂਜੀ ਆਈ ਥਿੰਕ ਕਾਈ ਮਾਲਵੇ ਦੇ ਡਾਇਲੈਕਟ ਚ ਕਾਹੀ ਕਹਿੰਦੇ ਨੇ, ਪਰ ਇਧਰ ਕਈ ਵਾਰੀ ਕਾਈ ਦਾ ਬੂਟਾ ਵੀ ਚੱਲ ਜਾਂਦਾ ਹੈ। ਹਾਂਜੀ ਪਰਮਿੰਦਰ, ਫਿਰ ਇਸੇ ਤਰ੍ਹਾਂ ਪੰਦਹਿੰਦਰ ਜਥੇ ਜੈਦੇਸ਼ ਕਹਿੰਦੇ ਨੇ ਕਿ ਨੈਵਰ ਫੋਰਗੇਟ 84। ਹਰਦੀਪ ਸਿੰਘ, ਫਿਰ ਇਸੇ ਤਰ੍ਹਾਂ ਬਲਜੀਤ ਬਰਾਚ, ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਕਹਿੰਦੇ ਨੇ ਮਨ ਉਦਾਸ ਹੈ ਫਿਰ ਵੀ ਆਸ ਹੈ। ਵਿਸ਼ਰਾ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਖੁਸ਼ਕੇ ਕਹਿੰਦੇ ਨੇ ਕਿ ਜਿੱਥੇ ਪਿੱਠ ਤੇ ਵਾਰ ਕਰਦੇ ਨੇ ਉਹੀ ਤੁਹਾਨੂੰ ਹੁਸ਼ਿਆਰ ਕਰਦੇ ਨੇ। We better not forget that only Indira Gandhi is not RSS also involved to kill Sant ji in 1984। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ। ਅਸੀਂ ਆਲਰੇਡੀ ਦੱਸਿਆ ਹੀ ਹੈ ਵੀ ਆਰਐਸਐਸ ਦਾ ਕਿੰਨਾ ਵੱਡਾ ਰੋਲ ਹੈ ਇਸ ਸਾਰੇ ਚ। ਹਾਂਜੀ ਜਾਸਰ ਜੀ 1984 ਕਹਿੰਦੇ ਨੇ ਯੂ ਆਰ ਗ੍ਰੇਟ ਮੈਨ ਯੂ ਆਰ ਰਾਈਟ। ਫਿਰ ਉਹ ਕਹਿੰਦੇ ਨੇ ਵੈਰੀ ਗੁੱਡ ਜੀ। ਫਿਰ ਉਹਨਾਂ ਦਾ ਹੈਗਾ ਇਸੇ ਤਰ੍ਹਾਂ ਹਾਂਜੀ ਕਹਿੰਦੇ ਯੂ ਆਰ ਗੁੱਡ ਥਿੰਗ ਐਂਡ ਰਾਈਟ ਸਰ ਉਹਨਾਂ ਨੇ ਲਿਖਿਆ ਜੋ ਤੁਸੀਂ ਆਪਾਂ ਵਿਚਾਰ ਕਰ ਰਹੇ ਸੀ ਉਸ ਦੇ ਨਾਲ ਉਹ ਸਾਨੂੰ ਕਮੈਂਟ ਵੀ ਕਰ ਰਹੇ ਸੀ। ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਨਿਹੰਗ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਬੇਅੰਤ ਸਿੰਘ ਸਤਵੰਤ ਸਿੰਘ ਨਾ ਤਾਂ ਇੰਦਰਾ ਤੂੰ ਬਿਨਾ ਕਿਸੇ ਨੂੰ ਝਰੀਟ ਵੀ ਨਹੀਂ ਮਾਰੀ ਸੀ ਬਿਕੋਜ਼ ਦੇ ਵਰ ਜੋਦੇ ਇਨ ਅਕਿਰਤ ਕਨਾ ਬੁਦਲਾ ਨੇ ਨਿਹੱਥੇ ਕਰਕੇ ਸਟੇਟ ਦੀ ਹੈਲਪ ਨਾਲ ਮਾਰਿਆ। हाँ बिल्कुल, उन्होंने तो करके रखता, उन्होंने कहा हमने जो करना था कर लिया, तुमने जो करना है कर लो। ये बेअंत सिंह दा सी अंदर जाके इन्होंने अपने वालों तो दोवां नूं मारता है। और सतवंत सिंह सरवाइव करके बाद च उन्होंने केर ਸਿੰਘ ਹੋਰਾਂ ਦੇ ਨਾਲ ਜਿਹੜਾ ਉਹ ਫਾਂਸੀ ਦਿੱਤੀ ਗਈ ਸੀ 5 ਸਾਲ ਬਾਅਦ। ਬਲਜੀਤ ਕੌਰ ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸਮੂਹ ਸਿੰਘਨੀਆਂ ਨੂੰ ਕਹਿੰਦੇ ਨੇ ਕਿ ਕੋਟ ਪ੍ਰਣਾਮ। ਔਰ ਇਸੇ ਤਰ੍ਹਾਂ ਤ੍ਰਿਪਤਾ ਜਾਵੇਦ ਕਹਿੰਦੇ ਰਾਜ ਕਰੇਗਾ ਖਾਲਸਾ। ਬਲਕਾਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਤੁਹਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੀਲਮ ਕੌਰ ਜੀ ਤੁਸੀਂ ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ। ਬਾੜ ਸਿੰਘ ਖਾਲਸਾ ਜੀ ਕਹਿੰਦੇ ਨੇ ਕਿ ਮੋਦੀ ਰਾਮ ਕਰਕੇ ਮਸਤ ਹੈ, ਖਾਲਸਾ ਪੰਜਾਬ ਦਾ ਹੱਕ ਹੈ। ਔਰ ਜਿਵੇਂ ਹਿੰਦੂ ਪ੍ਰਚਾਰਕ ਕਹਿੰਦੇ ਨੇ ਹਰ ਸਮੱਸਿਆ ਦਾ ਹੱਲ ਇੱਕ ਲੋਟਾ ਜਲ ਹੈ,
ਸੋ ਇੰਡੀਆ ਉਵੇਂ ਹੀ ਇੰਡੀਆ ਆਕੂਪਾਈਡ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ। ਬਿਲਕੁਲ ਉਹਨਾਂ ਨੇ ਕਿਹਾ ਉਹਨਾਂ ਦਾ ਹੱਲ ਇੱਕ ਲੋਟਾ ਲੋਟਾ, ਜਲ, ਹਾਂਜੀ। ਸਾਡਾ ਹੱਲ ਖਾਲਿਸਤਾਨ। ਖਾਲਿਸਤਾਨ। ਬਿਲਕੁਲ ਠੀਕ ਫਰਮਾਇਆ। ਐਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਹਿੰਦੇ ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਬਾਜ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਰਾਜ ਕਰੇਗਾ ਖਾਲਸਾ ਆਲ ਟਰੂ, ਗੁਰਸਿੱਖ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਸੁਖਦੀਪ ਸੋਇਤਾ ਜੀ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਿੱਖ 84 ਚ ਬਨੇ ਬਲੂ ਸਟਾਰ, 24 ਚ ਬਨੇ ਡਾਇਮੰਡ, ਜਿਸ ਨੂੰ ਹਰ ਦੇਸ਼ ਆਪਣੇ ਤਾਜ 'ਚ ਫਿੱਟ ਕਰਨਾ ਚਾਹੁੰਦਾ। ਧੰਨ ਧੰਨ ਗੁਰੂ ਅਰਜਨ ਦੇਵ ਜੀ। ਵਾਹ। ਔਰ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਖਾਲਸਾ ਜ਼ਿੰਦਾਬਾਦ, ਨਾਓ ਖਾਲਸਾ ਡਿਸਾਈਡਡ ਐਂਡ ਵਿਨ। ਔਰ ਐਚ ਕਹਿੰਦੇ ਯੈਸਟਰਡੇ ਆਈ ਸੌ ਅ ਵੀਡੀਓ ਆਫ ਜਰਨਲ ਸੁਪੇਗ ਸਿੰਘ ਜੀ, ਜਨਰਲ ਸੁਪੇਗ ਸਿੰਘ ਜੀ, ਹਾਊਸ ਇਨ ਬੈਡ ਕੰਡੀਸ਼ਨ, no one is helping, and even those living outside the country celebrating Khalsa not even took care of it. Sad, disappointing. ਦੇਖੋ ਬਹੁਤ ਕੁਝ ਦੁਖਾਂਤਕ ਹੈ। ਬਹੁਤ ਵਾਰ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਵੀ ਸਾਂਭ ਸੰਭਾਲ ਦੇ ਮਾਮਲੇ 'ਚ, ਇਤਿਹਾਸਕ ਸਥਾਨਾਂ ਨੂੰ ਸਾਂਭਣ ਦੇ ਮਾਮਲੇ 'ਚ ਮੈਂ ਵੀ ਉਹ ਵੀਡੀਓ ਦੇਖੀ ਹੈ। ਜੀ ਜਿਵੇਂ ਤੁਸੀਂ ਮਹਿਸੂਸ ਕੀਤਾ ਐਵੇਂ ਮੈਂ ਵੀ ਮਹਿਸੂਸ ਕੀਤਾ ਹੈ। ਪਰ ਕਈ ਚੀਜ਼ਾਂ, ਹਰ ਚੀਜ਼ ਤੱਕ ਸਾਡੀ ਪਹੁੰਚ ਜਾਂ ਰਸਵਾਈ ਨਹੀਂ ਹੈ ਔਰ ਇਹ ਅਫਸੋਸ ਦੀ ਗੱਲ ਹੈ। ਇਸ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਅਲਫਾਜ਼ ਨਹੀਂ ਨੇ। ਜੀ ਬਲਵਿੰਦਰ ਸਿੰਘ ਜੀ ਇੱਧਰ ਉੱਧਰ ਦੀ ਹੁਣ ਗੱਲ ਛੱਡ ਦਿਓ ਮਿੱਤਰੋ। ਖਾਲਸਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਹਰਚਰਨਜੀਤ ਰੰਧਾਵਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਫਿਰ ਇਸ ਤਰ੍ਹਾਂ ਅਮਰਜੀਤ ਸਰੋਵਰ ਕਹਿੰਦੇ ਨੇ ਕਿ YouTube ਤੋਂ ਸਾਊਂਡ ਫਟ ਰਹੀ ਹੈ। ਔਰ ਬਲਕਾਰ ਸਿੰਘ ਜੀ ਕਹਿੰਦੇ ਨੇ ਖਾਲਸਾ ਦੀ ਪੰਜਾਬ ਦਾ ਇੱਕੋ ਇੱਕ ਹੱਲ ਹੈ। ਮੈਂ ਹਰ ਰੋਜ਼ ਇਹ ਸ਼ੋਅ ਦੇਖਦਾ ਅਤੇ ਮੈਨੂੰ ਯਕੀਨ ਹੈ ਕਿ ਡਾਕਟਰ ਸਾਹਿਬ ਦੇ ਸ਼ਬਦ ਅਤੇ ਨੀਮ ਕੌਰ ਦੀਆਂ ਵੱਡੀਆਂ ਚੂਚੀਆਂ ਸਾਡੇ ਲਈ ਖਾਲਸਾਨ ਬਣਾ ਦੇਣਗੀਆਂ। ਪਤਾ ਨਹੀਂ ਯਾਰ ਉਹਨਾਂ ਮੇਰੇ ਬਾਰੇ ਐਦਾਂ ਕੀ ਬੋਲਿਆ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।